ਖਬਰ ਮੋਗਾ ਤੋਂ ਹੈ ਜਿੱਥੇ ਕਿ ਸਵੇਰੇ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਜਿੱਥੇ ਦਿਨ ਚੜ੍ਹਦਿਆਂ ਹੀ ਇੱਕ ਪਰਿਵਾਰ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਜਦੋਂ ਸੜਕ ਹਾਦਸੇ ਵਿੱਚ ਪਿਓ ਪੁੱਤ ਦੀ ਮੌਤ ਹੋ ਗਈ। ਇਹ ਹਾਦਸਾ ਬੁੱਗੀ ਪੁਰਾਣਾ ਪਿੰਡ ਨੇੜੇ ਵਾਪਰਿਆ। ਮ੍ਰਿਤਕ ਪਿਓ ਪੁੱਤ ਮੋਗਾ ਦੇ ਪਿੰਡ ਮਹਿਰੋ ਦੇ ਨਾਲ ਜਿਹੜੇ ਉਹ ਸੰਬੰਧ ਰੱਖਦੇ ਸਨ। ਜਾਣਕਾਰੀ ਮੁਤਾਬਕ ਬੁੱਗੀਪੁਰਾ ਬਰਨਾਲਾ ਬਾਈਪਾਸ ਰੋਡ ਤੇ ਇੱਕ ਸਵਿਫਟ ਕਾਰ ਅਤੇ ਮੋਟਰਸਾਈਕਲ ਦੀ ਭਿਆਨਕ ਟੱਕਰ ਹੋ ਗਈ। ਹਾਦਸਾ ਇੰਨਾ ਖੌਫਨਾਕ ਸੀ ਕਿ ਮੋਟਰਸਾਈਕਲ ਤੇ ਜਾ ਰਹੇ ਪਿਓ ਪੁੱਤ ਦੀ ਮੌਕੇ ਤੇ ਹੀ ਮੌਤ ਹੋ ਗਈ। ਹਾਦਸੇ ਮਗਰੋਂ ਕਾਰ ਚਾਲਕ ਉਹਨਾਂ ਦੀ ਮਦਦ ਕਰਨ ਦੀ ਬਜਾਏ ਉੱਥੋਂ ਫਰਾਰ ਹੋ ਗਿਆ। ਦੂਜੇ ਪਾਸੇ ਸਮਾਜ ਸੇਵੀ ਸੁਸਾਇਟੀ ਦੇ ਮੈਂਬਰਾਂ ਨੇ ਸੁਸਾਇਟੀ ਦੀ ਐਮਰਜੈਂਸੀ ਗੱਡੀ ਰਾਹੀਂ ਉਹਨਾਂ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ। ਲਾਸ਼ਾਂ ਨੂੰ ਮੋਗਾ ਦੇ ਸਿਵਲ ਹਸਪਤਾਲ ਦੇ ਮੋਰਚਰੀ ਦੇ ਵਿੱਚ ਰਖਾਇਆ ਗਿਆ ਅਤੇ ਪੁਲਿਸ ਅਗਲੀ ਕਾਰਵਾਈ ਜਿਹੜੀ ਉਹ ਕਰ ਰਹੀ ਹੈ। ਇਹ ਮੇਰਾ ਪਿੰਡ ਮਹਿਰੋਂ ਹੈ ਜੀ। ਸਾਡੇ ਮਹਿਰੋਂ ਤੋਂ ਹੀ ਦੋਨੇ ਰਹਿ ਰਹੇ ਨੇ, ਪਿਓ ਪੁੱਤ ਸੀਗੇ। ਇਹ ਆਪਦੇ ਕਿਸੇ ਨਿੱਜੀ ਕੰਮ ਲਈ ਆ ਰਹੇ ਸੀਗੇ ਮੋਗੇ ਨੂੰ। ਮੋਗੇ ਤੋਂ ਜਦੋਂ ਬੋਨਾ ਹੁੰਦੇ ਹੋਏ ਇਹ ਮੇਨ ਹਾਈਵੇ ਤੇ ਚੜੇ, ਉੱਥੇ ਇਹਨਾਂ ਦਾ ਐਕਸੀਡੈਂਟ ਮੌਕੇ ਤੇ ਹੋ ਗਿਆ। ਇਹ ਕਾਹਦੇ ਨਾਲ ਹੋਇਆ ਐਕਸੀਡੈਂਟ? ਇਹ ਕੋਈ ਸਵਿਫਟ ਕਾਰ ਇੱਕ ਆ ਰਹੀ ਸੀਗੀ, ਹਰਿਆਣਾ ਨੰਬਰ ਆ, ਬਾਹਰ ਦਾ ਨੰਬਰ ਆਈ। ਉਹ ਇਧਰੋਂ ਬਰਨਾਲਾ ਸਾਈਡ ਤੋਂ ਇਧਰ ਮੋਗਾ ਸਾਈਡ ਐਂਟਰ ਕਰ ਰਹੀ ਸੀਗੀ। ਤੇ ਕੀ ਇਹਨਾਂ ਦਾ ਨਾਮ ਵਗੈਰਾ ਪਤਾ ਤੁਹਾਨੂੰ? ਕੀ ਨਾਮ? ਹਾਂਜੀ, ਨਾਮ ਇਹ ਜਿਹੜਾ ਮੁੰਡਾ ਉਹਨਾਂ ਦਾ, ਇਹਦਾ ਨਾਮ ਹਰਪ੍ਰੀਤ ਸਿੰਘ ਹੈ। ਇਹਨਾਂ ਦਾ ਫਾਦਰ ਸੀ ਨਾਲ ਜਿਹੜਾ ਬੂਟਾ ਸਿੰਘ ਹੈ ਸਾਡੇ ਪਿੰਡ। ਤੇ ਫਾਦਰ ਦੀ ਕਿੰਨੀ ਉਮਰ ਹੋਏਗੀ ਤੇ ਮੁੰਡੇ ਦੀ ਕਿੰਨੀ ਹੋਏਗੀ? ਮੁੰਡਾ ਯੰਗ ਹੀ ਹੈ ਜੀ। ਫਾਦਰ ਦੀ ਉਮਰ ਤਕਰੀਬਨ 60 ਸਾਲ ਹੋਊਗੀ ਜੀ। ਤੇ ਜਿਹੜਾ ਬੱਚਾ ਇਹ ਵਿਆਹ ਹੈ? ਹਾਂਜੀ, ਮੁੰਡਾ ਮੈਰਿਡ ਆ ਜੀ। ਛੋਟੇ ਦੋ ਬੱਚੇ ਆ ਜੀ, ਦੋ ਬੇਟੇ। ਬੱਚੇ ਕੀ ਕੰਮ ਕਰ ਰਿਹਾ ਜੀ? ਇਹ ਮੁੰਡਾ ਲੋਕਲ ਹੀ ਆ, ਆਪਦਾ ਬਸ ਛੋਟਾ ਮਾਰਾ ਵਪਾਰ ਕਰਦਾ ਜੀ। ਡੈਡੀ ਇਹਦੇ ਕੀ ਕੰਮ ਕਰਦੇ? ਉਹ ਵੀ ਖੇਤੀਬਾੜੀ ਕਰਦੇ ਆ ਜੀ। ਖੇਤੀਬਾੜੀ ਕਰਦੇ। ਤੇ ਜਿਹਦੇ ਨਾਲ ਗੱਡੀ ਐਕਸੀਡੈਂਟ ਹੋਇਆ ਜੀ, ਉਹ ਫੜੇ ਗਏ ਜਾਂ ਫਰਾਰ ਹੋ ਗਏ? ਇਹ ਬੰਦੇ ਉਹ ਕੇਰਾਂ ਇੱਥੇ ਮੌਕੇ ਤੇ ਐਡਮਿਟ ਹੋਏ ਆ। ਇਸ ਤੋਂ ਬਾਅਦ ਉਹ ਇੱਥੋਂ ਮੇਰਾ ਖਿਆਲ ਛੁੱਟੀ ਵਗੈਰਾ ਲੈ ਕੇ ਵੈਸੇ ਕੇਰਾਂ ਇੱਥੋਂ ਚਲੇ ਗਏ ਆ। ਪੁਲਿਸ ਉਹਦਾ ਆਪਣੀ ਕਾਰਵਾਈ ਕਰ ਰਹੀ ਹੈ, ਕੇਰਾਂ ਉਹਨਾਂ ਨੂੰ ਕਰ ਰਹੀ ਹੈ ਰਾਉਂਡ ਅਪ। ਤੇ ਹੁਣ ਉਹਨਾਂ ਦੀ ਡੈਥ ਹੋ ਚੁੱਕੀ ਹੈ? ਹਾਂ, ਇੱਥੇ ਜਦੋਂ ਹਸਪੀਟਲ ਚ ਐਡਮਿਟ ਕਰਾਏ ਆ ਜੀ ਮੌਕੇ ਤੇ ਅਸੀਂ ਉੱਥੇ ਐਸਐਫਐਸ ਵੀ ਪਹੁੰਚੀ ਹੈ, ਐਸਐਫਐਸ ਵੀ ਤੇ ਸਮਾਜ ਸੇਵਾ ਸੁਸਾਇਟੀ ਵਾਲਿਆਂ ਨੂੰ ਫੋਨ ਕੀਤਾ, ਉਹ ਵੀ ਮੌਕੇ ਤੇ ਪਹੁੰਚੇ। ਖਬਰ ਮੋਗਾ ਤੋਂ ਹੈ ਜਿੱਥੇ ਕਿ ਸਵੇਰੇ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਜਿੱਥੇ ਦਿਨ ਚੜ੍ਹਦਿਆਂ ਹੀ ਇੱਕ ਪਰਿਵਾਰ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਜਦੋਂ ਸੜਕ ਹਾਦਸੇ ਵਿੱਚ ਪਿਓ ਪੁੱਤ ਦੀ ਮੌਤ ਹੋ ਗਈ। ਇਹ ਹਾਦਸਾ ਬੁੱਗੀ ਪੁਰਾਣਾ ਪਿੰਡ ਨੇੜੇ ਵਾਪਰਿਆ। ਮ੍ਰਿਤਕ ਪਿਓ ਪੁੱਤ ਮੋਗਾ ਦੇ ਪਿੰਡ ਮਹਿਰੋ ਦੇ ਨਾਲ ਜਿਹੜੇ ਉਹ ਸੰਬੰਧ ਰੱਖਦੇ ਸਨ। ਜਾਣਕਾਰੀ ਮੁਤਾਬਕ ਬੁੱਗੀਪੁਰਾ ਬਰਨਾਲਾ ਬਾਈਪਾਸ ਰੋਡ ਤੇ ਇੱਕ ਸਵਿਫਟ ਕਾਰ ਅਤੇ ਮੋਟਰਸਾਈਕਲ ਦੀ ਭਿਆਨਕ ਟੱਕਰ ਹੋ ਗਈ। ਹਾਦਸਾ ਇੰਨਾ ਖੌਫਨਾਕ ਸੀ ਕਿ ਮੋਟਰਸਾਈਕਲ ਤੇ ਜਾ ਰਹੇ ਪਿਓ ਪੁੱਤ ਦੀ ਮੌਕੇ ਤੇ ਹੀ ਮੌਤ ਹੋ ਗਈ। ਹਾਦਸੇ ਮਗਰੋਂ ਕਾਰ ਚਾਲਕ ਉਹਨਾਂ ਦੀ ਮਦਦ ਕਰਨ ਦੀ ਬਜਾਏ ਉੱਥੋਂ ਫਰਾਰ ਹੋ ਗਿਆ। ਦੂਜੇ ਪਾਸੇ ਸਮਾਜ ਸੇਵੀ ਸੁਸਾਇਟੀ ਦੇ ਮੈਂਬਰਾਂ ਨੇ ਸੁਸਾਇਟੀ ਦੀ ਐਮਰਜੈਂਸੀ ਗੱਡੀ ਰਾਹੀਂ ਉਹਨਾਂ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ। ਲਾਸ਼ਾਂ ਨੂੰ ਮੋਗਾ ਦੇ ਸਿਵਲ ਹਸਪਤਾਲ ਦੇ ਮੋਰਚਰੀ ਦੇ ਵਿੱਚ ਰਖਾਇਆ ਗਿਆ ਅਤੇ ਪੁਲਿਸ ਅਗਲੀ ਕਾਰਵਾਈ ਜਿਹੜੀ ਉਹ ਕਰ ਰਹੀ ਹੈ। ਇਹ ਮੇਰਾ ਪਿੰਡ ਮਹਿਰੋਂ ਹੈ ਜੀ। ਸਾਡੇ ਮਹਿਰੋਂ ਤੋਂ ਹੀ ਦੋਨੇ ਰਹਿ ਰਹੇ ਨੇ, ਪਿਓ ਪੁੱਤ ਸੀਗੇ। ਇਹ ਆਪਦੇ ਕਿਸੇ ਨਿੱਜੀ ਕੰਮ ਲਈ ਆ ਰਹੇ ਸੀਗੇ ਮੋਗੇ ਨੂੰ। ਮੋਗੇ ਤੋਂ ਜਦੋਂ ਬੋਨਾ ਹੁੰਦੇ ਹੋਏ ਇਹ ਮੇਨ ਹਾਈਵੇ ਤੇ ਚੜੇ, ਉੱਥੇ ਇਹਨਾਂ ਦਾ ਐਕਸੀਡੈਂਟ ਮੌਕੇ ਤੇ ਹੋ ਗਿਆ। ਇਹ ਕਾਹਦੇ ਨਾਲ ਹੋਇਆ ਐਕਸੀਡੈਂਟ? ਇਹ ਕੋਈ ਸਵਿਫਟ ਕਾਰ ਇੱਕ ਆ ਰਹੀ ਸੀਗੀ, ਹਰਿਆਣਾ ਨੰਬਰ ਆ, ਬਾਹਰ ਦਾ ਨੰਬਰ ਆਈ। ਉਹ ਇਧਰੋਂ ਬਰਨਾਲਾ ਸਾਈਡ ਤੋਂ ਇਧਰ ਮੋਗਾ ਸਾਈਡ ਐਂਟਰ ਕਰ ਰਹੀ ਸੀਗੀ। ਤੇ ਕੀ ਇਹਨਾਂ ਦਾ ਨਾਮ ਵਗੈਰਾ ਪਤਾ ਤੁਹਾਨੂੰ? ਕੀ ਨਾਮ? ਹਾਂਜੀ, ਨਾਮ ਇਹ ਜਿਹੜਾ ਮੁੰਡਾ ਉਹਨਾਂ ਦਾ, ਇਹਦਾ ਨਾਮ ਹਰਪ੍ਰੀਤ ਸਿੰਘ ਹੈ। ਇਹਨਾਂ ਦਾ ਫਾਦਰ ਸੀ ਨਾਲ ਜਿਹੜਾ ਬੂਟਾ ਸਿੰਘ ਹੈ ਸਾਡੇ ਪਿੰਡ। ਤੇ ਫਾਦਰ ਦੀ ਕਿੰਨੀ ਉਮਰ ਹੋਏਗੀ ਤੇ ਮੁੰਡੇ ਦੀ ਕਿੰਨੀ ਹੋਏਗੀ? ਮੁੰਡਾ ਯੰਗ ਹੀ ਹੈ ਜੀ। ਫਾਦਰ ਦੀ ਉਮਰ ਤਕਰੀਬਨ 60 ਸਾਲ ਹੋਊਗੀ ਜੀ। ਤੇ ਜਿਹੜਾ ਬੱਚਾ ਇਹ ਵਿਆਹ ਹੈ? ਹਾਂਜੀ, ਮੁੰਡਾ ਮੈਰਿਡ ਆ ਜੀ। ਛੋਟੇ ਦੋ ਬੱਚੇ ਆ ਜੀ, ਦੋ ਬੇਟੇ। ਬੱਚੇ ਕੀ ਕੰਮ ਕਰ ਰਿਹਾ ਜੀ? ਇਹ ਮੁੰਡਾ ਲੋਕਲ ਹੀ ਆ, ਆਪਦਾ ਬਸ ਛੋਟਾ ਮਾਰਾ ਵਪਾਰ ਕਰਦਾ ਜੀ। ਡੈਡੀ ਇਹਦੇ ਕੀ ਕੰਮ ਕਰਦੇ? ਉਹ ਵੀ ਖੇਤੀਬਾੜੀ ਕਰਦੇ ਆ ਜੀ। ਖੇਤੀਬਾੜੀ ਕਰਦੇ। ਤੇ ਜਿਹਦੇ ਨਾਲ ਗੱਡੀ ਐਕਸੀਡੈਂਟ ਹੋਇਆ ਜੀ, ਉਹ ਫੜੇ ਗਏ ਜਾਂ ਫਰਾਰ ਹੋ ਗਏ? ਇਹ ਬੰਦੇ ਉਹ ਕੇਰਾਂ ਇੱਥੇ ਮੌਕੇ ਤੇ ਐਡਮਿਟ ਹੋਏ ਆ। ਇਸ ਤੋਂ ਬਾਅਦ ਉਹ ਇੱਥੋਂ ਮੇਰਾ ਖਿਆਲ ਛੁੱਟੀ ਵਗੈਰਾ ਲੈ ਕੇ ਵੈਸੇ ਕੇਰਾਂ ਇੱਥੋਂ ਚਲੇ ਗਏ ਆ। ਪੁਲਿਸ ਉਹਦਾ ਆਪਣੀ ਕਾਰਵਾਈ ਕਰ ਰਹੀ ਹੈ, ਕੇਰਾਂ ਉਹਨਾਂ ਨੂੰ ਕਰ ਰਹੀ ਹੈ ਰਾਉਂਡ ਅਪ। ਤੇ ਹੁਣ ਉਹਨਾਂ ਦੀ ਡੈਥ ਹੋ ਚੁੱਕੀ ਹੈ? ਹਾਂ, ਇੱਥੇ ਜਦੋਂ ਹਸਪੀਟਲ ਚ ਐਡਮਿਟ ਕਰਾਏ ਆ ਜੀ ਮੌਕੇ ਤੇ ਅਸੀਂ ਉੱਥੇ ਐਸਐਫਐਸ ਵੀ ਪਹੁੰਚੀ ਹੈ, ਐਸਐਫਐਸ ਵੀ ਤੇ ਸਮਾਜ ਸੇਵਾ ਸੁਸਾਇਟੀ ਵਾਲਿਆਂ ਨੂੰ ਫੋਨ ਕੀਤਾ, ਉਹ ਵੀ ਮੌਕੇ ਤੇ ਪਹੁੰਚੇ। ਖਬਰ ਮੋਗਾ ਤੋਂ ਹੈ ਜਿੱਥੇ ਕਿ ਸਵੇਰੇ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਜਿੱਥੇ ਦਿਨ ਚੜ੍ਹਦਿਆਂ ਹੀ ਇੱਕ ਪਰਿਵਾਰ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਜਦੋਂ ਸੜਕ ਹਾਦਸੇ ਵਿੱਚ ਪਿਓ ਪੁੱਤ ਦੀ ਮੌਤ ਹੋ ਗਈ। ਇਹ ਹਾਦਸਾ ਬੁੱਗੀ ਪੁਰਾਣਾ ਪਿੰਡ ਨੇੜੇ ਵਾਪਰਿਆ। ਮ੍ਰਿਤਕ ਪਿਓ ਪੁੱਤ ਮੋਗਾ ਦੇ ਪਿੰਡ ਮਹਿਰੋ ਦੇ ਨਾਲ ਜਿਹੜੇ ਉਹ ਸੰਬੰਧ ਰੱਖਦੇ ਸਨ। ਜਾਣਕਾਰੀ ਮੁਤਾਬਕ ਬੁੱਗੀਪੁਰਾ ਬਰਨਾਲਾ ਬਾਈਪਾਸ ਰੋਡ ਤੇ ਇੱਕ ਸਵਿਫਟ ਕਾਰ ਅਤੇ ਮੋਟਰਸਾਈਕਲ ਦੀ ਭਿਆਨਕ ਟੱਕਰ ਹੋ ਗਈ। ਹਾਦਸਾ ਇੰਨਾ ਖੌਫਨਾਕ ਸੀ ਕਿ ਮੋਟਰਸਾਈਕਲ ਤੇ ਜਾ ਰਹੇ ਪਿਓ ਪੁੱਤ ਦੀ ਮੌਕੇ ਤੇ ਹੀ ਮੌਤ ਹੋ ਗਈ। ਹਾਦਸੇ ਮਗਰੋਂ ਕਾਰ ਚਾਲਕ ਉਹਨਾਂ ਦੀ ਮਦਦ ਕਰਨ ਦੀ ਬਜਾਏ ਉੱਥੋਂ ਫਰਾਰ ਹੋ ਗਿਆ।
ਦੂਜੇ ਪਾਸੇ ਸਮਾਜ ਸੇਵੀ ਸੁਸਾਇਟੀ ਦੇ ਮੈਂਬਰਾਂ ਨੇ ਸੁਸਾਇਟੀ ਦੀ ਐਮਰਜੈਂਸੀ ਗੱਡੀ ਰਾਹੀਂ ਉਹਨਾਂ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ। ਲਾਸ਼ਾਂ ਨੂੰ ਮੋਗਾ ਦੇ ਸਿਵਲ ਹਸਪਤਾਲ ਦੇ ਮੋਰਚਰੀ ਦੇ ਵਿੱਚ ਰਖਾਇਆ ਗਿਆ ਅਤੇ ਪੁਲਿਸ ਅਗਲੀ ਕਾਰਵਾਈ ਜਿਹੜੀ ਉਹ ਕਰ ਰਹੀ ਹੈ। ਇਹ ਮੇਰਾ ਪਿੰਡ ਮਹਿਰੋਂ ਹੈ ਜੀ। ਸਾਡੇ ਮਹਿਰੋਂ ਤੋਂ ਹੀ ਦੋਨੇ ਰਹਿ ਰਹੇ ਨੇ, ਪਿਓ ਪੋਤੀ ਸੀਗੇ। ਇਹ ਆਪਦੇ ਕਿਸੇ ਨਿੱਜੀ ਕੰਮ ਲਈ ਆ ਰਹੇ ਸੀਗੇ ਮੋਗੇ ਨੂੰ। ਮੋਗੇ ਤੋਂ ਜਦੋਂ ਬੋਨਾ ਹੁੰਦੇ ਹੋਏ ਇਹ ਮੇਨ ਹਾਈਵੇ ਤੇ ਚੜੇ, ਉੱਥੇ ਇਹਨਾਂ ਦੇ ਐਕਸੀਡੈਂਟ ਮੌਕੇ ਤੇ ਹੋ ਗਏ। ਤੇ ਕਾਹਦੇ ਨਾਲ ਹੋਇਆ ਐਕਸੀਡੈਂਟ? ਇਹ ਕੋਈ ਸਵਿਫਟ ਕਾਰ ਇੱਕ ਆ ਰਹੀ ਸੀਗੀ, ਹਰਿਆਣਾ ਨੰਬਰ ਆ, ਬਾਹਰ ਦਾ ਨੰਬਰ ਆ ਜੀ। ਉਹ ਇਧਰੋਂ ਬਰਨਾਲਾ ਸਾਈਡ ਤੋਂ ਇਧਰ ਮੋਗਾ ਸਾਈਡ ਐਂਟਰ ਕਰ ਰਹੀ ਸੀਗੀ। ਤੇ ਕੀ ਇਹਨਾਂ ਦਾ ਨਾਮ ਵਗੈਰਾ ਪਤਾ ਤੁਹਾਨੂੰ? ਕੀ ਨਾਮ? ਹਾਂਜੀ, ਨਾਮ ਇਹ ਜਿਹੜਾ ਮੁੰਡਾ ਉਹਨਾਂ ਦਾ, ਇਹਦਾ ਨਾਮ ਹਰਪ੍ਰੀਤ ਸਿੰਘ ਹੈ। ਇਹਨਾਂ ਦਾ ਫਾਦਰ ਸੀ ਨਾਲ ਜਿਹੜਾ ਬੂਟਾ ਸਿੰਘ ਹੈ ਸਾਡੇ ਪਿੰਡ। ਤੇ ਫਾਦਰ ਦੀ ਕਿੰਨੀ ਉਮਰ ਹੋਏਗੀ ਤੇ ਮੁੰਡੇ ਦੀ ਕਿੰਨੀ ਹੋਏਗੀ? ਮੁੰਡਾ ਯੰਗ ਹੀ ਹੈ ਜੀ। ਫਾਦਰ ਦੀ ਉਮਰ ਤਕਰੀਬਨ 60 ਸਾਲ ਹੋਊਗੀ ਜੀ। ਤੇ ਜਿਹੜਾ ਬੱਚਾ ਇਹ ਵਿਆਹ ਹੈ? ਹਾਂਜੀ, ਮੁੰਡਾ ਮੈਰਿਡ ਆ ਜੀ। ਛੋਟੇ ਦੋ ਬੱਚੇ ਆ ਜੀ, ਦੋ ਬੇਟੇ ਬੱਚੇ ਕੀ ਕੰਮ ਕਰ ਰਿਹਾ ਜੀ? ਇਹ ਮੁੰਡਾ ਲੋਕਲ ਹੀ ਆ, ਆਪਦਾ ਬਸ ਛੋਟਾ ਮਾਰਾ ਵਪਾਰ ਕਰਦਾ ਜੀ। ਡੈਡੀ ਇਹਦੇ ਕੀ ਕੰਮ ਕਰਦੇ? ਉਹ ਵੀ ਖੇਤੀਬਾੜੀ ਕਰਦੇ ਆ ਜੀ, ਖੇਤੀਬਾੜੀ ਕਰਦੇ ਆ। ਤੇ ਜਿਹਦੇ ਨਾਲ ਗੱਡੀ ਐਕਸੀਡੈਂਟ ਹੋਇਆ ਜੀ, ਉਹ ਫੜੇ ਗਏ ਜਾਂ ਫਰਾਰ ਹੋ ਗਏ? ਇਹ ਬੰਦੇ ਉਹ ਕੇਰਾਂ ਇੱਥੇ ਮੌਕੇ ਤੇ ਐਡਮਿਟ ਹੋਏ ਆ। ਇਸ ਤੋਂ ਬਾਅਦ ਉਹ ਇੱਥੋਂ ਮੇਰਾ ਖਿਆਲ ਛੁੱਟੀ ਵਗੈਰਾ ਲੈ ਕੇ ਵੈਸੇ ਕੇਰਾਂ ਇੱਥੋਂ ਚਲੇ ਗਏ ਆ। ਪੁਲਿਸ ਉਹਦਾ ਆਪਣੀ ਕਾਰਵਾਈ ਕਰ ਰਹੀ ਹੈ, ਕੇਰਾਂ ਉਹਨਾਂ ਨੂੰ ਕਰ ਰਹੀ ਹੈ ਰਾਉਂਡ ਅਪ। ਤੇ ਹੁਣ ਉਹਨਾਂ ਦੀ ਡੈਥ ਹੋ ਚੁੱਕੀ ਹੈ ਜੀ? ਹਾਂ, ਇੱਥੇ ਜਦੋਂ ਹਸਪੀਟਲ ਚ ਐਡਮਿਟ ਕਰਾਏ ਆ ਜੀ, ਮੌਕੇ ਤੇ ਅਸੀਂ ਉੱਥੇ ਐਸਐਫਐਸ ਵੀ ਪਹੁੰਚੀ ਹੈ, ਐਸਐਫਐਸ ਵੀ, ਤੇ ਸਮਾਜ ਸੇਵਾ ਸੁਸਾਇਟੀ ਵਾਲਿਆਂ ਨੂੰ ਫੋਨ ਕੀਤਾ, ਉਹ ਵੀ ਮੌਕੇ ਤੇ ਪਹੁੰਚੇ। ਖਬਰ ਮੋਗਾ ਤੋਂ ਹੈ, ਜਿੱਥੇ ਕਿ ਸਵੇਰੇ ਇੱਕ ਮੰਦਭਾਗੀ ਖਬਰ ਸਾਹਮਣੇ ਆਈ, ਜਿੱਥੇ ਦਿਨ ਚੜ੍ਹਦਿਆਂ ਹੀ ਇੱਕ ਪਰਿਵਾਰ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਜਦੋਂ ਸੜਕ ਹਾਦਸੇ ਵਿੱਚ ਪਿਓ ਪੁੱਤ ਦੀ ਮੌਤ ਹੋ ਗਈ। ਇਹ ਹਾਦਸਾ ਬੁੱਗੀ ਪੁਰਾਣਾ ਪਿੰਡ ਨੇੜੇ ਵਾਪਰਿਆ। ਮ੍ਰਿਤਕ ਪਿਓ ਪੁੱਤ ਮੋਗਾ ਦੇ ਪਿੰਡ ਮਹਿਰੋ ਦੇ ਨਾਲ ਜਿਹੜੇ ਉਹ ਸੰਬੰਧ ਰੱਖਦੇ ਸਨ। ਜਾਣਕਾਰੀ ਮੁਤਾਬਕ ਬੁੱਗੀਪੁਰਾ ਬਰਨਾਲਾ ਬਾਈਪਾਸ ਰੋਡ ਤੇ ਇੱਕ ਸਵਿਫਟ ਕਾਰ ਅਤੇ ਮੋਟਰਸਾਈਕਲ ਦੀ ਭਿਆਨਕ ਟੱਕਰ ਹੋ ਗਈ। ਹਾਦਸਾ ਇੰਨਾ ਖੌਫਨਾਕ ਸੀ ਕਿ ਮੋਟਰਸਾਈਕਲ ਤੇ ਜਾ ਰਹੇ ਪਿਓ ਪੁੱਤ ਦੀ ਮੌਕੇ ਤੇ ਹੀ ਮੌਤ ਹੋ ਗਈ। ਹਾਦਸੇ ਮਗਰੋਂ ਕਾਰ ਚਾਲਕ ਉਹਨਾਂ ਦੀ ਮਦਦ ਕਰਨ ਦੀ ਬਜਾਏ ਉੱਥੋਂ ਫਰਾਰ ਹੋ ਗਿਆ। ਦੂਜੇ ਪਾਸੇ ਸਮਾਜ ਸੇਵੀ ਸੁਸਾਇਟੀ ਦੇ ਮੈਂਬਰਾਂ ਨੇ ਸੁਸਾਇਟੀ ਦੀ ਐਮਰਜੈਂਸੀ ਗੱਡੀ ਰਾਹੀਂ ਉਹਨਾਂ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ। ਲਾਸ਼ਾਂ ਨੂੰ ਮੋਗਾ ਦੇ ਸਿਵਲ ਹਸਪਤਾਲ ਦੇ ਮੋਰਚਰੀ ਦੇ ਵਿੱਚ ਰਖਾਇਆ ਗਿਆ ਅਤੇ ਪੁਲਿਸ ਅਗਲੀ ਕਾਰਵਾਈ ਜਿਹੜੀ ਉਹ ਕਰ ਰਹੀ ਹੈ। ਇਹ ਮੇਰਾ ਪਿੰਡ ਮਹਿਰੋਂ ਹੈ ਜੀ। ਸਾਡੇ ਮਹਿਰੋਂ ਤੋਂ ਹੀ ਦੋਨੇ ਰਹਿ ਰਹੇ ਨੇ, ਪਿਓ ਪੋਤੀ ਸੀਗੇ। ਇਹ ਆਪਦੇ ਕਿਸੇ ਨਿੱਜੀ ਕੰਮ ਲਈ ਆ ਰਹੇ ਸੀਗੇ ਮੋਗੇ ਨੂੰ। ਮੋਗੇ ਤੋਂ ਜਦੋਂ ਬੋਨਾ ਹੁੰਦੇ ਹੋਏ ਇਹ ਮੇਨ ਹਾਈਵੇ ਤੇ ਚੜੇ, ਉੱਥੇ ਇਹਨਾਂ ਦੇ ਐਕਸੀਡੈਂਟ ਮੌਕੇ ਤੇ ਹੋ ਗਏ। ਤੇ ਕਾਹਦੇ ਨਾਲ ਹੋਇਆ ਐਕਸੀਡੈਂਟ? ਇਹ ਕੋਈ ਸਵਿਫਟ ਕਾਰ ਇੱਕ ਆ ਰਹੀ ਸੀਗੀ, ਹਰਿਆਣਾ ਨੰਬਰ ਆ, ਬਾਹਰ ਦਾ ਨੰਬਰ ਆ ਜੀ। ਉਹ ਇਧਰੋਂ ਬਰਨਾਲਾ ਸਾਈਡ ਤੋਂ ਇਧਰ ਮੋਗਾ ਸਾਈਡ ਐਂਟਰ ਕਰ ਰਹੀ ਸੀਗੀ। ਤੇ ਕੀ ਇਹਨਾਂ ਦਾ ਨਾਮ ਵਗੈਰਾ ਪਤਾ ਤੁਹਾਨੂੰ? ਕੀ ਨਾਮ? ਹਾਂਜੀ, ਨਾਮ ਇਹ ਜਿਹੜਾ ਮੁੰਡਾ ਉਹਨਾਂ ਦਾ, ਇਹਦਾ ਨਾਮ ਹਰਪ੍ਰੀਤ ਸਿੰਘ ਹੈ। ਇਹਨਾਂ ਦਾ ਫਾਦਰ ਸੀ ਨਾਲ ਜਿਹੜਾ ਬੂਟਾ ਸਿੰਘ ਹੈ ਸਾਡੇ ਪਿੰਡ। ਤੇ ਫਾਦਰ ਦੀ ਕਿੰਨੀ ਉਮਰ ਹੋਏਗੀ ਤੇ ਮੁੰਡੇ ਦੀ ਕਿੰਨੀ ਹੋਏਗੀ? ਮੁੰਡਾ ਯੰਗ ਹੀ ਹੈ ਜੀ। ਫਾਦਰ ਦੀ ਉਮਰ ਤਕਰੀਬਨ 60 ਸਾਲ ਹੋਊਗੀ ਜੀ। ਤੇ ਜਿਹੜਾ ਬੱਚਾ ਇਹ ਵਿਆਹ ਹੈ? ਹਾਂਜੀ, ਮੁੰਡਾ ਮੈਰਿਡ ਆ ਜੀ। ਛੋਟੇ ਦੋ ਬੱਚੇ ਆ ਜੀ, ਦੋ ਬੇਟੇ। ਬੱਚੇ ਕੀ ਕੰਮ ਕਰ ਰਿਹਾ ਜੀ? ਇਹ ਮੁੰਡਾ ਲੋਕਲ ਹੀ ਆ, ਆਪਦਾ ਬਸ ਛੋਟਾ ਮਾਰਾ ਵਪਾਰ ਕਰਦਾ ਜੀ। ਡੈਡੀ ਇਹਦੇ ਕੀ ਕੰਮ ਕਰਦੇ? ਉਹ ਵੀ ਖੇਤੀਬਾੜੀ ਕਰਦੇ ਆ ਜੀ, ਖੇਤੀਬਾੜੀ ਕਰਦੇ ਆ। ਤੇ ਜਿਹਦੇ ਨਾਲ ਗੱਡੀ ਐਕਸੀਡੈਂਟ ਹੋਇਆ ਜੀ, ਉਹ ਫੜੇ ਗਏ ਜਾਂ ਫਰਾਰ ਹੋ ਗਏ? ਇਹ ਬੰਦੇ ਉਹ ਕੇਰਾਂ ਇੱਥੇ ਮੌਕੇ ਤੇ ਐਡਮਿਟ ਹੋਏ ਆ। ਇਸ ਤੋਂ ਬਾਅਦ ਉਹ ਇੱਥੋਂ ਮੇਰਾ ਖਿਆਲ ਛੁੱਟੀ ਵਗੈਰਾ ਲੈ ਕੇ ਵੈਸੇ ਕੇਰਾਂ ਇੱਥੋਂ ਚਲੇ ਗਏ ਆ। ਪੁਲਿਸ ਉਹਦਾ ਆਪਣੀ ਕਾਰਵਾਈ ਕਰ ਰਹੀ ਹੈ, ਕੇਰਾਂ ਉਹਨਾਂ ਨੂੰ ਕਰ ਰਹੀ ਹੈ ਰਾਉਂਡ ਅਪ। ਤੇ ਹੁਣ ਉਹਨਾਂ ਦੀ ਡੈਥ ਹੋ ਚੁੱਕੀ ਹੈ ਜੀ? ਹਾਂ, ਇੱਥੇ ਜਦੋਂ ਹਸਪੀਟਲ ਚ ਐਡਮਿਟ ਕਰਾਏ ਆ ਜੀ, ਮੌਕੇ ਤੇ ਅਸੀਂ ਉੱਥੇ ਐਸਐਫਐਸ ਵੀ ਪਹੁੰਚੀ ਹੈ, ਐਸਐਫਐਸ ਵੀ, ਤੇ ਸਮਾਜ ਸੇਵਾ ਸੁਸਾਇਟੀ ਵਾਲਿਆਂ ਨੂੰ ਫੋਨ ਕੀਤਾ, ਉਹ ਵੀ ਮੌਕੇ ਤੇ ਪਹੁੰਚੇ। ਖਬਰ ਮੋਗਾ ਤੋਂ ਹੈ, ਜਿੱਥੇ ਕਿ ਸਵੇਰੇ ਇੱਕ ਮੰਦਭਾਗੀ ਖਬਰ ਸਾਹਮਣੇ ਆਈ, ਜਿੱਥੇ ਦਿਨ ਚੜ੍ਹਦਿਆਂ ਹੀ ਇੱਕ ਪਰਿਵਾਰ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਜਦੋਂ ਸੜਕ ਹਾਦਸੇ ਵਿੱਚ ਪਿਓ ਪੁੱਤ ਦੀ ਮੌਤ ਹੋ ਗਈ। ਇਹ ਹਾਦਸਾ ਬੁੱਗੀ ਪੁਰਾਣਾ ਪਿੰਡ ਨੇੜੇ ਵਾਪਰਿਆ। ਮ੍ਰਿਤਕ ਪਿਓ ਪੁੱਤ ਮੋਗਾ ਦੇ ਪਿੰਡ ਮਹਿਰੋ ਦੇ ਨਾਲ ਜਿਹੜੇ ਉਹ ਸੰਬੰਧ ਰੱਖਦੇ ਸਨ। ਜਾਣਕਾਰੀ ਮੁਤਾਬਕ ਬੁੱਗੀਪੁਰਾ ਬਰਨਾਲਾ ਬਾਈਪਾਸ ਰੋਡ ਤੇ ਇੱਕ ਸਵਿਫਟ ਕਾਰ ਅਤੇ ਮੋਟਰਸਾਈਕਲ ਦੀ ਭਿਆਨਕ ਟੱਕਰ ਹੋ ਗਈ। ਹਾਦਸਾ ਇੰਨਾ ਖੌਫਨਾਕ ਸੀ ਕਿ ਮੋਟਰਸਾਈਕਲ ਤੇ ਜਾ ਰਹੇ ਪਿਓ ਪੁੱਤ ਦੀ ਮੌਕੇ ਤੇ ਹੀ ਮੌਤ ਹੋ ਗਈ। ਹਾਦਸੇ ਮਗਰੋਂ ਕਾਰ ਚਾਲਕ ਉਹਨਾਂ ਦੀ ਮਦਦ ਕਰਨ ਦੀ ਬਜਾਏ ਉੱਥੋਂ ਫਰਾਰ ਹੋ ਗਿਆ। ਦੂਜੇ ਪਾਸੇ ਸਮਾਜ ਸੇਵੀ ਸੁਸਾਇਟੀ ਦੇ ਮੈਂਬਰਾਂ ਨੇ ਸੁਸਾਇਟੀ ਦੀ ਐਮਰਜੈਂਸੀ ਗੱਡੀ ਰਾਹੀਂ ਉਹਨਾਂ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ। ਲਾਸ਼ਾਂ ਨੂੰ ਮੋਗਾ ਦੇ ਸਿਵਲ ਹਸਪਤਾਲ ਦੇ ਮੋਰਚਰੀ ਦੇ ਵਿੱਚ ਰਖਾਇਆ ਗਿਆ ਅਤੇ ਪੁਲਿਸ ਅਗਲੀ ਕਾਰਵਾਈ ਜਿਹੜੀ ਉਹ ਕਰ ਰਹੀ ਹੈ। ਇਹ ਮੇਰਾ ਪਿੰਡ ਮਹਿਰੋਂ ਹੈ ਜੀ। ਸਾਡੇ ਮਹਿਰੋਂ ਤੋਂ ਹੀ ਦੋਨੇ ਰਹਿ ਰਹੇ ਨੇ, ਪਿਓ ਪੋਤੀ ਸੀਗੇ। ਇਹ ਆਪਦੇ ਕਿਸੇ ਨਿੱਜੀ ਕੰਮ ਲਈ ਆ ਰਹੇ ਸੀਗੇ ਮੋਗੇ ਨੂੰ। ਮੋਗੇ ਤੋਂ ਜਦੋਂ ਬੋਨਾ ਹੁੰਦੇ ਹੋਏ ਇਹ ਮੇਨ ਹਾਈਵੇ ਤੇ ਚੜੇ, ਉੱਥੇ ਇਹਨਾਂ ਦੇ ਐਕਸੀਡੈਂਟ ਮੌਕੇ ਤੇ ਹੋ ਗਏ। ਤੇ ਕਾਹਦੇ ਨਾਲ ਹੋਇਆ ਐਕਸੀਡੈਂਟ? ਇਹ ਕੋਈ ਸਵਿਫਟ ਕਾਰ ਇੱਕ ਆ ਰਹੀ ਸੀਗੀ, ਹਰਿਆਣਾ ਨੰਬਰ ਆ, ਬਾਹਰ ਦਾ ਨੰਬਰ ਆ ਜੀ। ਉਹ ਇਧਰੋਂ ਬਰਨਾਲਾ ਸਾਈਡ ਤੋਂ ਇਧਰ ਮੋਗਾ ਸਾਈਡ ਐਂਟਰ ਕਰ ਰਹੀ ਸੀਗੀ।
ਤੇ ਕੀ ਇਹਨਾਂ ਦਾ ਨਾਮ ਵਗੈਰਾ ਪਤਾ ਤੁਹਾਨੂੰ ਕੀ ਨਾਮ ਹਾਂਜੀ, ਨਾਮ ਇਹ ਜਿਹੜਾ ਮੁੰਡਾ ਉਹਨਾਂ ਦਾ, ਇਹਦਾ ਨਾਮ ਹਰਪ੍ਰੀਤ ਸਿੰਘ ਹੈ ਜੀ। ਇਹਨਾਂ ਦਾ ਫਾਦਰ ਸੀ ਨਾਲ ਜਿਹੜਾ ਬੂਟਾ ਸਿੰਘ ਹੈ ਜੀ ਸਾਡੇ ਪਿੰਡ। ਤੇ ਫਾਦਰ ਦੀ ਕਿੰਨੀ ਉਮਰ ਹੋਏਗੀ ਤੇ ਮੁੰਡੇ ਦੀ ਕਿੰਨੀ ਹੋਏਗੀ? ਮੁੰਡਾ ਯੰਗ ਹੀ ਹੈ ਜੀ, ਫਾਦਰ ਦੀ ਉਮਰ ਤਕਰੀਬਨ 60 ਸਾਲ ਹੋਊਗੀ ਜੀ। ਤੇ ਜਿਹੜਾ ਬੱਚਾ ਇਹ ਵਿਆਹ ਹੈ ਹਾਂਜੀ, ਮੁੰਡਾ ਮੈਰਿਡ ਆ ਜੀ, ਛੋਟੇ ਦੋ ਬੱਚੇ ਆ ਜੀ, ਦੋ ਕਿੱਥੇ ਬੇਟੇ ਵੱਲੋਂ ਨੇ। ਕੀ ਕੰਮ ਕਰ ਰਿਹਾ ਜੀ? ਇਹ ਮੁੰਡਾ ਲੋਕਲ ਹੀ ਆ, ਆਪਦਾ ਬਸ ਛੋਟਾ ਮਾਰਾ ਤੇ ਵਪਾਰ ਪੂਰ ਕਰਦਾ ਜੀ। ਡੈਡੀ ਇਹਦੇ ਕੀ ਕੰਮ ਕਰਦੇ? ਉਹ ਵੀ ਖੇਤੀਬਾੜੀ ਕਰਦੇ ਆ ਜੀ, ਖੇਤੀਬਾੜੀ ਕਰਦੇ ਆ। ਤੇ ਜਿਹਦੇ ਨਾਲ ਗੱਡੀ ਐਕਸੀਡੈਂਟ ਹੋਇਆ ਜੀ, ਉਹ ਫੜੇ ਗਏ ਜਾਂ ਫਰਾਰ ਹੋ ਗਏ? ਇਹ ਬੰਦੇ ਉਹ ਕੇਰਾਂ ਇੱਥੇ ਮੌਕੇ ਤੇ ਐਡਮਿਟ ਹੋਏ ਆ। ਇਸ ਤੋਂ ਬਾਅਦ ਉਹ ਇੱਥੋਂ ਮੇਰਾ ਖਿਆਲ ਛੁੱਟੀ ਵਗੈਰਾ ਲੈ ਕੇ ਵੈਸੇ ਕੇਰਾਂ ਇੱਥੋਂ ਚਲੇ ਗਏ ਆ। ਪੁਲਿਸ ਉਹਦਾ ਆਪਣੀ ਕਾਰਵਾਈ ਕਰ ਰਹੀ ਹੈ, ਕੇਰਾਂ ਉਹਨਾਂ ਨੂੰ ਕਰ ਰਹੀ ਹੈ ਰਾਉਂਡ ਅਪ। ਤੇ ਹੁਣ ਉਹਨਾਂ ਦੀ ਡੈਥ ਹੋ ਚੁੱਕੀ ਹੈ ਜੀ? ਹਾਂ, ਇੱਥੇ ਜਦੋਂ ਹਸਪੀਟਲ ਚ ਐਡਮਿਟ ਕਰਾਏ ਆ ਜੀ, ਮੌਕੇ ਤੇ ਅਸੀਂ ਉੱਥੇ ਐਸਐਫਐਸ ਵੀ ਪਹੁੰਚੀ ਹੈ, ਐਸਐਫਐਸ ਵੀ ਤੇ ਸਮਾਜ ਸੇਵਾ ਸੁਸਾਇਟੀ ਵਾਲਿਆਂ ਨੂੰ ਫੋਨ ਕੀਤਾ, ਉਹ ਵੀ ਮੌਕੇ ਤੇ ਪਹੁੰਚੇ। ਖਬਰ ਮੋਗਾ ਤੋਂ ਹੈ, ਜਿੱਥੇ ਕਿ ਸਵੇਰੇ ਇੱਕ ਮੰਦਭਾਗੀ ਖਬਰ ਸਾਹਮਣੇ ਆਈ, ਜਿੱਥੇ ਦਿਨ ਚੜ੍ਹਦਿਆਂ ਹੀ ਇੱਕ ਪਰਿਵਾਰ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਜਦੋਂ ਸੜਕ ਹਾਦਸੇ ਵਿੱਚ ਪਿਓ ਪੁੱਤ ਦੀ ਮੌਤ ਹੋ ਗਈ। ਇਹ ਹਾਦਸਾ ਬੁੱਗੀ ਪੁਰਾਣਾ ਪਿੰਡ ਨੇੜੇ ਵਾਪਰਿਆ। ਮ੍ਰਿਤਕ ਪਿਓ ਪੁੱਤ ਮੋਗਾ ਦੇ ਪਿੰਡ ਮਹਿਰੋ ਦੇ ਨਾਲ ਜਿਹੜੇ ਉਹ ਸੰਬੰਧ ਰੱਖਦੇ ਸਨ। ਜਾਣਕਾਰੀ ਮੁਤਾਬਕ ਬੁੱਗੀਪੁਰਾ ਬਰਨਾਲਾ ਬਾਈਪਾਸ ਰੋਡ ਤੇ ਇੱਕ ਸਵਿਫਟ ਕਾਰ ਅਤੇ ਮੋਟਰਸਾਈਕਲ ਦੀ ਭਿਆਨਕ ਟੱਕਰ ਹੋ ਗਈ। ਹਾਦਸਾ ਇੰਨਾ ਖੌਫਨਾਕ ਸੀ ਕਿ ਮੋਟਰਸਾਈਕਲ ਤੇ ਜਾ ਰਹੇ ਪਿਓ ਪੁੱਤ ਦੀ ਮੌਕੇ ਤੇ ਹੀ ਮੌਤ ਹੋ ਗਈ। ਹਾਦਸੇ ਮਗਰੋਂ ਕਾਰ ਚਾਲਕ ਉਹਨਾਂ ਦੀ ਮਦਦ ਕਰਨ ਦੀ ਬਜਾਏ ਉੱਥੋਂ ਫਰਾਰ ਹੋ ਗਿਆ। ਦੂਜੇ ਪਾਸੇ ਸਮਾਜ ਸੇਵੀ ਸੁਸਾਇਟੀ ਦੇ ਮੈਂਬਰਾਂ ਨੇ ਸੁਸਾਇਟੀ ਦੀ ਐਮਰਜੈਂਸੀ ਗੱਡੀ ਰਾਹੀਂ ਉਹਨਾਂ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ। ਲਾਸ਼ਾਂ ਨੂੰ ਮੋਗਾ ਦੇ ਸਿਵਲ ਹਸਪਤਾਲ ਦੇ ਮੋਰਚਰੀ ਦੇ ਵਿੱਚ ਰਖਾਇਆ ਗਿਆ ਅਤੇ ਪੁਲਿਸ ਅਗਲੀ ਕਾਰਵਾਈ ਜਿਹੜੀ ਉਹ ਕਰ ਰਹੀ ਹੈ। ਇਹ ਮੇਰਾ ਪਿੰਡ ਮਹਿਰੋਂ ਹੈ ਜੀ। ਸਾਡੇ ਮਹਿਰੋਂ ਤੋਂ ਹੀ ਦੋਨੇ ਰਹਿ ਰਹੇ ਨੇ, ਪਿਓ ਪੁੱਤ ਸੀਗੇ। ਇਹ ਆਪਦੇ ਕਿਸੇ ਨਿੱਜੀ ਕੰਮ ਲਈ ਆ ਰਹੇ ਸੀਗੇ ਮੋਗੇ ਨੂੰ। ਮੋਗੇ ਤੋਂ ਜਦੋਂ ਬੋਨਾ ਹੁੰਦੇ ਹੋਏ ਇਹ ਮੇਨ ਹਾਈਵੇ ਤੇ ਚੜੇ, ਉੱਥੇ ਇਹਨਾਂ ਦੇ ਐਕਸੀਡੈਂਟ ਮੌਕੇ ਤੇ ਹੋ ਗਿਆ। ਤੇ ਕਾਹਦੇ ਨਾਲ ਹੋਇਆ ਐਕਸੀਡੈਂਟ? ਇਹ ਕੋਈ ਸਵਿਫਟ ਕਾਰ ਇੱਕ ਆ ਰਹੀ ਸੀਗੀ, ਹਰਿਆਣਾ ਨੰਬਰ ਆ, ਬਾਹਰ ਦਾ ਨੰਬਰ ਆ ਜੀ। ਉਹ ਇਧਰੋਂ ਬਰਨਾਲਾ ਸਾਈਡ ਤੋਂ ਇਧਰ ਮੋਗਾ ਸਾਈਡ ਐਂਟਰ ਕਰ ਰਹੀ ਸੀਗੀ। ਤੇ ਕੀ ਇਹਨਾਂ ਦਾ ਨਾਮ ਵਗੈਰਾ ਪਤਾ ਤੁਹਾਨੂੰ ਕੀ ਨਾਮ? ਹਾਂਜੀ, ਨਾਮ ਇਹ ਜਿਹੜਾ ਮੁੰਡਾ ਉਹਨਾਂ ਦਾ, ਇਹਦਾ ਨਾਮ ਹਰਪ੍ਰੀਤ ਸਿੰਘ ਹੈ। ਇਹਨਾਂ ਦਾ ਫਾਦਰ ਸੀ ਨਾਲ ਜਿਹੜਾ ਬੂਟਾ ਸਿੰਘ ਹੈ ਸਾਡੇ ਪਿੰਡ। ਤੇ ਫਾਦਰ ਦੀ ਕਿੰਨੀ ਉਮਰ ਹੋਏਗੀ ਤੇ ਮੁੰਡੇ ਦੀ ਕਿੰਨੀ ਹੋਏਗੀ? ਮੁੰਡਾ ਯੰਗ ਹੀ ਹੈ ਜੀ, ਫਾਦਰ ਦੀ ਉਮਰ ਤਕਰੀਬਨ 60 ਸਾਲ ਹੋਊਗੀ। ਤੇ ਜਿਹੜਾ ਬੱਚਾ ਇਹ ਵਿਆਹ ਹੈ? ਹਾਂਜੀ, ਮੁੰਡਾ ਮੈਰਿਡ ਆ ਜੀ, ਛੋਟੇ ਦੋ ਬੱਚੇ ਆ ਜੀ, ਦੋ ਬੇਟੇ ਵੱਲੋਂ ਨੇ। ਕੀ ਕੰਮ ਕਰ ਰਿਹਾ ਜੀ? ਇਹ ਮੁੰਡਾ ਲੋਕਲ ਹੀ ਆ, ਆਪਦਾ ਬਸ ਛੋਟਾ ਮਾਰਾ ਵਪਾਰ ਪੂਰ ਕਰਦਾ ਜੀ। ਡੈਡੀ ਇਹਦੇ ਕੀ ਕੰਮ ਕਰਦੇ? ਉਹ ਵੀ ਖੇਤੀਬਾੜੀ ਕਰਦੇ ਆ ਜੀ, ਖੇਤੀਬਾੜੀ ਕਰਦੇ ਆ। ਤੇ ਜਿਹਦੇ ਨਾਲ ਗੱਡੀ ਐਕਸੀਡੈਂਟ ਹੋਇਆ ਜੀ, ਉਹ ਫੜੇ ਗਏ ਜਾਂ ਫਰਾਰ ਹੋ ਗਏ? ਇਹ ਬੰਦੇ ਉਹ ਕੇਰਾਂ ਇੱਥੇ ਮੌਕੇ ਤੇ ਐਡਮਿਟ ਹੋਏ ਆ। ਇਸ ਤੋਂ ਬਾਅਦ ਉਹ ਇੱਥੋਂ ਮੇਰਾ ਖਿਆਲ ਛੁੱਟੀ ਵਗੈਰਾ ਲੈ ਕੇ ਵੈਸੇ ਕੇਰਾਂ ਇੱਥੋਂ ਚਲੇ ਗਏ ਆ। ਪੁਲਿਸ ਉਹਦਾ ਆਪਣੀ ਕਾਰਵਾਈ ਕਰ ਰਹੀ ਹੈ, ਕੇਰਾਂ ਉਹਨਾਂ ਨੂੰ ਕਰ ਰਹੀ ਹੈ ਰਾਉਂਡ ਅਪ। ਤੇ ਹੁਣ ਉਹਨਾਂ ਦੀ ਡੈਥ ਹੋ ਚੁੱਕੀ ਹੈ ਜੀ? ਹਾਂ, ਇੱਥੇ ਜਦੋਂ ਹਸਪੀਟਲ ਚ ਐਡਮਿਟ ਕਰਾਏ ਆ ਜੀ, ਮੌਕੇ ਤੇ ਅਸੀਂ ਉੱਥੇ ਐਸਐਫਐਸ ਵੀ ਪਹੁੰਚੀ ਹੈ, ਐਸਐਫਐਸ ਵੀ ਤੇ ਸਮਾਜ ਸੇਵਾ ਸੁਸਾਇਟੀ ਵਾਲਿਆਂ ਨੂੰ ਫੋਨ ਕੀਤਾ, ਉਹ ਵੀ ਮੌਕੇ ਤੇ ਪਹੁੰਚੇ। ਖਬਰ ਮੋਗਾ ਤੋਂ ਹੈ, ਜਿੱਥੇ ਕਿ ਸਵੇਰੇ ਇੱਕ ਮੰਦਭਾਗੀ ਖਬਰ ਸਾਹਮਣੇ ਆਈ, ਜਿੱਥੇ ਦਿਨ ਚੜ੍ਹਦਿਆਂ ਹੀ ਇੱਕ ਪਰਿਵਾਰ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਜਦੋਂ ਸੜਕ ਹਾਦਸੇ ਵਿੱਚ ਪਿਓ ਪੁੱਤ ਦੀ ਮੌਤ ਹੋ ਗਈ। ਇਹ ਹਾਦਸਾ ਬੁੱਗੀ ਪੁਰਾਣਾ ਪਿੰਡ ਨੇੜੇ ਵਾਪਰਿਆ। ਮ੍ਰਿਤਕ ਪਿਓ ਪੁੱਤ ਮੋਗਾ ਦੇ ਪਿੰਡ ਮਹਿਰੋ ਦੇ ਨਾਲ ਜਿਹੜੇ ਉਹ ਸੰਬੰਧ ਰੱਖਦੇ ਸਨ। ਜਾਣਕਾਰੀ ਮੁਤਾਬਕ ਬੁੱਗੀਪੁਰਾ ਬਰਨਾਲਾ ਬਾਈਪਾਸ ਰੋਡ ਤੇ ਇੱਕ ਸਵਿਫਟ ਕਾਰ ਅਤੇ ਮੋਟਰਸਾਈਕਲ ਦੀ ਭਿਆਨਕ ਟੱਕਰ ਹੋ ਗਈ। ਹਾਦਸਾ ਇੰਨਾ ਖੌਫਨਾਕ ਸੀ ਕਿ ਮੋਟਰਸਾਈਕਲ ਤੇ ਜਾ ਰਹੇ ਪਿਓ ਪੁੱਤ ਦੀ ਮੌਕੇ ਤੇ ਹੀ ਮੌਤ ਹੋ ਗਈ। ਹਾਦਸੇ ਮਗਰੋਂ ਕਾਰ ਚਾਲਕ ਉਹਨਾਂ ਦੀ ਮਦਦ ਕਰਨ ਦੀ ਬਜਾਏ ਉੱਥੋਂ ਫਰਾਰ ਹੋ ਗਿਆ। ਦੂਜੇ ਪਾਸੇ ਸਮਾਜ ਸੇਵੀ ਸੁਸਾਇਟੀ ਦੇ ਮੈਂਬਰਾਂ ਨੇ ਸੁਸਾਇਟੀ ਦੀ ਐਮਰਜੈਂਸੀ ਗੱਡੀ ਰਾਹੀਂ ਉਹਨਾਂ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ। ਲਾਸ਼ਾਂ ਨੂੰ ਮੋਗਾ ਦੇ ਸਿਵਲ ਹਸਪਤਾਲ ਦੇ ਮੋਰਚਰੀ ਦੇ ਵਿੱਚ ਰਖਾਇਆ ਗਿਆ ਅਤੇ ਪੁਲਿਸ ਅਗਲੀ ਕਾਰਵਾਈ ਜਿਹੜੀ ਉਹ ਕਰ ਰਹੀ ਹੈ। ਇਹ ਮੇਰਾ ਪਿੰਡ ਮਹਿਰੋਂ ਹੈ ਜੀ। ਸਾਡੇ ਮਹਿਰੋਂ ਤੋਂ ਹੀ ਦੋਨੇ ਰਹਿ ਰਹੇ ਨੇ, ਪਿਓ ਪੁੱਤ ਸੀਗੇ। ਇਹ ਆਪਦੇ ਕਿਸੇ ਨਿੱਜੀ ਕੰਮ ਲਈ ਆ ਰਹੇ ਸੀਗੇ ਮੋਗੇ ਨੂੰ। ਮੋਗੇ ਤੋਂ ਜਦੋਂ ਬੋਨਾ ਹੁੰਦੇ ਹੋਏ ਇਹ ਮੇਨ ਹਾਈਵੇ ਤੇ ਚੜੇ, ਉੱਥੇ ਇਹਨਾਂ ਦੇ ਐਕਸੀਡੈਂਟ ਮੌਕੇ ਤੇ ਹੋ ਗਿਆ। ਤੇ ਕਾਹਦੇ ਨਾਲ ਹੋਇਆ ਐਕਸੀਡੈਂਟ? ਇਹ ਕੋਈ ਸਵਿਫਟ ਕਾਰ ਇੱਕ ਆ ਰਹੀ ਸੀਗੀ, ਹਰਿਆਣਾ ਨੰਬਰ ਆ, ਬਾਹਰ ਦਾ ਨੰਬਰ ਆ ਜੀ। ਉਹ ਇਧਰੋਂ ਬਰਨਾਲਾ ਸਾਈਡ ਤੋਂ ਇਧਰ ਮੋਗਾ ਸਾਈਡ ਐਂਟਰ ਕਰ ਰਹੀ ਸੀਗੀ। ਤੇ ਕੀ ਇਹਨਾਂ ਦਾ ਨਾਮ ਵਗੈਰਾ ਪਤਾ ਤੁਹਾਨੂੰ ਕੀ ਨਾਮ? ਹਾਂਜੀ, ਨਾਮ ਇਹ ਜਿਹੜਾ ਮੁੰਡਾ ਉਹਨਾਂ ਦਾ, ਇਹਦਾ ਨਾਮ ਹਰਪ੍ਰੀਤ ਸਿੰਘ ਹੈ। ਇਹਨਾਂ ਦਾ ਫਾਦਰ ਸੀ ਨਾਲ ਜਿਹੜਾ ਬੂਟਾ ਸਿੰਘ ਹੈ ਸਾਡੇ ਪਿੰਡ। ਤੇ ਫਾਦਰ ਦੀ ਕਿੰਨੀ ਉਮਰ ਹੋਏਗੀ ਤੇ ਮੁੰਡੇ ਦੀ ਕਿੰਨੀ ਹੋਏਗੀ? ਮੁੰਡਾ ਯੰਗ ਹੀ ਹੈ ਜੀ, ਫਾਦਰ ਦੀ ਉਮਰ ਤਕਰੀਬਨ 60 ਸਾਲ ਹੋਊਗੀ ਜੀ। ਤੇ ਜਿਹੜਾ ਬੱਚਾ ਇਹ ਵਿਆਹ ਹੈ? ਹਾਂਜੀ, ਮੁੰਡਾ ਮੈਰਿਡ ਆ ਜੀ, ਛੋਟੇ ਦੋ ਬੱਚੇ ਆ ਜੀ, ਦੋ ਬੇਟੇ ਵੱਲੋਂ ਕੀ ਕੰਮ ਕਰ ਰਿਹਾ ਜੀ? ਇਹ ਮੁੰਡਾ ਲੋਕਲ ਹੀ ਆ, ਆਪਦਾ ਬਸ ਛੋਟਾ ਮਾਰਾ ਵਪਾਰ ਪੂਰ ਕਰਦਾ ਜੀ। ਡੈਡੀ ਇਹਦੇ ਕੀ ਕੰਮ ਕਰਦੇ? ਉਹ ਵੀ ਖੇਤੀਬਾੜੀ ਕਰਦੇ ਆ ਜੀ, ਖੇਤੀਬਾੜੀ ਕਰਦੇ ਆ। ਤੇ ਜਿਹਦੇ ਨਾਲ ਗੱਡੀ ਐਕਸੀਡੈਂਟ ਹੋਇਆ ਜੀ, ਉਹ ਫੜੇ ਗਏ ਜਾਂ ਫਰਾਰ ਹੋ ਗਏ? ਇਹ ਬੰਦੇ ਉਹ ਕੇਰਾਂ ਇੱਥੇ ਮੌਕੇ ਤੇ ਐਡਮਿਟ ਹੋਏ ਆ। ਇਸ ਤੋਂ ਬਾਅਦ ਉਹ ਇੱਥੋਂ ਮੇਰਾ ਖਿਆਲ ਛੁੱਟੀ ਵਗੈਰਾ ਲੈ ਕੇ ਵੈਸੇ ਕੇਰਾਂ ਇੱਥੋਂ ਚਲੇ ਗਏ ਆ। ਪੁਲਿਸ ਉਹਦਾ ਆਪਣੀ ਕਾਰਵਾਈ ਕਰ ਰਹੀ ਹੈ, ਕੇਰਾਂ ਉਹਨਾਂ ਨੂੰ ਕਰ ਰਹੀ ਹੈ ਰਾਉਂਡ ਅਪ। ਤੇ ਹੁਣ ਉਹਨਾਂ ਦੀ ਡੈਥ ਹੋ ਚੁੱਕੀ ਹੈ ਜੀ?
ਹਾਂ ਇੱਥੇ ਜਦੋਂ ਹਸਪੀਟਲ ਚ ਐਡਮਿਟ ਕਰਾਏ ਆ ਜੀ ਮੌਕੇ ਤੇ ਅਸੀਂ ਉੱਥੇ ਐਸਐਫਐਸ ਵੀ ਪਹੁੰਚੀ ਹੈ ਐਸਐਫਐਸ ਵੀ ਤੇ ਸਮਾਜ ਇੱਥੇ ਸੇਵਾ ਸਮਾਜ ਸੇਵਾ ਸੁਸਾਇਟੀ ਵਾਲਿਆਂ ਨੂੰ ਫੋਨ ਕੀਤਾ, ਉਹ ਵੀ ਮੌਕੇ ਤੇ ਪਹੁੰਚੇ। ਖਬਰ ਮੋਗਾ ਤੋਂ ਹੈ, ਜਿੱਥੇ ਕਿ ਸਵੇਰੇ ਸਵੇਰੇ ਇੱਕ ਮੰਦਭਾਗੀ ਖਬਰ ਸਾਹਮਣੇ ਆਈ, ਜਿੱਥੇ ਦਿਨ ਚੜ੍ਹਦਿਆਂ ਹੀ ਇੱਕ ਪਰਿਵਾਰ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਜਦੋਂ ਸੜਕ ਹਾਦਸੇ ਵਿੱਚ ਪਿਓ ਪੁੱਤ ਦੀ ਮੌਤ ਹੋ ਗਈ। ਇਹ ਹਾਦਸਾ ਬੁੱਗੀ ਪੁਰਾਣਾ ਪਿੰਡ ਨੇੜੇ ਵਾਪਰਿਆ। ਮ੍ਰਿਤਕ ਪਿਓ ਪੁੱਤ ਮੋਗਾ ਦੇ ਪਿੰਡ ਮਹਿਰੋ ਦੇ ਨਾਲ ਜਿਹੜੇ ਉਹ ਸੰਬੰਧ ਰੱਖਦੇ ਸਨ। ਜਾਣਕਾਰੀ ਮੁਤਾਬਕ ਬੁੱਗੀਪੁਰਾ ਬਰਨਾਲਾ ਬਾਈਪਾਸ ਰੋਡ ਤੇ ਇੱਕ ਸਵਿਫਟ ਕਾਰ ਅਤੇ ਮੋਟਰਸਾਈਕਲ ਦੀ ਭਿਆਨਕ ਟੱਕਰ ਹੋ ਗਈ। ਹਾਦਸਾ ਇੰਨਾ ਖੌਫਨਾਕ ਸੀ ਕਿ ਮੋਟਰਸਾਈਕਲ ਤੇ ਜਾ ਰਹੇ ਪਿਓ ਪੁੱਤ ਦੀ ਮੌਕੇ ਤੇ ਹੀ ਮੌਤ ਹੋ ਗਈ। ਹਾਦਸੇ ਮਗਰੋਂ ਕਾਰ ਚਾਲਕ ਉਹਨਾਂ ਦੀ ਮਦਦ ਕਰਨ ਦੀ ਬਜਾਏ ਉੱਥੋਂ ਫਰਾਰ ਹੋ ਗਿਆ। ਦੂਜੇ ਪਾਸੇ ਸਮਾਜ ਸੇਵੀ ਸੁਸਾਇਟੀ ਦੇ ਮੈਂਬਰਾਂ ਨੇ ਸੁਸਾਇਟੀ ਦੀ ਐਮਰਜੈਂਸੀ ਗੱਡੀ ਰਾਹੀਂ ਉਹਨਾਂ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ। ਲਾਸ਼ਾਂ ਨੂੰ ਮੋਗਾ ਦੇ ਸਿਵਲ ਹਸਪਤਾਲ ਦੇ ਮੋਰਚਰੀ ਦੇ ਵਿੱਚ ਰਖਾਇਆ ਗਿਆ ਅਤੇ ਪੁਲਿਸ ਅਗਲੀ ਕਾਰਵਾਈ ਜਿਹੜੀ ਉਹ ਕਰ ਰਹੀ ਹੈ। ਇਹ ਮੇਰਾ ਪਿੰਡ ਮਹਿਰੋਂ ਹੈ ਜੀ। ਸਾਡੇ ਮਹਿਰੋਂ ਤੋਂ ਹੀ ਦੋਨੇ ਰਹਿ ਰਹੇ ਨੇ, ਪਿਓ ਪੁੱਤ ਸੀਗੇ ਇਹ ਆਪਦੇ ਕਿਸੇ ਨਿੱਜੀ ਕੰਮ ਲਈ ਆ ਰਹੇ ਸੀਗੇ ਮੋਗੇ ਨੂੰ। ਮੋਗੇ ਤੋਂ ਜਦੋਂ ਬੋਨਾ ਹੁੰਦੇ ਹੋਏ ਇਹ ਮੇਨ ਹਾਈਵੇ ਤੇ ਚੜੇ, ਉੱਥੇ ਇਹਨਾਂ ਦੇ ਐਕਸੀਡੈਂਟ ਮੌਕੇ ਤੇ ਹੋ ਗਈ। ਇਹ ਕਾਹਦੇ ਨਾਲ ਹੋਇਆ ਐਕਸੀਡੈਂਟ? ਇਹ ਕੋਈ ਸਵਿਫਟ ਕਾਰ ਇੱਕ ਆ ਰਹੀ ਸੀਗੀ, ਹਰਿਆਣਾ ਨੰਬਰ ਆ, ਬਾਹਰ ਦਾ ਨੰਬਰ ਆ ਜੀ। ਉਹ ਇਧਰੋਂ ਬਰਨਾਲਾ ਸਾਈਡ ਤੋਂ ਇਧਰ ਮੋਗਾ ਸਾਈਡ ਐਂਟਰ ਕਰ ਰਹੀ ਸੀਗੀ। ਤੇ ਕੀ ਇਹਨਾਂ ਦਾ ਨਾਮ ਵਗੈਰਾ ਪਤਾ ਤੁਹਾਨੂੰ? ਕੀ ਨਾਮ? ਹਾਂਜੀ, ਨਾਮ ਇਹ ਜਿਹੜਾ ਮੁੰਡਾ ਉਹਨਾਂ ਦਾ, ਇਹਦਾ ਨਾਮ ਹਰਪ੍ਰੀਤ ਸਿੰਘ ਹੈ। ਇਹਨਾਂ ਦਾ ਫਾਦਰ ਸੀ ਨਾਲ ਜਿਹੜਾ ਬੂਟਾ ਸਿੰਘ ਹੈ ਸਾਡੇ ਪਿੰਡ। ਤੇ ਫਾਦਰ ਦੀ ਕਿੰਨੀ ਉਮਰ ਹੋਏਗੀ ਤੇ ਮੁੰਡੇ ਦੀ ਕਿੰਨੀ ਹੋਏਗੀ? ਮੁੰਡਾ ਯੰਗ ਹੀ ਹੈ ਜੀ, ਫਾਦਰ ਦੀ ਉਮਰ ਤਕਰੀਬਨ 60 ਸਾਲ ਹੋਊਗੀ ਜੀ। ਤੇ ਜਿਹੜਾ ਬੱਚਾ ਇਹ ਵਿਆਹ ਹੈ? ਹਾਂਜੀ, ਮੁੰਡਾ ਮੈਰਿਡ ਆ ਜੀ, ਛੋਟੇ ਛੋਟੇ ਦੋ ਬੱਚੇ ਆ ਜੀ, ਦੋ ਬੇਟੇ ਬੱਚੇ ਕੀ ਕੰਮ ਕਰ ਰਿਹਾ ਜੀ? ਇਹ ਮੁੰਡਾ ਲੋਕਲ ਹੀ ਆ, ਆਪਦਾ ਬਸ ਛੋਟਾ ਮਾਰਾ ਵਪਾਰ ਪੂਰ ਕਰਦਾ ਜੀ। ਡੈਡੀ ਇਹਦੇ ਕੀ ਕੰਮ ਕਰਦੇ? ਉਹ ਵੀ ਖੇਤੀਬਾੜੀ ਕਰਦੇ ਆ ਜੀ, ਖੇਤੀਬਾੜੀ ਕਰਦੇ ਆ। ਤੇ ਜਿਹਦੇ ਨਾਲ ਗੱਡੀ ਐਕਸੀਡੈਂਟ ਹੋਇਆ ਜੀ, ਉਹ ਫੜੇ ਗਏ ਜਾਂ ਫਰਾਰ ਹੋ ਗਏ? ਇਹ ਬੰਦੇ ਉਹ ਕੇਰਾਂ ਇੱਥੇ ਮੌਕੇ ਤੇ ਐਡਮਿਟ ਹੋਏ ਆ। ਇਸ ਤੋਂ ਬਾਅਦ ਉਹ ਇੱਥੋਂ ਮੇਰਾ ਖਿਆਲ ਛੁੱਟੀ ਵਗੈਰਾ ਲੈ ਕੇ ਵੈਸੇ ਕੇਰਾਂ ਇੱਥੋਂ ਚਲੇ ਗਏ ਆ। ਪੁਲਿਸ ਉਹਦਾ ਆਪਣੀ ਕਾਰਵਾਈ ਕਰ ਰਹੀ ਹੈ, ਕੇਰਾਂ ਉਹਨਾਂ ਨੂੰ ਕਰ ਰਹੀ ਹੈ ਰਾਉਂਡ ਅਪ। ਤੇ ਹੁਣ ਉਹਨਾਂ ਦੀ ਡੈਥ ਹੋ ਚੁੱਕੀ ਹੈ ਜੀ? ਹਾਂ ਇੱਥੇ ਜਦੋਂ ਹਸਪੀਟਲ ਚ ਐਡਮਿਟ ਕਰਾਏ ਆ ਜੀ ਮੌਕੇ ਤੇ ਅਸੀਂ ਉੱਥੇ ਐਸਐਫਐਸ ਵੀ ਪਹੁੰਚੀ ਹੈ ਐਸਐਫਐਸ ਵੀ ਤੇ ਸਮਾਜ ਸੇਵਾ ਸੁਸਾਇਟੀ ਵਾਲਿਆਂ ਨੂੰ ਫੋਨ ਕੀਤਾ, ਉਹ ਵੀ ਮੌਕੇ ਤੇ ਪਹੁੰਚੇ। ਖਬਰ ਮੋਗਾ ਤੋਂ ਹੈ, ਜਿੱਥੇ ਕਿ ਸਵੇਰੇ ਸਵੇਰੇ ਇੱਕ ਮੰਦਭਾਗੀ ਖਬਰ ਸਾਹਮਣੇ ਆਈ, ਜਿੱਥੇ ਦਿਨ ਚੜ੍ਹਦਿਆਂ ਹੀ ਇੱਕ ਪਰਿਵਾਰ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਜਦੋਂ ਸੜਕ ਹਾਦਸੇ ਵਿੱਚ ਪਿਓ ਪੁੱਤ ਦੀ ਮੌਤ ਹੋ ਗਈ। ਇਹ ਹਾਦਸਾ ਬੁੱਗੀ ਪੁਰਾਣਾ ਪਿੰਡ ਨੇੜੇ ਵਾਪਰਿਆ। ਮ੍ਰਿਤਕ ਪਿਓ ਪੁੱਤ ਮੋਗਾ ਦੇ ਪਿੰਡ ਮਹਿਰੋ ਦੇ ਨਾਲ ਜਿਹੜੇ ਉਹ ਸੰਬੰਧ ਰੱਖਦੇ ਸਨ। ਜਾਣਕਾਰੀ ਮੁਤਾਬਕ ਬੁੱਗੀਪੁਰਾ ਬਰਨਾਲਾ ਬਾਈਪਾਸ ਰੋਡ ਤੇ ਇੱਕ ਸਵਿਫਟ ਕਾਰ ਅਤੇ ਮੋਟਰਸਾਈਕਲ ਦੀ ਭਿਆਨਕ ਟੱਕਰ ਹੋ ਗਈ। ਹਾਦਸਾ ਇੰਨਾ ਖੌਫਨਾਕ ਸੀ ਕਿ ਮੋਟਰਸਾਈਕਲ ਤੇ ਜਾ ਰਹੇ ਪਿਓ ਪੁੱਤ ਦੀ ਮੌਕੇ ਤੇ ਹੀ ਮੌਤ ਹੋ ਗਈ। ਹਾਦਸੇ ਮਗਰੋਂ ਕਾਰ ਚਾਲਕ ਉਹਨਾਂ ਦੀ ਮਦਦ ਕਰਨ ਦੀ ਬਜਾਏ ਉੱਥੋਂ ਫਰਾਰ ਹੋ ਗਿਆ। ਦੂਜੇ ਪਾਸੇ ਸਮਾਜ ਸੇਵੀ ਸੁਸਾਇਟੀ ਦੇ ਮੈਂਬਰਾਂ ਨੇ ਸੁਸਾਇਟੀ ਦੀ ਐਮਰਜੈਂਸੀ ਗੱਡੀ ਰਾਹੀਂ ਉਹਨਾਂ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ। ਲਾਸ਼ਾਂ ਨੂੰ ਮੋਗਾ ਦੇ ਸਿਵਲ ਹਸਪਤਾਲ ਦੇ ਮੋਰਚਰੀ ਦੇ ਵਿੱਚ ਰਖਾਇਆ ਗਿਆ ਅਤੇ ਪੁਲਿਸ ਅਗਲੀ ਕਾਰਵਾਈ ਜਿਹੜੀ ਉਹ ਕਰ ਰਹੀ ਹੈ। ਇਹ ਮੇਰਾ ਪਿੰਡ ਮਹਿਰੋਂ ਹੈ ਜੀ। ਸਾਡੇ ਮਹਿਰੋਂ ਤੋਂ ਹੀ ਦੋਨੇ ਰਹਿ ਰਹੇ ਨੇ, ਪਿਓ ਪੁੱਤ ਸੀਗੇ ਇਹ ਆਪਦੇ ਕਿਸੇ ਨਿੱਜੀ ਕੰਮ ਲਈ ਆ ਰਹੇ ਸੀਗੇ ਮੋਗੇ ਨੂੰ। ਮੋਗੇ ਤੋਂ ਜਦੋਂ ਬੋਨਾ ਹੁੰਦੇ ਹੋਏ ਇਹ ਮੇਨ ਹਾਈਵੇ ਤੇ ਚੜੇ, ਉੱਥੇ ਇਹਨਾਂ ਦੇ ਐਕਸੀਡੈਂਟ ਮੌਕੇ ਤੇ ਹੋ ਗਈ। ਇਹ ਕਾਹਦੇ ਨਾਲ ਹੋਇਆ ਐਕਸੀਡੈਂਟ? ਇਹ ਕੋਈ ਸਵਿਫਟ ਕਾਰ ਇੱਕ ਆ ਰਹੀ ਸੀਗੀ, ਹਰਿਆਣਾ ਨੰਬਰ ਆ, ਬਾਹਰ ਦਾ ਨੰਬਰ ਆ ਜੀ। ਉਹ ਇਧਰੋਂ ਬਰਨਾਲਾ ਸਾਈਡ ਤੋਂ ਇਧਰ ਮੋਗਾ ਸਾਈਡ ਐਂਟਰ ਕਰ ਰਹੀ ਸੀਗੀ। ਤੇ ਕੀ ਇਹਨਾਂ ਦਾ ਨਾਮ ਵਗੈਰਾ ਪਤਾ ਤੁਹਾਨੂੰ? ਕੀ ਨਾਮ? ਹਾਂਜੀ, ਨਾਮ ਇਹ ਜਿਹੜਾ ਮੁੰਡਾ ਉਹਨਾਂ ਦਾ, ਇਹਦਾ ਨਾਮ ਹਰਪ੍ਰੀਤ ਸਿੰਘ ਹੈ। ਇਹਨਾਂ ਦਾ ਫਾਦਰ ਸੀ ਨਾਲ ਜਿਹੜਾ ਬੂਟਾ ਸਿੰਘ ਹੈ ਸਾਡੇ ਪਿੰਡ। ਤੇ ਫਾਦਰ ਦੀ ਕਿੰਨੀ ਉਮਰ ਹੋਏਗੀ ਤੇ ਮੁੰਡੇ ਦੀ ਕਿੰਨੀ ਹੋਏਗੀ? ਮੁੰਡਾ ਯੰਗ ਹੀ ਹੈ ਜੀ, ਫਾਦਰ ਦੀ ਉਮਰ ਤਕਰੀਬਨ 60 ਸਾਲ ਹੋਊਗੀ ਜੀ। ਤੇ ਜਿਹੜਾ ਬੱਚਾ ਇਹ ਵਿਆਹ ਹੈ? ਹਾਂਜੀ, ਮੁੰਡਾ ਮੈਰਿਡ ਆ ਜੀ, ਛੋਟੇ ਛੋਟੇ ਦੋ ਬੱਚੇ ਆ ਜੀ, ਦੋ ਬੇਟੇ। ਬੱਚੇ ਕੀ ਕੰਮ ਕਰ ਰਿਹਾ ਜੀ? ਇਹ ਮੁੰਡਾ ਲੋਕਲ ਹੀ ਆ, ਆਪਦਾ ਬਸ ਛੋਟਾ ਮਾਰਾ ਵਪਾਰ ਪੂਰ ਕਰਦਾ ਜੀ। ਡੈਡੀ ਇਹਦੇ ਕੀ ਕੰਮ ਕਰਦੇ? ਉਹ ਵੀ ਖੇਤੀਬਾੜੀ ਕਰਦੇ ਆ ਜੀ, ਖੇਤੀਬਾੜੀ ਕਰਦੇ ਆ। ਤੇ ਜਿਹਦੇ ਨਾਲ ਗੱਡੀ ਐਕਸੀਡੈਂਟ ਹੋਇਆ ਜੀ, ਉਹ ਫੜੇ ਗਏ ਜਾਂ ਫਰਾਰ ਹੋ ਗਏ? ਇਹ ਬੰਦੇ ਉਹ ਕੇਰਾਂ ਇੱਥੇ ਮੌਕੇ ਤੇ ਐਡਮਿਟ ਹੋਏ ਆ। ਇਸ ਤੋਂ ਬਾਅਦ ਉਹ ਇੱਥੋਂ ਮੇਰਾ ਖਿਆਲ ਛੁੱਟੀ ਵਗੈਰਾ ਲੈ ਕੇ ਵੈਸੇ ਕੇਰਾਂ ਇੱਥੋਂ ਚਲੇ ਗਏ ਆ। ਪੁਲਿਸ ਉਹਦਾ ਆਪਣੀ ਕਾਰਵਾਈ ਕਰ ਰਹੀ ਹੈ, ਕੇਰਾਂ ਉਹਨਾਂ ਨੂੰ ਕਰ ਰਹੀ ਹੈ ਰਾਉਂਡ ਅਪ। ਤੇ ਹੁਣ ਉਹਨਾਂ ਦੀ ਡੈਥ ਹੋ ਚੁੱਕੀ ਹੈ ਜੀ? ਹਾਂ ਇੱਥੇ ਜਦੋਂ ਹਸਪੀਟਲ ਚ ਐਡਮਿਟ ਕਰਾਏ ਆ ਜੀ ਮੌਕੇ ਤੇ ਅਸੀਂ ਉੱਥੇ ਐਸਐਫਐਸ ਵੀ ਪਹੁੰਚੀ ਹੈ ਐਸਐਫਐਸ ਵੀ ਤੇ ਸਮਾਜ ਸੇਵਾ ਸੁਸਾਇਟੀ ਵਾਲਿਆਂ ਨੂੰ ਫੋਨ ਕੀਤਾ, ਉਹ ਵੀ ਮੌਕੇ ਤੇ ਪਹੁੰਚੇ। ਖਬਰ ਮੋਗਾ ਤੋਂ ਹੈ, ਜਿੱਥੇ ਕਿ ਸਵੇਰੇ ਸਵੇਰੇ ਇੱਕ ਮੰਦਭਾਗੀ ਖਬਰ ਸਾਹਮਣੇ ਆਈ, ਜਿੱਥੇ ਦਿਨ ਚੜ੍ਹਦਿਆਂ ਹੀ ਇੱਕ ਪਰਿਵਾਰ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਜਦੋਂ ਸੜਕ ਹਾਦਸੇ ਵਿੱਚ ਪਿਓ ਪੁੱਤ ਦੀ ਮੌਤ ਹੋ ਗਈ। ਇਹ ਹਾਦਸਾ ਬੁੱਗੀ ਪੁਰਾਣਾ ਪਿੰਡ ਨੇੜੇ ਵਾਪਰਿਆ। ਮ੍ਰਿਤਕ ਪਿਓ ਪੁੱਤ ਮੋਗਾ ਦੇ ਪਿੰਡ ਮਹਿਰੋ ਦੇ ਨਾਲ ਜਿਹੜੇ ਉਹ ਸੰਬੰਧ ਰੱਖਦੇ ਸਨ। ਜਾਣਕਾਰੀ ਮੁਤਾਬਕ ਬੁੱਗੀਪੁਰਾ ਬਰਨਾਲਾ ਬਾਈਪਾਸ ਰੋਡ ਤੇ ਇੱਕ ਸਵਿਫਟ ਕਾਰ ਅਤੇ ਮੋਟਰਸਾਈਕਲ ਦੀ ਭਿਆਨਕ ਟੱਕਰ ਹੋ ਗਈ। ਹਾਦਸਾ ਇੰਨਾ ਖੌਫਨਾਕ ਸੀ ਕਿ ਮੋਟਰਸਾਈਕਲ ਤੇ ਜਾ ਰਹੇ ਪਿਓ ਪੁੱਤ
ਦੀ ਮੌਕੇ ਤੇ ਹੀ ਮੌਤ ਹੋ ਗਈ। ਹਾਦਸੇ ਮਗਰੋਂ ਕਾਰ ਚਾਲਕ ਉਹਨਾਂ ਦੀ ਮਦਦ ਕਰਨ ਦੀ ਬਜਾਏ ਉੱਥੋਂ ਫਰਾਰ ਹੋ ਗਿਆ। ਦੂਜੇ ਪਾਸੇ ਸਮਾਜ ਸੇਵੀ ਸੁਸਾਇਟੀ ਦੇ ਮੈਂਬਰਾਂ ਨੇ ਸੁਸਾਇਟੀ ਦੀ ਐਮਰਜੈਂਸੀ ਗੱਡੀ ਰਾਹੀਂ ਉਹਨਾਂ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ। ਲਾਸ਼ਾਂ ਨੂੰ ਮੋਗਾ ਦੇ ਸਿਵਲ ਹਸਪਤਾਲ ਦੇ ਮੋਰਚਰੀ ਦੇ ਵਿੱਚ ਰਖਾਇਆ ਗਿਆ ਅਤੇ ਪੁਲਿਸ ਅਗਲੀ ਕਾਰਵਾਈ ਜਿਹੜੀ ਉਹ ਕਰ ਰਹੀ ਹੈ। ਇਹ ਮੇਰਾ ਪਿੰਡ ਮਹਿਰੋਂ ਹੈ ਜੀ। ਸਾਡੇ ਮਹਿਰੋਂ ਤੋਂ ਹੀ ਦੋਨੇ ਰਹਿ ਰਹੇ ਨੇ, ਪਿਓ ਪੋਤੀ ਸੀਗੇ। ਇਹ ਆਪਦੇ ਕਿਸੇ ਨਿੱਜੀ ਕੰਮ ਲਈ ਆ ਰਹੇ ਸੀਗੇ ਮੋਗੇ ਨੂੰ। ਮੋਗੇ ਤੋਂ ਜਦੋਂ ਬੋਨਾ ਹੁੰਦੇ ਹੋਏ ਇਹ ਮੇਨ ਹਾਈਵੇ ਤੇ ਚੜੇ, ਉੱਥੇ ਇਹਨਾਂ ਦੇ ਐਕਸੀਡੈਂਟ ਮੌਕੇ ਤੇ ਹੋ ਗਿਆ। ਇਹ ਕਾਹਦੇ ਨਾਲ ਹੋਇਆ ਐਕਸੀਡੈਂਟ? ਇਹ ਕੋਈ ਸਵਿਫਟ ਕਾਰ ਇੱਕ ਆ ਰਹੀ ਸੀਗੀ, ਹਰਿਆਣਾ ਨੰਬਰ ਆ, ਬਾਹਰ ਦਾ ਨੰਬਰ ਆ ਜੀ। ਉਹ ਇਧਰੋਂ ਬਰਨਾਲਾ ਸਾਈਡ ਤੋਂ ਇਧਰ ਮੋਗਾ ਸਾਈਡ ਐਂਟਰ ਕਰ ਰਹੀ ਸੀਗੀ। ਤੇ ਕੀ ਇਹਨਾਂ ਦਾ ਨਾਮ ਵਗੈਰਾ ਪਤਾ ਤੁਹਾਨੂੰ? ਕੀ ਨਾਮ? ਹਾਂਜੀ, ਨਾਮ ਇਹ ਜਿਹੜਾ ਮੁੰਡਾ ਉਹਨਾਂ ਦਾ, ਇਹਦਾ ਨਾਮ ਹਰਪ੍ਰੀਤ ਸਿੰਘ ਹੈ। ਇਹਨਾਂ ਦਾ ਫਾਦਰ ਸੀ ਨਾਲ ਜਿਹੜਾ ਬੂਟਾ ਸਿੰਘ ਹੈ ਸਾਡੇ ਪਿੰਡ। ਤੇ ਫਾਦਰ ਦੀ ਕਿੰਨੀ ਉਮਰ ਹੋਏਗੀ ਤੇ ਮੁੰਡੇ ਦੀ ਕਿੰਨੀ ਹੋਏਗੀ? ਮੁੰਡਾ ਯੰਗ ਹੀ ਹੈ ਜੀ। ਫਾਦਰ ਦੀ ਉਮਰ ਤਕਰੀਬਨ 60 ਸਾਲ ਹੋਊਗੀ ਜੀ। ਤੇ ਜਿਹੜਾ ਬੱਚਾ ਇਹ ਵਿਆਹ ਹੈ? ਹਾਂਜੀ, ਮੁੰਡਾ ਮੈਰਿਡ ਆ ਜੀ। ਛੋਟੇ ਦੋ ਬੱਚੇ ਆ ਜੀ, ਦੋ ਬੇਟੇ ਬੱਚੇ ਕੀ ਕੰਮ ਕਰ ਰਿਹਾ ਜੀ? ਇਹ ਮੁੰਡਾ ਲੋਕਲ ਹੀ ਆ, ਆਪਦਾ ਬਸ ਛੋਟਾ ਮਾਰਾ ਵਪਾਰ ਕਰਦਾ ਜੀ। ਡੈਡੀ ਇਹਦੇ ਕੀ ਕੰਮ ਕਰਦੇ? ਉਹ ਵੀ ਖੇਤੀਬਾੜੀ ਕਰਦੇ ਆ ਜੀ, ਖੇਤੀਬਾੜੀ ਕਰਦੇ ਆ। ਤੇ ਜਿਹਦੇ ਨਾਲ ਗੱਡੀ ਐਕਸੀਡੈਂਟ ਹੋਇਆ ਜੀ, ਉਹ ਫੜੇ ਗਏ ਜਾਂ ਫਰਾਰ ਹੋ ਗਏ? ਇਹ ਬੰਦੇ ਉਹ ਕੇਰਾਂ ਇੱਥੇ ਮੌਕੇ ਤੇ ਐਡਮਿਟ ਹੋਏ ਆ। ਇਸ ਤੋਂ ਬਾਅਦ ਉਹ ਇੱਥੋਂ ਮੇਰਾ ਖਿਆਲ ਛੁੱਟੀ ਵਗੈਰਾ ਲੈ ਕੇ ਵੈਸੇ ਕੇਰਾਂ ਇੱਥੋਂ ਚਲੇ ਗਏ ਆ। ਪੁਲਿਸ ਉਹਦਾ ਆਪਣੀ ਕਾਰਵਾਈ ਕਰ ਰਹੀ ਹੈ, ਕੇਰਾਂ ਉਹਨਾਂ ਨੂੰ ਕਰ ਰਹੀ ਹੈ ਰਾਉਂਡ ਅਪ। ਤੇ ਹੁਣ ਉਹਨਾਂ ਦੀ ਡੈਥ ਹੋ ਚੁੱਕੀ ਹੈ ਜੀ? ਹਾਂ, ਇੱਥੇ ਜਦੋਂ ਹਸਪੀਟਲ 'ਚ ਐਡਮਿਟ ਕਰਾਏ ਆ ਜੀ, ਮੌਕੇ ਤੇ ਅਸੀਂ ਉੱਥੇ ਐਸਐਫਐਸ ਵੀ ਪਹੁੰਚੀ ਹੈ, ਐਸਐਫਐਸ ਵੀ, ਤੇ ਸਮਾਜ ਸੇਵਾ ਸੁਸਾਇਟੀ ਵਾਲਿਆਂ ਨੂੰ ਫੋਨ ਕੀਤਾ, ਉਹ ਵੀ ਮੌਕੇ ਤੇ ਪਹੁੰਚੇ। ਖਬਰ ਮੋਗਾ ਤੋਂ ਹੈ, ਜਿੱਥੇ ਕਿ ਸਵੇਰੇ ਇੱਕ ਮੰਦਭਾਗੀ ਖਬਰ ਸਾਹਮਣੇ ਆਈ, ਜਿੱਥੇ ਦਿਨ ਚੜ੍ਹਦਿਆਂ ਹੀ ਇੱਕ ਪਰਿਵਾਰ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਜਦੋਂ ਸੜਕ ਹਾਦਸੇ ਵਿੱਚ ਪਿਓ ਪੁੱਤ ਦੀ ਮੌਤ ਹੋ ਗਈ। ਇਹ ਹਾਦਸਾ ਬੁੱਗੀ ਪੁਰਾਣਾ ਪਿੰਡ ਨੇੜੇ ਵਾਪਰਿਆ। ਮ੍ਰਿਤਕ ਪਿਓ ਪੁੱਤ ਮੋਗਾ ਦੇ ਪਿੰਡ ਮਹਿਰੋ ਦੇ ਨਾਲ ਜਿਹੜੇ ਉਹ ਸੰਬੰਧ ਰੱਖਦੇ ਸਨ। ਜਾਣਕਾਰੀ ਮੁਤਾਬਕ ਬੁੱਗੀਪੁਰਾ ਬਰਨਾਲਾ ਬਾਈਪਾਸ ਰੋਡ ਤੇ ਇੱਕ ਸਵਿਫਟ ਕਾਰ ਅਤੇ ਮੋਟਰਸਾਈਕਲ ਦੀ ਭਿਆਨਕ ਟੱਕਰ ਹੋ ਗਈ। ਹਾਦਸਾ ਇੰਨਾ ਖੌਫਨਾਕ ਸੀ ਕਿ ਮੋਟਰਸਾਈਕਲ ਤੇ ਜਾ ਰਹੇ ਪਿਓ ਪੁੱਤ ਦੀ ਮੌਕੇ ਤੇ ਹੀ ਮੌਤ ਹੋ ਗਈ। ਹਾਦਸੇ ਮਗਰੋਂ ਕਾਰ ਚਾਲਕ ਉਹਨਾਂ ਦੀ ਮਦਦ ਕਰਨ ਦੀ ਬਜਾਏ ਉੱਥੋਂ ਫਰਾਰ ਹੋ ਗਿਆ। ਦੂਜੇ ਪਾਸੇ ਸਮਾਜ ਸੇਵੀ ਸੁਸਾਇਟੀ ਦੇ ਮੈਂਬਰਾਂ ਨੇ ਸੁਸਾਇਟੀ ਦੀ ਐਮਰਜੈਂਸੀ ਗੱਡੀ ਰਾਹੀਂ ਉਹਨਾਂ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ। ਲਾਸ਼ਾਂ ਨੂੰ ਮੋਗਾ ਦੇ ਸਿਵਲ ਹਸਪਤਾਲ ਦੇ ਮੋਰਚਰੀ ਦੇ ਵਿੱਚ ਰਖਾਇਆ ਗਿਆ ਅਤੇ ਪੁਲਿਸ ਅਗਲੀ ਕਾਰਵਾਈ ਜਿਹੜੀ ਉਹ ਕਰ ਰਹੀ ਹੈ। ਇਹ ਮੇਰਾ ਪਿੰਡ ਮਹਿਰੋਂ ਹੈ ਜੀ। ਸਾਡੇ ਮਹਿਰੋਂ ਤੋਂ ਹੀ ਦੋਨੇ ਰਹਿ ਰਹੇ ਨੇ, ਪਿਓ ਪੋਤੀ ਸੀਗੇ। ਇਹ ਆਪਦੇ ਕਿਸੇ ਨਿੱਜੀ ਕੰਮ ਲਈ ਆ ਰਹੇ ਸੀਗੇ ਮੋਗੇ ਨੂੰ। ਮੋਗੇ ਤੋਂ ਜਦੋਂ ਬੋਨਾ ਹੁੰਦੇ ਹੋਏ ਇਹ ਮੇਨ ਹਾਈਵੇ ਤੇ ਚੜੇ, ਉੱਥੇ ਇਹਨਾਂ ਦੇ ਐਕਸੀਡੈਂਟ ਮੌਕੇ ਤੇ ਹੋ ਗਿਆ। ਇਹ ਕਾਹਦੇ ਨਾਲ ਹੋਇਆ ਐਕਸੀਡੈਂਟ? ਇਹ ਕੋਈ ਸਵਿਫਟ ਕਾਰ ਇੱਕ ਆ ਰਹੀ ਸੀਗੀ, ਹਰਿਆਣਾ ਨੰਬਰ ਆ, ਬਾਹਰ ਦਾ ਨੰਬਰ ਆ ਜੀ। ਉਹ ਇਧਰੋਂ ਬਰਨਾਲਾ ਸਾਈਡ ਤੋਂ ਇਧਰ ਮੋਗਾ ਸਾਈਡ ਐਂਟਰ ਕਰ ਰਹੀ ਸੀਗੀ। ਤੇ ਕੀ ਇਹਨਾਂ ਦਾ ਨਾਮ ਵਗੈਰਾ ਪਤਾ ਤੁਹਾਨੂੰ? ਕੀ ਨਾਮ? ਹਾਂਜੀ, ਨਾਮ ਇਹ ਜਿਹੜਾ ਮੁੰਡਾ ਉਹਨਾਂ ਦਾ, ਇਹਦਾ ਨਾਮ ਹਰਪ੍ਰੀਤ ਸਿੰਘ ਹੈ। ਇਹਨਾਂ ਦਾ ਫਾਦਰ ਸੀ ਨਾਲ ਜਿਹੜਾ ਬੂਟਾ ਸਿੰਘ ਹੈ ਸਾਡੇ ਪਿੰਡ। ਤੇ ਫਾਦਰ ਦੀ ਕਿੰਨੀ ਉਮਰ ਹੋਏਗੀ ਤੇ ਮੁੰਡੇ ਦੀ ਕਿੰਨੀ ਹੋਏਗੀ? ਮੁੰਡਾ ਯੰਗ ਹੀ ਹੈ ਜੀ। ਫਾਦਰ ਦੀ ਉਮਰ ਤਕਰੀਬਨ 60 ਸਾਲ ਹੋਊਗੀ ਜੀ। ਤੇ ਜਿਹੜਾ ਬੱਚਾ ਇਹ ਵਿਆਹ ਹੈ? ਹਾਂਜੀ, ਮੁੰਡਾ ਮੈਰਿਡ ਆ ਜੀ। ਛੋਟੇ ਦੋ ਬੱਚੇ ਆ ਜੀ, ਦੋ ਬੇਟੇ। ਬੱਚੇ ਕੀ ਕੰਮ ਕਰ ਰਿਹਾ ਜੀ? ਇਹ ਮੁੰਡਾ ਲੋਕਲ ਹੀ ਆ, ਆਪਦਾ ਬਸ ਛੋਟਾ ਮਾਰਾ ਵਪਾਰ ਕਰਦਾ ਜੀ। ਡੈਡੀ ਇਹਦੇ ਕੀ ਕੰਮ ਕਰਦੇ? ਉਹ ਵੀ ਖੇਤੀਬਾੜੀ ਕਰਦੇ ਆ ਜੀ, ਖੇਤੀਬਾੜੀ ਕਰਦੇ ਆ। ਤੇ ਜਿਹਦੇ ਨਾਲ ਗੱਡੀ ਐਕਸੀਡੈਂਟ ਹੋਇਆ ਜੀ, ਉਹ ਫੜੇ ਗਏ ਜਾਂ ਫਰਾਰ ਹੋ ਗਏ? ਇਹ ਬੰਦੇ ਉਹ ਕੇਰਾਂ ਇੱਥੇ ਮੌਕੇ ਤੇ ਐਡਮਿਟ ਹੋਏ ਆ। ਇਸ ਤੋਂ ਬਾਅਦ ਉਹ ਇੱਥੋਂ ਮੇਰਾ ਖਿਆਲ ਛੁੱਟੀ ਵਗੈਰਾ ਲੈ ਕੇ ਵੈਸੇ ਕੇਰਾਂ ਇੱਥੋਂ ਚਲੇ ਗਏ ਆ। ਪੁਲਿਸ ਉਹਦਾ ਆਪਣੀ ਕਾਰਵਾਈ ਕਰ ਰਹੀ ਹੈ, ਕੇਰਾਂ ਉਹਨਾਂ ਨੂੰ ਕਰ ਰਹੀ ਹੈ ਰਾਉਂਡ ਅਪ। ਤੇ ਹੁਣ ਉਹਨਾਂ ਦੀ ਡੈਥ ਹੋ ਚੁੱਕੀ ਹੈ ਜੀ? ਹਾਂ, ਇੱਥੇ ਜਦੋਂ ਹਸਪੀਟਲ 'ਚ ਐਡਮਿਟ ਕਰਾਏ ਆ ਜੀ, ਮੌਕੇ ਤੇ ਅਸੀਂ ਉੱਥੇ ਐਸਐਫਐਸ ਵੀ ਪਹੁੰਚੀ ਹੈ, ਐਸਐਫਐਸ ਵੀ, ਤੇ ਸਮਾਜ ਸੇਵਾ ਸੁਸਾਇਟੀ ਵਾਲਿਆਂ ਨੂੰ ਫੋਨ ਕੀਤਾ, ਉਹ ਵੀ ਮੌਕੇ ਤੇ ਪਹੁੰਚੇ। ਖਬਰ ਮੋਗਾ ਤੋਂ ਹੈ, ਜਿੱਥੇ ਕਿ ਸਵੇਰੇ ਇੱਕ ਮੰਦਭਾਗੀ ਖਬਰ ਸਾਹਮਣੇ ਆਈ, ਜਿੱਥੇ ਦਿਨ ਚੜ੍ਹਦਿਆਂ ਹੀ ਇੱਕ ਪਰਿਵਾਰ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਜਦੋਂ ਸੜਕ ਹਾਦਸੇ ਵਿੱਚ ਪਿਓ ਪੁੱਤ ਦੀ ਮੌਤ ਹੋ ਗਈ। ਇਹ ਹਾਦਸਾ ਬੁੱਗੀ ਪੁਰਾਣਾ ਪਿੰਡ ਨੇੜੇ ਵਾਪਰਿਆ। ਮ੍ਰਿਤਕ ਪਿਓ ਪੁੱਤ ਮੋਗਾ ਦੇ ਪਿੰਡ ਮਹਿਰੋ ਦੇ ਨਾਲ ਜਿਹੜੇ ਉਹ ਸੰਬੰਧ ਰੱਖਦੇ ਸਨ। ਜਾਣਕਾਰੀ ਮੁਤਾਬਕ ਬੁੱਗੀਪੁਰਾ ਬਰਨਾਲਾ ਬਾਈਪਾਸ ਰੋਡ ਤੇ ਇੱਕ ਸਵਿਫਟ ਕਾਰ ਅਤੇ ਮੋਟਰਸਾਈਕਲ ਦੀ ਭਿਆਨਕ ਟੱਕਰ ਹੋ ਗਈ। ਹਾਦਸਾ ਇੰਨਾ ਖੌਫਨਾਕ ਸੀ ਕਿ ਮੋਟਰਸਾਈਕਲ ਤੇ ਜਾ ਰਹੇ ਪਿਓ ਪੁੱਤ ਦੀ ਮੌਕੇ ਤੇ ਹੀ ਮੌਤ ਹੋ ਗਈ। ਹਾਦਸੇ ਮਗਰੋਂ ਕਾਰ ਚਾਲਕ ਉਹਨਾਂ ਦੀ ਮਦਦ ਕਰਨ ਦੀ ਬਜਾਏ ਉੱਥੋਂ ਫਰਾਰ ਹੋ ਗਿਆ। ਦੂਜੇ ਪਾਸੇ ਸਮਾਜ ਸੇਵੀ ਸੁਸਾਇਟੀ ਦੇ ਮੈਂਬਰਾਂ ਨੇ ਸੁਸਾਇਟੀ ਦੀ ਐਮਰਜੈਂਸੀ ਗੱਡੀ ਰਾਹੀਂ ਉਹਨਾਂ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ। ਲਾਸ਼ਾਂ ਨੂੰ ਮੋਗਾ ਦੇ ਸਿਵਲ ਹਸਪਤਾਲ ਦੇ ਮੋਰਚਰੀ ਦੇ ਵਿੱਚ ਰਖਾਇਆ ਗਿਆ ਅਤੇ ਪੁਲਿਸ ਅਗਲੀ ਕਾਰਵਾਈ ਜਿਹੜੀ ਉਹ ਕਰ ਰਹੀ ਹੈ। ਇਹ ਮੇਰਾ ਪਿੰਡ ਮਹਿਰੋਂ ਹੈ ਜੀ। ਸਾਡੇ ਮਹਿਰੋਂ ਤੋਂ ਹੀ ਦੋਨੇ ਰਹਿ ਰਹੇ ਨੇ, ਪਿਓ ਪੋਤੀ ਸੀਗੇ। ਇਹ ਆਪਦੇ ਕਿਸੇ ਨਿੱਜੀ ਕੰਮ ਲਈ ਆ ਰਹੇ ਸੀਗੇ ਮੋਗੇ ਨੂੰ। ਮੋਗੇ ਤੋਂ ਜਦੋਂ ਬੋਨਾ ਹੁੰਦੇ ਹੋਏ ਇਹ ਮੇਨ ਹਾਈਵੇ ਤੇ ਚੜੇ, ਉੱਥੇ ਇਹਨਾਂ ਦੇ ਐਕਸੀਡੈਂਟ ਮੌਕੇ ਤੇ ਹੋ ਗਏ। ਇਹ ਕਾਹਦੇ ਨਾਲ ਹੋਇਆ ਐਕਸੀਡੈਂਟ? ਇਹ ਕੋਈ ਸਵਿਫਟ ਕਾਰ ਇੱਕ ਆ ਰਹੀ ਸੀਗੀ, ਹਰਿਆਣਾ ਨੰਬਰ ਆ, ਬਾਹਰ ਦਾ ਨੰਬਰ ਆ ਜੀ।
ਉਹ ਇਧਰੋਂ ਬਰਨਾਲਾ ਸਾਈਡ ਤੋਂ ਇਧਰ ਮੋਗਾ ਸਾਈਡ ਐਂਟਰ ਕਰ ਰਹੀ ਸੀ। ਤੇ ਕੀ ਇਹਨਾਂ ਦਾ ਨਾਮ ਵਗੈਰਾ ਪਤਾ ਤੁਹਾਨੂੰ, ਕੀ ਨਾਮ? ਹਾਂਜੀ, ਨਾਮ ਇਹ ਜਿਹੜਾ ਮੁੰਡਾ ਉਹਨਾਂ ਦਾ, ਇਹਦਾ ਨਾਮ ਹਰਪ੍ਰੀਤ ਸਿੰਘ ਹੈ। ਇਹਨਾਂ ਦਾ ਫਾਦਰ ਸੀ ਨਾਲ ਜਿਹੜਾ ਬੂਟਾ ਸਿੰਘ ਹੈ ਜੀ ਸਾਡੇ ਪਿੰਡ। ਤੇ ਫਾਦਰ ਦੀ ਕਿੰਨੀ ਉਮਰ ਹੋਏਗੀ ਤੇ ਮੁੰਡੇ ਦੀ ਕਿੰਨੀ ਹੋਏਗੀ? ਮੁੰਡਾ ਯੰਗ ਹੀ ਹੈ ਜੀ, ਫਾਦਰ ਦੀ ਉਮਰ ਤਕਰੀਬਨ 60 ਸਾਲ ਹੋਊਗੀ ਜੀ। ਤੇ ਜਿਹੜਾ ਬੱਚਾ ਇਹ ਵਿਆਹ ਹੈ ਜੀ? ਹਾਂਜੀ, ਮੁੰਡਾ ਮੈਰਿਡ ਆ ਜੀ, ਛੋਟੇ ਦੋ ਬੱਚੇ ਆ ਜੀ, ਦੋ ਕਿੱਥੇ ਬੇਟੇ ਵੱਲੋਂ ਨੇ। ਕੀ ਕੰਮ ਕਰ ਰਿਹਾ ਜੀ? ਇਹ ਮੁੰਡਾ ਲੋਕਲ ਹੀ ਆ, ਆਪਦਾ ਬਸ ਛੋਟਾ ਮਾਰਾ ਤੇ ਵਪਾਰ ਕਰਦਾ ਜੀ। ਡੈਡੀ ਇਹਦੇ ਕੀ ਕੰਮ ਕਰਦੇ? ਉਹ ਵੀ ਖੇਤੀਬਾੜੀ ਕਰਦੇ ਆ ਜੀ, ਖੇਤੀਬਾੜੀ ਕਰਦੇ ਆ। ਤੇ ਜਿਹਦੇ ਨਾਲ ਗੱਡੀ ਐਕਸੀਡੈਂਟ ਹੋਇਆ ਜੀ, ਉਹ ਫੜੇ ਗਏ ਜਾਂ ਫਰਾਰ ਹੋ ਗਏ? ਇਹ ਬੰਦੇ ਉਹ ਕੇਰਾਂ ਇੱਥੇ ਮੌਕੇ ਤੇ ਐਡਮਿਟ ਹੋਏ ਆ। ਇਸ ਤੋਂ ਬਾਅਦ ਉਹ ਇੱਥੋਂ ਮੇਰਾ ਖਿਆਲ ਛੁੱਟੀ ਵਗੈਰਾ ਲੈ ਕੇ ਵੈਸੇ ਕੇਰਾਂ ਇੱਥੋਂ ਚਲੇ ਗਏ ਆ। ਪੁਲਿਸ ਉਹਦਾ ਆਪਣੀ ਕਾਰਵਾਈ ਕਰ ਰਹੀ ਹੈ, ਕੇਰਾਂ ਉਹਨਾਂ ਨੂੰ ਕਰ ਰਹੀ ਹੈ ਰਾਉਂਡ ਅਪ। ਤੇ ਹੁਣ ਉਹਨਾਂ ਦੀ ਡੈਥ ਹੋ ਚੁੱਕੀ ਹੈ ਜੀ? ਹਾਂ, ਇੱਥੇ ਜਦੋਂ ਹਸਪੀਟਲ ਚ ਐਡਮਿਟ ਕਰਾਏ ਆ ਜੀ, ਮੌਕੇ ਤੇ ਅਸੀਂ ਉੱਥੇ ਐਸਐਫਐਸ ਵੀ ਪਹੁੰਚੀ ਹੈ, ਐਸਐਫਐਸ ਵੀ, ਤੇ ਸਮਾਜ ਸੇਵਾ ਸੁਸਾਇਟੀ ਵਾਲਿਆਂ ਨੂੰ ਫੋਨ ਕੀਤਾ, ਉਹ ਵੀ ਮੌਕੇ ਤੇ ਪਹੁੰਚੇ। ਖਬਰ ਮੋਗਾ ਤੋਂ ਹੈ, ਜਿੱਥੇ ਕਿ ਸਵੇਰੇ ਇੱਕ ਮੰਦਭਾਗੀ ਖਬਰ ਸਾਹਮਣੇ ਆਈ, ਜਿੱਥੇ ਦਿਨ ਚੜ੍ਹਦਿਆਂ ਹੀ ਇੱਕ ਪਰਿਵਾਰ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਜਦੋਂ ਸੜਕ ਹਾਦਸੇ ਵਿੱਚ ਪਿਓ ਪੁੱਤ ਦੀ ਮੌਤ ਹੋ ਗਈ। ਇਹ ਹਾਦਸਾ ਬੁੱਗੀ ਪੁਰਾਣਾ ਪਿੰਡ ਨੇੜੇ ਵਾਪਰਿਆ। ਮ੍ਰਿਤਕ ਪਿਓ ਪੁੱਤ ਮੋਗਾ ਦੇ ਪਿੰਡ ਮਹਿਰੋ ਦੇ ਨਾਲ ਜਿਹੜੇ ਉਹ ਸੰਬੰਧ ਰੱਖਦੇ ਸਨ। ਜਾਣਕਾਰੀ ਮੁਤਾਬਕ ਬੁੱਗੀਪੁਰਾ ਬਰਨਾਲਾ ਬਾਈਪਾਸ ਰੋਡ ਤੇ ਇੱਕ ਸਵਿਫਟ ਕਾਰ ਅਤੇ ਮੋਟਰਸਾਈਕਲ ਦੀ ਭਿਆਨਕ ਟੱਕਰ ਹੋ ਗਈ। ਹਾਦਸਾ ਇੰਨਾ ਖੌਫਨਾਕ ਸੀ ਕਿ ਮੋਟਰਸਾਈਕਲ ਤੇ ਜਾ ਰਹੇ ਪਿਓ ਪੁੱਤ ਦੀ ਮੌਕੇ ਤੇ ਹੀ ਮੌਤ ਹੋ ਗਈ। ਹਾਦਸੇ ਮਗਰੋਂ ਕਾਰ ਚਾਲਕ ਉਹਨਾਂ ਦੀ ਮਦਦ ਕਰਨ ਦੀ ਬਜਾਏ ਉੱਥੋਂ ਫਰਾਰ ਹੋ ਗਿਆ। ਦੂਜੇ ਪਾਸੇ ਸਮਾਜ ਸੇਵੀ ਸੁਸਾਇਟੀ ਦੇ ਮੈਂਬਰਾਂ ਨੇ ਸੁਸਾਇਟੀ ਦੀ ਐਮਰਜੈਂਸੀ ਗੱਡੀ ਰਾਹੀਂ ਉਹਨਾਂ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ। ਲਾਸ਼ਾਂ ਨੂੰ ਮੋਗਾ ਦੇ ਸਿਵਲ ਹਸਪਤਾਲ ਦੇ ਮੋਰਚਰੀ ਦੇ ਵਿੱਚ ਰਖਾਇਆ ਗਿਆ ਅਤੇ ਪੁਲਿਸ ਅਗਲੀ ਕਾਰਵਾਈ ਜਿਹੜੀ ਉਹ ਕਰ ਰਹੀ ਹੈ। ਇਹ ਮੇਰਾ ਪਿੰਡ ਮਹਿਰੋਂ ਹੈ ਜੀ, ਸਾਡੇ ਮਹਿਰੋਂ ਤੋਂ ਹੀ ਦੋਨੇ ਰਹਿ ਰਹੇ ਨੇ, ਪਿਓ ਪੁੱਤ ਹੀ ਸੀਗੇ। ਇਹ ਆਪਦੇ ਕਿਸੇ ਨਿੱਜੀ ਕੰਮ ਲਈ ਆ ਰਹੇ ਸੀਗੇ ਮੋਗੇ ਨੂੰ। ਮੋਗੇ ਤੋਂ ਜਦੋਂ ਬੋਨਾ ਹੁੰਦੇ ਹੋਏ ਇਹ ਮੇਨ ਹਾਈਵੇ ਤੇ ਚੜੇ, ਉੱਥੇ ਇਹਨਾਂ ਦੇ ਐਕਸੀਡੈਂਟ ਮੌਕੇ ਤੇ ਹੋ ਗਏ। ਤੇ ਕਾਹਦੇ ਨਾਲ ਹੋਇਆ ਐਕਸੀਡੈਂਟ ਪਤਾ? ਇਹ ਕੋਈ ਸਵਿਫਟ ਕਾਰ ਇੱਕ ਆ ਰਹੀ ਸੀਗੀ, ਹਰਿਆਣਾ ਨੰਬਰ ਆ, ਬਾਹਰ ਦਾ ਨੰਬਰ ਆ ਜੀ। ਉਹ ਇਧਰੋਂ ਬਰਨਾਲਾ ਸਾਈਡ ਤੋਂ ਇਧਰ ਮੋਗਾ ਸਾਈਡ ਐਂਟਰ ਕਰ ਰਹੀ ਸੀਗੀ। ਤੇ ਕੀ ਇਹਨਾਂ ਦਾ ਨਾਮ ਵਗੈਰਾ ਪਤਾ ਤੁਹਾਨੂੰ, ਕੀ ਨਾਮ? ਹਾਂਜੀ, ਨਾਮ ਇਹ ਜਿਹੜਾ ਮੁੰਡਾ ਉਹਨਾਂ ਦਾ, ਇਹਦਾ ਨਾਮ ਹਰਪ੍ਰੀਤ ਸਿੰਘ ਹੈ। ਇਹਨਾਂ ਦਾ ਫਾਦਰ ਸੀ ਨਾਲ ਜਿਹੜਾ ਬੂਟਾ ਸਿੰਘ ਹੈ ਸਾਡੇ ਪਿੰਡ। ਤੇ ਫਾਦਰ ਦੀ ਕਿੰਨੀ ਉਮਰ ਹੋਏਗੀ ਤੇ ਮੁੰਡੇ ਦੀ ਕਿੰਨੀ ਹੋਏਗੀ? ਮੁੰਡਾ ਯੰਗ ਹੀ ਹੈ ਜੀ, ਫਾਦਰ ਦੀ ਉਮਰ ਤਕਰੀਬਨ 60 ਸਾਲ ਹੋਊਗੀ ਜੀ। ਤੇ ਜਿਹੜਾ ਬੱਚਾ ਇਹ ਵਿਆਹ ਹੈ ਜੀ? ਹਾਂਜੀ, ਮੁੰਡਾ ਮੈਰਿਡ ਆ ਜੀ, ਛੋਟੇ ਦੋ ਬੱਚੇ ਆ ਜੀ, ਦੋ ਬੇਟੇ ਕਿੱਥੇ ਵੱਲੋਂ ਕੀ ਕੰਮ ਕਰ ਰਿਹਾ ਜੀ? ਇਹ ਮੁੰਡਾ ਲੋਕਲ ਹੀ ਆ, ਆਪਦਾ ਬਸ ਛੋਟਾ ਮਾਰਾ ਵਪਾਰ ਕਰਦਾ ਜੀ। ਡੈਡੀ ਇਹਦੇ ਕੀ ਕੰਮ ਕਰਦੇ? ਉਹ ਵੀ ਖੇਤੀਬਾੜੀ ਕਰਦੇ ਆ ਜੀ, ਖੇਤੀਬਾੜੀ ਕਰਦੇ ਆ। ਤੇ ਜਿਹਦੇ ਨਾਲ ਗੱਡੀ ਐਕਸੀਡੈਂਟ ਹੋਇਆ ਜੀ, ਉਹ ਫੜੇ ਗਏ ਜਾਂ ਫਰਾਰ ਹੋ ਗਏ? ਇਹ ਬੰਦੇ ਉਹ ਕੇਰਾਂ ਇੱਥੇ ਮੌਕੇ ਤੇ ਐਡਮਿਟ ਹੋਏ ਆ। ਇਸ ਤੋਂ ਬਾਅਦ ਉਹ ਇੱਥੋਂ ਮੇਰਾ ਖਿਆਲ ਛੁੱਟੀ ਵਗੈਰਾ ਲੈ ਕੇ ਵੈਸੇ ਕੇਰਾਂ ਇੱਥੋਂ ਚਲੇ ਗਏ ਆ। ਪੁਲਿਸ ਉਹਦਾ ਆਪਣੀ ਕਾਰਵਾਈ ਕਰ ਰਹੀ ਹੈ, ਕੇਰਾਂ ਉਹਨਾਂ ਨੂੰ ਕਰ ਰਹੀ ਹੈ ਰਾਉਂਡ ਅਪ। ਤੇ ਹੁਣ ਉਹਨਾਂ ਦੀ ਡੈਥ ਹੋ ਚੁੱਕੀ ਹੈ ਜੀ? ਹਾਂ, ਇੱਥੇ ਜਦੋਂ ਹਸਪੀਟਲ ਚ ਐਡਮਿਟ ਕਰਾਏ ਆ ਜੀ, ਮੌਕੇ ਤੇ ਅਸੀਂ ਉੱਥੇ ਐਸਐਫਐਸ ਵੀ ਪਹੁੰਚੀ ਹੈ, ਐਸਐਫਐਸ ਵੀ, ਤੇ ਸਮਾਜ ਸੇਵਾ ਸੁਸਾਇਟੀ ਵਾਲਿਆਂ ਨੂੰ ਫੋਨ ਕੀਤਾ, ਉਹ ਵੀ ਮੌਕੇ ਤੇ ਪਹੁੰਚੇ। ਖਬਰ ਮੋਗਾ ਤੋਂ ਹੈ, ਜਿੱਥੇ ਕਿ ਸਵੇਰੇ ਇੱਕ ਮੰਦਭਾਗੀ ਖਬਰ ਸਾਹਮਣੇ ਆਈ, ਜਿੱਥੇ ਦਿਨ ਚੜ੍ਹਦਿਆਂ ਹੀ ਇੱਕ ਪਰਿਵਾਰ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਜਦੋਂ ਸੜਕ ਹਾਦਸੇ ਵਿੱਚ ਪਿਓ ਪੁੱਤ ਦੀ ਮੌਤ ਹੋ ਗਈ। ਇਹ ਹਾਦਸਾ ਬੁੱਗੀ ਪੁਰਾਣਾ ਪਿੰਡ ਨੇੜੇ ਵਾਪਰਿਆ। ਮ੍ਰਿਤਕ ਪਿਓ ਪੁੱਤ ਮੋਗਾ ਦੇ ਪਿੰਡ ਮਹਿਰੋ ਦੇ ਨਾਲ ਜਿਹੜੇ ਉਹ ਸੰਬੰਧ ਰੱਖਦੇ ਸਨ। ਜਾਣਕਾਰੀ ਮੁਤਾਬਕ ਬੁੱਗੀਪੁਰਾ ਬਰਨਾਲਾ ਬਾਈਪਾਸ ਰੋਡ ਤੇ ਇੱਕ ਸਵਿਫਟ ਕਾਰ ਅਤੇ ਮੋਟਰਸਾਈਕਲ ਦੀ ਭਿਆਨਕ ਟੱਕਰ ਹੋ ਗਈ। ਹਾਦਸਾ ਇੰਨਾ ਖੌਫਨਾਕ ਸੀ ਕਿ ਮੋਟਰਸਾਈਕਲ ਤੇ ਜਾ ਰਹੇ ਪਿਓ ਪੁੱਤ ਦੀ ਮੌਕੇ ਤੇ ਹੀ ਮੌਤ ਹੋ ਗਈ। ਹਾਦਸੇ ਮਗਰੋਂ ਕਾਰ ਚਾਲਕ ਉਹਨਾਂ ਦੀ ਮਦਦ ਕਰਨ ਦੀ ਬਜਾਏ ਉੱਥੋਂ ਫਰਾਰ ਹੋ ਗਿਆ। ਦੂਜੇ ਪਾਸੇ ਸਮਾਜ ਸੇਵੀ ਸੁਸਾਇਟੀ ਦੇ ਮੈਂਬਰਾਂ ਨੇ ਸੁਸਾਇਟੀ ਦੀ ਐਮਰਜੈਂਸੀ ਗੱਡੀ ਰਾਹੀਂ ਉਹਨਾਂ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ। ਲਾਸ਼ਾਂ ਨੂੰ ਮੋਗਾ ਦੇ ਸਿਵਲ ਹਸਪਤਾਲ ਦੇ ਮੋਰਚਰੀ ਦੇ ਵਿੱਚ ਰਖਾਇਆ ਗਿਆ ਅਤੇ ਪੁਲਿਸ ਅਗਲੀ ਕਾਰਵਾਈ ਜਿਹੜੀ ਉਹ ਕਰ ਰਹੀ ਹੈ। ਇਹ ਮੇਰਾ ਪਿੰਡ ਮਹਿਰੋਂ ਹੈ ਜੀ, ਸਾਡੇ ਮਹਿਰੋਂ ਤੋਂ ਹੀ ਦੋਨੇ ਰਹਿ ਰਹੇ ਨੇ, ਪਿਓ ਪੁੱਤ ਹੀ ਸੀਗੇ। ਇਹ ਆਪਦੇ ਕਿਸੇ ਨਿੱਜੀ ਕੰਮ ਲਈ ਆ ਰਹੇ ਸੀਗੇ ਮੋਗੇ ਨੂੰ। ਮੋਗੇ ਤੋਂ ਜਦੋਂ ਬੋਨਾ ਹੁੰਦੇ ਹੋਏ ਇਹ ਮੇਨ ਹਾਈਵੇ ਤੇ ਚੜੇ, ਉੱਥੇ ਇਹਨਾਂ ਦੇ ਐਕਸੀਡੈਂਟ ਮੌਕੇ ਤੇ ਹੋ ਗਏ। ਤੇ ਕਾਹਦੇ ਨਾਲ ਹੋਇਆ ਐਕਸੀਡੈਂਟ ਪਤਾ? ਇਹ ਕੋਈ ਸਵਿਫਟ ਕਾਰ ਇੱਕ ਆ ਰਹੀ ਸੀਗੀ, ਹਰਿਆਣਾ ਨੰਬਰ ਆ, ਬਾਹਰ ਦਾ ਨੰਬਰ ਆ ਜੀ। ਉਹ ਇਧਰੋਂ ਬਰਨਾਲਾ ਸਾਈਡ ਤੋਂ ਇਧਰ ਮੋਗਾ ਸਾਈਡ ਐਂਟਰ ਕਰ ਰਹੀ ਸੀਗੀ। ਤੇ ਕੀ ਇਹਨਾਂ ਦਾ ਨਾਮ ਵਗੈਰਾ ਪਤਾ ਤੁਹਾਨੂੰ, ਕੀ ਨਾਮ? ਹਾਂਜੀ, ਨਾਮ ਇਹ ਜਿਹੜਾ ਮੁੰਡਾ ਉਹਨਾਂ ਦਾ, ਇਹਦਾ ਨਾਮ ਹਰਪ੍ਰੀਤ ਸਿੰਘ ਹੈ। ਇਹਨਾਂ ਦਾ ਫਾਦਰ ਸੀ ਨਾਲ ਜਿਹੜਾ ਬੂਟਾ ਸਿੰਘ ਹੈ ਸਾਡੇ ਪਿੰਡ। ਤੇ ਫਾਦਰ ਦੀ ਕਿੰਨੀ ਉਮਰ ਹੋਏਗੀ ਤੇ ਮੁੰਡੇ ਦੀ ਕਿੰਨੀ ਹੋਏਗੀ? ਮੁੰਡਾ ਯੰਗ ਹੀ ਹੈ ਜੀ, ਫਾਦਰ ਦੀ ਉਮਰ ਤਕਰੀਬਨ 60 ਸਾਲ ਹੋਊਗੀ ਜੀ। ਤੇ ਜਿਹੜਾ ਬੱਚਾ ਇਹ ਵਿਆਹ ਹੈ ਜੀ? ਹਾਂਜੀ, ਮੁੰਡਾ ਮੈਰਿਡ ਆ ਜੀ, ਛੋਟੇ ਦੋ ਬੱਚੇ ਆ ਜੀ, ਦੋ ਬੇਟੇ ਨੇ। ਕੀ ਕੰਮ ਕਰ ਰਿਹਾ ਜੀ? ਇਹ ਮੁੰਡਾ ਲੋਕਲ ਹੀ ਆ, ਆਪਦਾ ਬਸ ਛੋਟਾ ਮਾਰਾ ਵਪਾਰ ਕਰਦਾ ਜੀ। ਡੈਡੀ ਇਹਦੇ ਕੀ ਕੰਮ ਕਰਦੇ? ਉਹ ਵੀ ਖੇਤੀਬਾੜੀ ਕਰਦੇ ਆ ਜੀ, ਖੇਤੀਬਾੜੀ ਕਰਦੇ ਆ। ਤੇ ਜਿਹਦੇ ਨਾਲ ਗੱਡੀ ਐਕਸੀਡੈਂਟ ਹੋਇਆ ਜੀ, ਉਹ ਫੜੇ ਗਏ ਜਾਂ ਫਰਾਰ ਹੋ ਗਏ? ਇਹ ਬੰਦੇ ਉਹ ਕੇਰਾਂ ਇੱਥੇ ਮੌਕੇ ਤੇ ਐਡਮਿਟ ਹੋਏ ਆ। ਇਸ ਤੋਂ ਬਾਅਦ ਉਹ ਇੱਥੋਂ ਮੇਰਾ ਖਿਆਲ ਛੁੱਟੀ ਵਗੈਰਾ ਲੈ ਕੇ ਵੈਸੇ ਕੇਰਾਂ ਇੱਥੋਂ ਚਲੇ ਗਏ ਆ। ਪੁਲਿਸ ਉਹਦਾ ਆਪਣੀ ਕਾਰਵਾਈ ਕਰ ਰਹੀ ਹੈ, ਕੇਰਾਂ ਉਹਨਾਂ ਨੂੰ ਕਰ ਰਹੀ ਹੈ ਰਾਉਂਡ ਅਪ।
ਤੇ ਹੁਣ ਉਹਨਾਂ ਦੀ ਡੈਥ ਹੋ ਚੁੱਕੀ ਹੈ ਜੀ। ਹਾਂ, ਇੱਥੇ ਜਦੋਂ ਹਸਪੀਟਲ 'ਚ ਐਡਮਿਟ ਕਰਾਏ ਆ ਜੀ, ਮੌਕੇ ਤੇ ਅਸੀਂ ਉੱਥੇ ਐਸਐਫਐਸ ਵੀ ਪਹੁੰਚੀ ਹੈ, ਐਸਐਫਐਸ ਵੀ ਤੇ ਸਮਾਜ ਇੱਥੇ ਸੇਵਾ ਸਮਾਜ ਸੇਵਾ ਸੁਸਾਇਟੀ ਵਾਲਿਆਂ ਨੂੰ ਫੋਨ ਕੀਤਾ, ਉਹ ਵੀ ਮੌਕੇ ਤੇ ਪਹੁੰਚੇ। ਖਬਰ ਮੋਗਾ ਤੋਂ ਹੈ, ਜਿੱਥੇ ਕਿ ਸਵੇਰੇ ਇੱਕ ਮੰਦਭਾਗੀ ਖਬਰ ਸਾਹਮਣੇ ਆਈ, ਜਿੱਥੇ ਦਿਨ ਚੜ੍ਹਦਿਆਂ ਹੀ ਇੱਕ ਪਰਿਵਾਰ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਜਦੋਂ ਸੜਕ ਹਾਦਸੇ ਵਿੱਚ ਪਿਓ ਪੁੱਤ ਦੀ ਮੌਤ ਹੋ ਗਈ। ਇਹ ਹਾਦਸਾ ਬੁੱਗੀ ਪੁਰਾਣਾ ਪਿੰਡ ਨੇੜੇ ਵਾਪਰਿਆ। ਮ੍ਰਿਤਕ ਪਿਓ ਪੁੱਤ ਮੋਗਾ ਦੇ ਪਿੰਡ ਮਹਿਰੋ ਦੇ ਨਾਲ ਜਿਹੜੇ ਉਹ ਸੰਬੰਧ ਰੱਖਦੇ ਸਨ। ਜਾਣਕਾਰੀ ਮੁਤਾਬਕ ਬੁੱਗੀਪੁਰਾ ਬਰਨਾਲਾ ਬਾਈਪਾਸ ਰੋਡ ਤੇ ਇੱਕ ਸਵਿਫਟ ਕਾਰ ਅਤੇ ਮੋਟਰਸਾਈਕਲ ਦੀ ਭਿਆਨਕ ਟੱਕਰ ਹੋ ਗਈ। ਹਾਦਸਾ ਇੰਨਾ ਖੌਫਨਾਕ ਸੀ ਕਿ ਮੋਟਰਸਾਈਕਲ ਤੇ ਜਾ ਰਹੇ ਪਿਓ ਪੁੱਤ ਦੀ ਮੌਕੇ ਤੇ ਹੀ ਮੌਤ ਹੋ ਗਈ। ਹਾਦਸੇ ਮਗਰੋਂ ਕਾਰ ਚਾਲਕ ਉਹਨਾਂ ਦੀ ਮਦਦ ਕਰਨ ਦੀ ਬਜਾਏ ਉੱਥੋਂ ਫਰਾਰ ਹੋ ਗਿਆ। ਦੂਜੇ ਪਾਸੇ ਸਮਾਜ ਸੇਵੀ ਸੁਸਾਇਟੀ ਦੇ ਮੈਂਬਰਾਂ ਨੇ ਸੁਸਾਇਟੀ ਦੀ ਐਮਰਜੈਂਸੀ ਗੱਡੀ ਰਾਹੀਂ ਉਹਨਾਂ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ। ਲਾਸ਼ਾਂ ਨੂੰ ਮੋਗਾ ਦੇ ਸਿਵਲ ਹਸਪਤਾਲ ਦੇ ਮੋਰਚਰੀ ਦੇ ਵਿੱਚ ਰਖਾਇਆ ਗਿਆ ਅਤੇ ਪੁਲਿਸ ਅਗਲੀ ਕਾਰਵਾਈ ਜਿਹੜੀ ਉਹ ਕਰ ਰਹੀ ਹੈ। ਇਹ ਮੇਰਾ ਪਿੰਡ ਮਹਿਰੋਂ ਹੈ ਜੀ, ਸਾਡੇ ਮਹਿਰੋਂ ਤੋਂ ਹੀ ਦੋਨੇ ਰਹਿ ਰਹੇ ਨੇ, ਪਿਓ ਪੁੱਤ ਸੀਗੇ ਇਹ ਆਪਦੇ ਕਿਸੇ ਨਿੱਜੀ ਕੰਮ ਲਈ ਆ ਰਹੇ ਸੀਗੇ ਮੋਗੇ ਨੂੰ। ਮੋਗੇ ਤੋਂ ਜਦੋਂ ਬੋਨਾ ਹੁੰਦੇ ਹੋਏ ਇਹ ਮੇਨ ਹਾਈਵੇ ਤੇ ਚੜੇ, ਉੱਥੇ ਇਹਨਾਂ ਦਾ ਐਕਸੀਡੈਂਟ ਮੌਕੇ ਤੇ ਹੋ ਗਿਆ। ਤੇ ਕਾਹਦੇ ਨਾਲ ਹੋਇਆ ਐਕਸੀਡੈਂਟ? ਇਹ ਕੋਈ ਸਵਿਫਟ ਕਾਰ ਇੱਕ ਆ ਰਹੀ ਸੀਗੀ, ਹਰਿਆਣਾ ਨੰਬਰ ਆ, ਬਾਹਰ ਦਾ ਨੰਬਰ ਆ ਜੀ। ਉਹ ਇਧਰੋਂ ਬਰਨਾਲਾ ਸਾਈਡ ਤੋਂ ਇਧਰ ਮੋਗਾ ਸਾਈਡ ਐਂਟਰ ਕਰ ਰਹੀ ਸੀਗੀ। ਤੇ ਕੀ ਇਹਨਾਂ ਦਾ ਨਾਮ ਵਗੈਰਾ ਪਤਾ ਤੁਹਾਨੂੰ? ਕੀ ਨਾਮ? ਹਾਂਜੀ, ਨਾਮ ਇਹ ਜਿਹੜਾ ਮੁੰਡਾ ਉਹਨਾਂ ਦਾ, ਇਹਦਾ ਨਾਮ ਹਰਪ੍ਰੀਤ ਸਿੰਘ ਹੈ। ਇਹਨਾਂ ਦਾ ਫਾਦਰ ਸੀ ਨਾਲ ਜਿਹੜਾ ਬੂਟਾ ਸਿੰਘ ਹੈ ਸਾਡੇ ਪਿੰਡ। ਤੇ ਫਾਦਰ ਦੀ ਕਿੰਨੀ ਉਮਰ ਹੋਏਗੀ ਤੇ ਮੁੰਡੇ ਦੀ ਕਿੰਨੀ ਹੋਏਗੀ? ਮੁੰਡਾ ਯੰਗ ਹੀ ਹੈ ਜੀ, ਫਾਦਰ ਦੀ ਉਮਰ ਤਕਰੀਬਨ 60 ਸਾਲ ਹੋਊਗੀ ਜੀ। ਤੇ ਜਿਹੜਾ ਬੱਚਾ ਇਹ ਵਿਆਹ ਹੈ? ਹਾਂਜੀ, ਮੁੰਡਾ ਮੈਰਿਡ ਆ ਜੀ, ਛੋਟੇ ਦੋ ਬੱਚੇ ਆ ਜੀ, ਦੋ ਬੇਟੇ ਬੱਚੇ ਕੀ ਕੰਮ ਕਰ ਰਿਹਾ ਜੀ? ਇਹ ਮੁੰਡਾ ਲੋਕਲ ਹੀ ਆ, ਆਪਦਾ ਬਸ ਛੋਟਾ ਮਾਰਾ ਵਪਾਰ ਕਰਦਾ ਜੀ। ਡੈਡੀ ਇਹਦੇ ਕੀ ਕੰਮ ਕਰਦੇ? ਉਹ ਵੀ ਖੇਤੀਬਾੜੀ ਕਰਦੇ ਆ ਜੀ, ਖੇਤੀਬਾੜੀ ਕਰਦੇ ਆ। ਤੇ ਜਿਹਦੇ ਨਾਲ ਗੱਡੀ ਐਕਸੀਡੈਂਟ ਹੋਇਆ ਜੀ, ਉਹ ਫੜੇ ਗਏ ਜਾਂ ਫਰਾਰ ਹੋ ਗਏ? ਇਹ ਬੰਦੇ ਉਹ ਕੇਰਾਂ ਇੱਥੇ ਮੌਕੇ ਤੇ ਐਡਮਿਟ ਹੋਏ ਆ। ਇਸ ਤੋਂ ਬਾਅਦ ਉਹ ਇੱਥੋਂ ਮੇਰਾ ਖਿਆਲ ਛੁੱਟੀ ਵਗੈਰਾ ਲੈ ਕੇ ਵੈਸੇ ਕੇਰਾਂ ਇੱਥੋਂ ਚਲੇ ਗਏ ਆ। ਪੁਲਿਸ ਉਹਦਾ ਆਪਣੀ ਕਾਰਵਾਈ ਕਰ ਰਹੀ ਹੈ, ਕੇਰਾਂ ਉਹਨਾਂ ਨੂੰ ਕਰ ਰਹੀ ਹੈ ਰਾਉਂਡ ਅਪ। ਤੇ ਹੁਣ ਉਹਨਾਂ ਦੀ ਡੈਥ ਹੋ ਚੁੱਕੀ ਹੈ ਜੀ। ਹਾਂ, ਇੱਥੇ ਜਦੋਂ ਹਸਪੀਟਲ 'ਚ ਐਡਮਿਟ ਕਰਾਏ ਆ ਜੀ, ਮੌਕੇ ਤੇ ਅਸੀਂ ਉੱਥੇ ਐਸਐਫਐਸ ਵੀ ਪਹੁੰਚੀ ਹੈ, ਐਸਐਫਐਸ ਵੀ ਤੇ ਸਮਾਜ ਸੇਵਾ ਸੁਸਾਇਟੀ ਵਾਲਿਆਂ ਨੂੰ ਫੋਨ ਕੀਤਾ, ਉਹ ਵੀ ਮੌਕੇ ਤੇ ਪਹੁੰਚੇ। ਖਬਰ ਮੋਗਾ ਤੋਂ ਹੈ, ਜਿੱਥੇ ਕਿ ਸਵੇਰੇ ਇੱਕ ਮੰਦਭਾਗੀ ਖਬਰ ਸਾਹਮਣੇ ਆਈ, ਜਿੱਥੇ ਦਿਨ ਚੜ੍ਹਦਿਆਂ ਹੀ ਇੱਕ ਪਰਿਵਾਰ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਜਦੋਂ ਸੜਕ ਹਾਦਸੇ ਵਿੱਚ ਪਿਓ ਪੁੱਤ ਦੀ ਮੌਤ ਹੋ ਗਈ। ਇਹ ਹਾਦਸਾ ਬੁੱਗੀ ਪੁਰਾਣਾ ਪਿੰਡ ਨੇੜੇ ਵਾਪਰਿਆ। ਮ੍ਰਿਤਕ ਪਿਓ ਪੁੱਤ ਮੋਗਾ ਦੇ ਪਿੰਡ ਮਹਿਰੋ ਦੇ ਨਾਲ ਜਿਹੜੇ ਉਹ ਸੰਬੰਧ ਰੱਖਦੇ ਸਨ। ਜਾਣਕਾਰੀ ਮੁਤਾਬਕ ਬੁੱਗੀਪੁਰਾ ਬਰਨਾਲਾ ਬਾਈਪਾਸ ਰੋਡ ਤੇ ਇੱਕ ਸਵਿਫਟ ਕਾਰ ਅਤੇ ਮੋਟਰਸਾਈਕਲ ਦੀ ਭਿਆਨਕ ਟੱਕਰ ਹੋ ਗਈ। ਹਾਦਸਾ ਇੰਨਾ ਖੌਫਨਾਕ ਸੀ ਕਿ ਮੋਟਰਸਾਈਕਲ ਤੇ ਜਾ ਰਹੇ ਪਿਓ ਪੁੱਤ ਦੀ ਮੌਕੇ ਤੇ ਹੀ ਮੌਤ ਹੋ ਗਈ। ਹਾਦਸੇ ਮਗਰੋਂ ਕਾਰ ਚਾਲਕ ਉਹਨਾਂ ਦੀ ਮਦਦ ਕਰਨ ਦੀ ਬਜਾਏ ਉੱਥੋਂ ਫਰਾਰ ਹੋ ਗਿਆ। ਦੂਜੇ ਪਾਸੇ ਸਮਾਜ ਸੇਵੀ ਸੁਸਾਇਟੀ ਦੇ ਮੈਂਬਰਾਂ ਨੇ ਸੁਸਾਇਟੀ ਦੀ ਐਮਰਜੈਂਸੀ ਗੱਡੀ ਰਾਹੀਂ ਉਹਨਾਂ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ। ਲਾਸ਼ਾਂ ਨੂੰ ਮੋਗਾ ਦੇ ਸਿਵਲ ਹਸਪਤਾਲ ਦੇ ਮੋਰਚਰੀ ਦੇ ਵਿੱਚ ਰਖਾਇਆ ਗਿਆ ਅਤੇ ਪੁਲਿਸ ਅਗਲੀ ਕਾਰਵਾਈ ਜਿਹੜੀ ਉਹ ਕਰ ਰਹੀ ਹੈ। ਇਹ ਮੇਰਾ ਪਿੰਡ ਮਹਿਰੋਂ ਹੈ ਜੀ, ਸਾਡੇ ਮਹਿਰੋਂ ਤੋਂ ਹੀ ਦੋਨੇ ਰਹਿ ਰਹੇ ਨੇ, ਪਿਓ ਪੁੱਤ ਸੀਗੇ ਇਹ ਆਪਦੇ ਕਿਸੇ ਨਿੱਜੀ ਕੰਮ ਲਈ ਆ ਰਹੇ ਸੀਗੇ ਮੋਗੇ ਨੂੰ। ਮੋਗੇ ਤੋਂ ਜਦੋਂ ਬੋਨਾ ਹੁੰਦੇ ਹੋਏ ਇਹ ਮੇਨ ਹਾਈਵੇ ਤੇ ਚੜੇ, ਉੱਥੇ ਇਹਨਾਂ ਦਾ ਐਕਸੀਡੈਂਟ ਮੌਕੇ ਤੇ ਹੋ ਗਿਆ। ਤੇ ਕਾਹਦੇ ਨਾਲ ਹੋਇਆ ਐਕਸੀਡੈਂਟ? ਇਹ ਕੋਈ ਸਵਿਫਟ ਕਾਰ ਇੱਕ ਆ ਰਹੀ ਸੀਗੀ, ਹਰਿਆਣਾ ਨੰਬਰ ਆ, ਬਾਹਰ ਦਾ ਨੰਬਰ ਆ ਜੀ। ਉਹ ਇਧਰੋਂ ਬਰਨਾਲਾ ਸਾਈਡ ਤੋਂ ਇਧਰ ਮੋਗਾ ਸਾਈਡ ਐਂਟਰ ਕਰ ਰਹੀ ਸੀਗੀ। ਤੇ ਕੀ ਇਹਨਾਂ ਦਾ ਨਾਮ ਵਗੈਰਾ ਪਤਾ ਤੁਹਾਨੂੰ? ਕੀ ਨਾਮ? ਹਾਂਜੀ, ਨਾਮ ਇਹ ਜਿਹੜਾ ਮੁੰਡਾ ਉਹਨਾਂ ਦਾ, ਇਹਦਾ ਨਾਮ ਹਰਪ੍ਰੀਤ ਸਿੰਘ ਹੈ। ਇਹਨਾਂ ਦਾ ਫਾਦਰ ਸੀ ਨਾਲ ਜਿਹੜਾ ਬੂਟਾ ਸਿੰਘ ਹੈ ਸਾਡੇ ਪਿੰਡ। ਤੇ ਫਾਦਰ ਦੀ ਕਿੰਨੀ ਉਮਰ ਹੋਏਗੀ ਤੇ ਮੁੰਡੇ ਦੀ ਕਿੰਨੀ ਹੋਏਗੀ? ਮੁੰਡਾ ਯੰਗ ਹੀ ਹੈ ਜੀ, ਫਾਦਰ ਦੀ ਉਮਰ ਤਕਰੀਬਨ 60 ਸਾਲ ਹੋਊਗੀ ਜੀ। ਤੇ ਜਿਹੜਾ ਬੱਚਾ ਇਹ ਵਿਆਹ ਹੈ? ਹਾਂਜੀ, ਮੁੰਡਾ ਮੈਰਿਡ ਆ ਜੀ, ਛੋਟੇ ਦੋ ਬੱਚੇ ਆ ਜੀ, ਦੋ ਬੇਟੇ ਬੱਚੇ ਕੀ ਕੰਮ ਕਰ ਰਿਹਾ ਜੀ? ਇਹ ਮੁੰਡਾ ਲੋਕਲ ਹੀ ਆ, ਆਪਦਾ ਬਸ ਛੋਟਾ ਮਾਰਾ ਵਪਾਰ ਕਰਦਾ ਜੀ। ਡੈਡੀ ਇਹਦੇ ਕੀ ਕੰਮ ਕਰਦੇ? ਉਹ ਵੀ ਖੇਤੀਬਾੜੀ ਕਰਦੇ ਆ ਜੀ, ਖੇਤੀਬਾੜੀ ਕਰਦੇ ਆ। ਤੇ ਜਿਹਦੇ ਨਾਲ ਗੱਡੀ ਐਕਸੀਡੈਂਟ ਹੋਇਆ ਜੀ, ਉਹ ਫੜੇ ਗਏ ਜਾਂ ਫਰਾਰ ਹੋ ਗਏ? ਇਹ ਬੰਦੇ ਉਹ ਕੇਰਾਂ ਇੱਥੇ ਮੌਕੇ ਤੇ ਐਡਮਿਟ ਹੋਏ ਆ। ਇਸ ਤੋਂ ਬਾਅਦ ਉਹ ਇੱਥੋਂ ਮੇਰਾ ਖਿਆਲ ਛੁੱਟੀ ਵਗੈਰਾ ਲੈ ਕੇ ਵੈਸੇ ਕੇਰਾਂ ਇੱਥੋਂ ਚਲੇ ਗਏ ਆ। ਪੁਲਿਸ ਉਹਦਾ ਆਪਣੀ ਕਾਰਵਾਈ ਕਰ ਰਹੀ ਹੈ, ਕੇਰਾਂ ਉਹਨਾਂ ਨੂੰ ਕਰ ਰਹੀ ਹੈ ਰਾਉਂਡ ਅਪ। ਤੇ ਹੁਣ ਉਹਨਾਂ ਦੀ ਡੈਥ ਹੋ ਚੁੱਕੀ ਹੈ ਜੀ। ਹਾਂ, ਇੱਥੇ ਜਦੋਂ ਹਸਪੀਟਲ 'ਚ ਐਡਮਿਟ ਕਰਾਏ ਆ ਜੀ, ਮੌਕੇ ਤੇ ਅਸੀਂ ਉੱਥੇ ਐਸਐਫਐਸ ਵੀ ਪਹੁੰਚੀ ਹੈ, ਐਸਐਫਐਸ ਵੀ ਤੇ ਸਮਾਜ ਸੇਵਾ ਸੁਸਾਇਟੀ ਵਾਲਿਆਂ ਨੂੰ ਫੋਨ ਕੀਤਾ, ਉਹ ਵੀ ਮੌਕੇ ਤੇ ਪਹੁੰਚੇ। ਖਬਰ ਮੋਗਾ ਤੋਂ ਹੈ, ਜਿੱਥੇ ਕਿ ਸਵੇਰੇ ਇੱਕ ਮੰਦਭਾਗੀ ਖਬਰ ਸਾਹਮਣੇ ਆਈ, ਜਿੱਥੇ ਦਿਨ ਚੜ੍ਹਦਿਆਂ ਹੀ ਇੱਕ ਪਰਿਵਾਰ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਜਦੋਂ ਸੜਕ ਹਾਦਸੇ ਵਿੱਚ ਪਿਓ ਪੁੱਤ ਦੀ ਮੌਤ ਹੋ ਗਈ। ਇਹ ਹਾਦਸਾ ਬੁੱਗੀ ਪੁਰਾਣਾ ਪਿੰਡ ਨੇੜੇ ਵਾਪਰਿਆ। ਮ੍ਰਿਤਕ ਪਿਓ ਪੁੱਤ ਮੋਗਾ ਦੇ ਪਿੰਡ ਮਹਿਰੋ ਦੇ ਨਾਲ ਜਿਹੜੇ ਉਹ ਸੰਬੰਧ ਰੱਖਦੇ ਸਨ। ਜਾਣਕਾਰੀ ਮੁਤਾਬਕ ਬੁੱਗੀਪੁਰਾ ਬਰਨਾਲਾ ਬਾਈਪਾਸ ਰੋਡ ਤੇ ਇੱਕ ਸਵਿਫਟ ਕਾਰ ਅਤੇ ਮੋਟਰਸਾਈਕਲ ਦੀ ਭਿਆਨਕ ਟੱਕਰ ਹੋ ਗਈ। ਹਾਦਸਾ ਇੰਨਾ
ਖੌਫਨਾਕ ਸੀ ਕਿ ਮੋਟਰਸਾਈਕਲ ਤੇ ਜਾ ਰਹੇ ਪਿਓ ਪੁੱਤ ਦੀ ਮੌਕੇ ਤੇ ਹੀ ਮੌਤ ਹੋ ਗਈ। ਹਾਦਸੇ ਮਗਰੋਂ ਕਾਰ ਚਾਲਕ ਉਹਨਾਂ ਦੀ ਮਦਦ ਕਰਨ ਦੀ ਬਜਾਏ ਉੱਥੋਂ ਫਰਾਰ ਹੋ ਗਿਆ। ਦੂਜੇ ਪਾਸੇ ਸਮਾਜ ਸੇਵੀ ਸੁਸਾਇਟੀ ਦੇ ਮੈਂਬਰਾਂ ਨੇ ਸੁਸਾਇਟੀ ਦੀ ਐਮਰਜੈਂਸੀ ਗੱਡੀ ਰਾਹੀਂ ਉਹਨਾਂ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ। ਲਾਸ਼ਾਂ ਨੂੰ ਮੋਗਾ ਦੇ ਸਿਵਲ ਹਸਪਤਾਲ ਦੇ ਮੋਰਚਰੀ ਦੇ ਵਿੱਚ ਰਖਾਇਆ ਗਿਆ ਅਤੇ ਪੁਲਿਸ ਅਗਲੀ ਕਾਰਵਾਈ ਜਿਹੜੀ ਉਹ ਕਰ ਰਹੀ ਹੈ। ਇਹ ਮੇਰਾ ਪਿੰਡ ਮਹਿਰੋਂ ਹੈ ਜੀ। ਸਾਡੇ ਮਹਿਰੋਂ ਤੋਂ ਹੀ ਦੋਨੇ ਰਹਿ ਰਹੇ ਨੇ, ਪਿਓ ਪੋਤੀ ਸੀਗੇ। ਇਹ ਆਪਦੇ ਕਿਸੇ ਨਿੱਜੀ ਕੰਮ ਲਈ ਆ ਰਹੇ ਸੀਗੇ ਮੋਗੇ ਨੂੰ। ਮੋਗੇ ਤੋਂ ਜਦੋਂ ਬੋਨਾ ਹੁੰਦੇ ਹੋਏ ਇਹ ਮੇਨ ਹਾਈਵੇ ਤੇ ਚੜੇ, ਉੱਥੇ ਇਹਨਾਂ ਦੇ ਐਕਸੀਡੈਂਟ ਮੌਕੇ ਤੇ ਹੋ ਗਿਆ। ਇਹ ਕਾਹਦੇ ਨਾਲ ਹੋਇਆ ਐਕਸੀਡੈਂਟ? ਇਹ ਕੋਈ ਸਵਿਫਟ ਕਾਰ ਇੱਕ ਆ ਰਹੀ ਸੀਗੀ, ਹਰਿਆਣਾ ਨੰਬਰ ਆ, ਬਾਹਰ ਦਾ ਨੰਬਰ ਆ ਜੀ। ਉਹ ਇਧਰੋਂ ਬਰਨਾਲਾ ਸਾਈਡ ਤੋਂ ਇਧਰ ਮੋਗਾ ਸਾਈਡ ਐਂਟਰ ਕਰ ਰਹੀ ਸੀਗੀ। ਤੇ ਕੀ ਇਹਨਾਂ ਦਾ ਨਾਮ ਵਗੈਰਾ ਪਤਾ ਤੁਹਾਨੂੰ? ਕੀ ਨਾਮ? ਹਾਂਜੀ, ਨਾਮ ਇਹ ਜਿਹੜਾ ਮੁੰਡਾ ਉਹਨਾਂ ਦਾ, ਇਹਦਾ ਨਾਮ ਹਰਪ੍ਰੀਤ ਸਿੰਘ ਹੈ। ਇਹਨਾਂ ਦਾ ਫਾਦਰ ਸੀ ਨਾਲ ਜਿਹੜਾ ਬੂਟਾ ਸਿੰਘ ਹੈ ਸਾਡੇ ਪਿੰਡ। ਤੇ ਫਾਦਰ ਦੀ ਕਿੰਨੀ ਉਮਰ ਹੋਏਗੀ ਤੇ ਮੁੰਡੇ ਦੀ ਕਿੰਨੀ ਹੋਏਗੀ? ਮੁੰਡਾ ਯੰਗ ਹੀ ਹੈ ਜੀ। ਫਾਦਰ ਦੀ ਉਮਰ ਤਕਰੀਬਨ 60 ਸਾਲ ਹੋਊਗੀ ਜੀ। ਤੇ ਜਿਹੜਾ ਬੱਚਾ ਇਹ ਵਿਆਹ ਹੈ? ਹਾਂਜੀ, ਮੁੰਡਾ ਮੈਰਿਡ ਆ ਜੀ। ਛੋਟੇ ਦੋ ਬੱਚੇ ਆ ਜੀ, ਦੋ ਬੇਟੇ ਵੱਲੋਂ ਕੀ ਕੰਮ ਕਰ ਰਿਹਾ ਜੀ? ਇਹ ਮੁੰਡਾ ਲੋਕਲ ਹੀ ਆ, ਆਪਦਾ ਬਸ ਛੋਟਾ ਮਾਰਾ ਵਪਾਰ ਪੂਰ ਕਰਦਾ ਜੀ। ਡੈਡੀ ਇਹਦੇ ਕੀ ਕੰਮ ਕਰਦੇ? ਉਹ ਵੀ ਖੇਤੀਬਾੜੀ ਕਰਦੇ ਆ ਜੀ, ਖੇਤੀਬਾੜੀ ਕਰਦੇ ਆ। ਤੇ ਜਿਹਦੇ ਨਾਲ ਗੱਡੀ ਐਕਸੀਡੈਂਟ ਹੋਇਆ ਜੀ, ਉਹ ਫੜੇ ਗਏ ਜਾਂ ਫਰਾਰ ਹੋ ਗਏ? ਇਹ ਬੰਦੇ ਉਹ ਕੇਰਾਂ ਇੱਥੇ ਮੌਕੇ ਤੇ ਐਡਮਿਟ ਹੋਏ ਆ। ਇਸ ਤੋਂ ਬਾਅਦ ਉਹ ਇੱਥੋਂ ਮੇਰਾ ਖਿਆਲ ਛੁੱਟੀ ਵਗੈਰਾ ਲੈ ਕੇ ਵੈਸੇ ਕੇਰਾਂ ਇੱਥੋਂ ਚਲੇ ਗਏ ਆ। ਪੁਲਿਸ ਉਹਦਾ ਆਪਣੀ ਕਾਰਵਾਈ ਕਰ ਰਹੀ ਹੈ, ਕੇਰਾਂ ਉਹਨਾਂ ਨੂੰ ਕਰ ਰਹੀ ਹੈ ਰਾਉਂਡ ਅਪ। ਤੇ ਹੁਣ ਉਹਨਾਂ ਦੀ ਡੈਥ ਹੋ ਚੁੱਕੀ ਹੈ ਜੀ? ਹਾਂ, ਇੱਥੇ ਜਦੋਂ ਹਸਪੀਟਲ ਚ ਐਡਮਿਟ ਕਰਾਏ ਆ ਜੀ, ਮੌਕੇ ਤੇ ਅਸੀਂ ਉੱਥੇ ਐਸਐਫਐਸ ਵੀ ਪਹੁੰਚੀ ਹੈ, ਐਸਐਫਐਸ ਵੀ, ਤੇ ਸਮਾਜ ਸੇਵਾ ਸੁਸਾਇਟੀ ਵਾਲਿਆਂ ਨੂੰ ਫੋਨ ਕੀਤਾ, ਉਹ ਵੀ ਮੌਕੇ ਤੇ ਪਹੁੰਚੇ। ਖਬਰ ਮੋਗਾ ਤੋਂ ਹੈ, ਜਿੱਥੇ ਕਿ ਸਵੇਰੇ ਇੱਕ ਮੰਦਭਾਗੀ ਖਬਰ ਸਾਹਮਣੇ ਆਈ, ਜਿੱਥੇ ਦਿਨ ਚੜ੍ਹਦਿਆਂ ਹੀ ਇੱਕ ਪਰਿਵਾਰ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਜਦੋਂ ਸੜਕ ਹਾਦਸੇ ਵਿੱਚ ਪਿਓ ਪੁੱਤ ਦੀ ਮੌਤ ਹੋ ਗਈ। ਇਹ ਹਾਦਸਾ ਬੁੱਗੀ ਪੁਰਾਣਾ ਪਿੰਡ ਨੇੜੇ ਵਾਪਰਿਆ। ਮ੍ਰਿਤਕ ਪਿਓ ਪੁੱਤ ਮੋਗਾ ਦੇ ਪਿੰਡ ਮਹਿਰੋ ਦੇ ਨਾਲ ਜਿਹੜੇ ਉਹ ਸੰਬੰਧ ਰੱਖਦੇ ਸਨ। ਜਾਣਕਾਰੀ ਮੁਤਾਬਕ ਬੁੱਗੀਪੁਰਾ ਬਰਨਾਲਾ ਬਾਈਪਾਸ ਰੋਡ ਤੇ ਇੱਕ ਸਵਿਫਟ ਕਾਰ ਅਤੇ ਮੋਟਰਸਾਈਕਲ ਦੀ ਭਿਆਨਕ ਟੱਕਰ ਹੋ ਗਈ। ਹਾਦਸਾ ਇੰਨਾ ਖੌਫਨਾਕ ਸੀ ਕਿ ਮੋਟਰਸਾਈਕਲ ਤੇ ਜਾ ਰਹੇ ਪਿਓ ਪੁੱਤ ਦੀ ਮੌਕੇ ਤੇ ਹੀ ਮੌਤ ਹੋ ਗਈ। ਹਾਦਸੇ ਮਗਰੋਂ ਕਾਰ ਚਾਲਕ ਉਹਨਾਂ ਦੀ ਮਦਦ ਕਰਨ ਦੀ ਬਜਾਏ ਉੱਥੋਂ ਫਰਾਰ ਹੋ ਗਿਆ। ਦੂਜੇ ਪਾਸੇ ਸਮਾਜ ਸੇਵੀ ਸੁਸਾਇਟੀ ਦੇ ਮੈਂਬਰਾਂ ਨੇ ਸੁਸਾਇਟੀ ਦੀ ਐਮਰਜੈਂਸੀ ਗੱਡੀ ਰਾਹੀਂ ਉਹਨਾਂ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ। ਲਾਸ਼ਾਂ ਨੂੰ ਮੋਗਾ ਦੇ ਸਿਵਲ ਹਸਪਤਾਲ ਦੇ ਮੋਰਚਰੀ ਦੇ ਵਿੱਚ ਰਖਾਇਆ ਗਿਆ ਅਤੇ ਪੁਲਿਸ ਅਗਲੀ ਕਾਰਵਾਈ ਜਿਹੜੀ ਉਹ ਕਰ ਰਹੀ ਹੈ। ਇਹ ਮੇਰਾ ਪਿੰਡ ਮਹਿਰੋਂ ਹੈ ਜੀ। ਸਾਡੇ ਮਹਿਰੋਂ ਤੋਂ ਹੀ ਦੋਨੇ ਰਹਿ ਰਹੇ ਨੇ, ਪਿਓ ਪੋਤੀ ਸੀਗੇ। ਇਹ ਆਪਦੇ ਕਿਸੇ ਨਿੱਜੀ ਕੰਮ ਲਈ ਆ ਰਹੇ ਸੀਗੇ ਮੋਗੇ ਨੂੰ। ਮੋਗੇ ਤੋਂ ਜਦੋਂ ਬੋਨਾ ਹੁੰਦੇ ਹੋਏ ਇਹ ਮੇਨ ਹਾਈਵੇ ਤੇ ਚੜੇ, ਉੱਥੇ ਇਹਨਾਂ ਦੇ ਐਕਸੀਡੈਂਟ ਮੌਕੇ ਤੇ ਹੋ ਗਿਆ। ਤੇ ਕਾਹਦੇ ਨਾਲ ਹੋਇਆ ਐਕਸੀਡੈਂਟ? ਇਹ ਕੋਈ ਸਵਿਫਟ ਕਾਰ ਇੱਕ ਆ ਰਹੀ ਸੀਗੀ, ਹਰਿਆਣਾ ਨੰਬਰ ਆ, ਬਾਹਰ ਦਾ ਨੰਬਰ ਆ ਜੀ। ਉਹ ਇਧਰੋਂ ਬਰਨਾਲਾ ਸਾਈਡ ਤੋਂ ਇਧਰ ਮੋਗਾ ਸਾਈਡ ਐਂਟਰ ਕਰ ਰਹੀ ਸੀਗੀ। ਤੇ ਕੀ ਇਹਨਾਂ ਦਾ ਨਾਮ ਵਗੈਰਾ ਪਤਾ ਤੁਹਾਨੂੰ? ਕੀ ਨਾਮ? ਹਾਂਜੀ, ਨਾਮ ਇਹ ਜਿਹੜਾ ਮੁੰਡਾ ਉਹਨਾਂ ਦਾ, ਇਹਦਾ ਨਾਮ ਹਰਪ੍ਰੀਤ ਸਿੰਘ ਹੈ। ਇਹਨਾਂ ਦਾ ਫਾਦਰ ਸੀ ਨਾਲ ਜਿਹੜਾ ਬੂਟਾ ਸਿੰਘ ਹੈ ਸਾਡੇ ਪਿੰਡ। ਤੇ ਫਾਦਰ ਦੀ ਕਿੰਨੀ ਉਮਰ ਹੋਏਗੀ ਤੇ ਮੁੰਡੇ ਦੀ ਕਿੰਨੀ ਹੋਏਗੀ? ਮੁੰਡਾ ਯੰਗ ਹੀ ਹੈ ਜੀ। ਫਾਦਰ ਦੀ ਉਮਰ ਤਕਰੀਬਨ 60 ਸਾਲ ਹੋਊਗੀ ਜੀ। ਤੇ ਜਿਹੜਾ ਬੱਚਾ ਇਹ ਵਿਆਹ ਹੈ? ਹਾਂਜੀ, ਮੁੰਡਾ ਮੈਰਿਡ ਆ ਜੀ। ਛੋਟੇ ਦੋ ਬੱਚੇ ਆ ਜੀ, ਦੋ ਬੇਟੇ ਵੱਲੋਂ ਕੀ ਕੰਮ ਕਰ ਰਿਹਾ ਜੀ? ਇਹ ਮੁੰਡਾ ਲੋਕਲ ਹੀ ਆ, ਆਪਦਾ ਬਸ ਛੋਟਾ ਮਾਰਾ ਵਪਾਰ ਪੂਰ ਕਰਦਾ ਜੀ। ਡੈਡੀ ਇਹਦੇ ਕੀ ਕੰਮ ਕਰਦੇ? ਉਹ ਵੀ ਖੇਤੀਬਾੜੀ ਕਰਦੇ ਆ ਜੀ, ਖੇਤੀਬਾੜੀ ਕਰਦੇ ਆ। ਤੇ ਜਿਹਦੇ ਨਾਲ ਗੱਡੀ ਐਕਸੀਡੈਂਟ ਹੋਇਆ ਜੀ, ਉਹ ਫੜੇ ਗਏ ਜਾਂ ਫਰਾਰ ਹੋ ਗਏ? ਇਹ ਬੰਦੇ ਉਹ ਕੇਰਾਂ ਇੱਥੇ ਮੌਕੇ ਤੇ ਐਡਮਿਟ ਹੋਏ ਆ। ਇਸ ਤੋਂ ਬਾਅਦ ਉਹ ਇੱਥੋਂ ਮੇਰਾ ਖਿਆਲ ਛੁੱਟੀ ਵਗੈਰਾ ਲੈ ਕੇ ਵੈਸੇ ਕੇਰਾਂ ਇੱਥੋਂ ਚਲੇ ਗਏ ਆ। ਪੁਲਿਸ ਉਹਦਾ ਆਪਣੀ ਕਾਰਵਾਈ ਕਰ ਰਹੀ ਹੈ, ਕੇਰਾਂ ਉਹਨਾਂ ਨੂੰ ਕਰ ਰਹੀ ਹੈ ਰਾਉਂਡ ਅਪ। ਤੇ ਹੁਣ ਉਹਨਾਂ ਦੀ ਡੈਥ ਹੋ ਚੁੱਕੀ ਹੈ ਜੀ? ਹਾਂ, ਇੱਥੇ ਜਦੋਂ ਹਸਪੀਟਲ ਚ ਐਡਮਿਟ ਕਰਾਏ ਆ ਜੀ, ਮੌਕੇ ਤੇ ਅਸੀਂ ਉੱਥੇ ਐਸਐਫਐਸ ਵੀ ਪਹੁੰਚੀ ਹੈ, ਐਸਐਫਐਸ ਵੀ, ਤੇ ਸਮਾਜ ਸੇਵਾ ਸੁਸਾਇਟੀ ਵਾਲਿਆਂ ਨੂੰ ਫੋਨ ਕੀਤਾ, ਉਹ ਵੀ ਮੌਕੇ ਤੇ ਪਹੁੰਚੇ। ਖਬਰ ਮੋਗਾ ਤੋਂ ਹੈ, ਜਿੱਥੇ ਕਿ ਸਵੇਰੇ ਇੱਕ ਮੰਦਭਾਗੀ ਖਬਰ ਸਾਹਮਣੇ ਆਈ, ਜਿੱਥੇ ਦਿਨ ਚੜ੍ਹਦਿਆਂ ਹੀ ਇੱਕ ਪਰਿਵਾਰ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਜਦੋਂ ਸੜਕ ਹਾਦਸੇ ਵਿੱਚ ਪਿਓ ਪੁੱਤ ਦੀ ਮੌਤ ਹੋ ਗਈ। ਇਹ ਹਾਦਸਾ ਬੁੱਗੀ ਪੁਰਾਣਾ ਪਿੰਡ ਨੇੜੇ ਵਾਪਰਿਆ। ਮ੍ਰਿਤਕ ਪਿਓ ਪੁੱਤ ਮੋਗਾ ਦੇ ਪਿੰਡ ਮਹਿਰੋ ਦੇ ਨਾਲ ਜਿਹੜੇ ਉਹ ਸੰਬੰਧ ਰੱਖਦੇ ਸਨ। ਜਾਣਕਾਰੀ ਮੁਤਾਬਕ ਬੁੱਗੀਪੁਰਾ ਬਰਨਾਲਾ ਬਾਈਪਾਸ ਰੋਡ ਤੇ ਇੱਕ ਸਵਿਫਟ ਕਾਰ ਅਤੇ ਮੋਟਰਸਾਈਕਲ ਦੀ ਭਿਆਨਕ ਟੱਕਰ ਹੋ ਗਈ। ਹਾਦਸਾ ਇੰਨਾ ਖੌਫਨਾਕ ਸੀ ਕਿ ਮੋਟਰਸਾਈਕਲ ਤੇ ਜਾ ਰਹੇ ਪਿਓ ਪੁੱਤ ਦੀ ਮੌਕੇ ਤੇ ਹੀ ਮੌਤ ਹੋ ਗਈ। ਹਾਦਸੇ ਮਗਰੋਂ ਕਾਰ ਚਾਲਕ ਉਹਨਾਂ ਦੀ ਮਦਦ ਕਰਨ ਦੀ ਬਜਾਏ ਉੱਥੋਂ ਫਰਾਰ ਹੋ ਗਿਆ। ਦੂਜੇ ਪਾਸੇ ਸਮਾਜ ਸੇਵੀ ਸੁਸਾਇਟੀ ਦੇ ਮੈਂਬਰਾਂ ਨੇ ਸੁਸਾਇਟੀ ਦੀ ਐਮਰਜੈਂਸੀ ਗੱਡੀ ਰਾਹੀਂ ਉਹਨਾਂ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ। ਲਾਸ਼ਾਂ ਨੂੰ ਮੋਗਾ ਦੇ ਸਿਵਲ ਹਸਪਤਾਲ ਦੇ ਮੋਰਚਰੀ ਦੇ ਵਿੱਚ ਰਖਾਇਆ ਗਿਆ ਅਤੇ ਪੁਲਿਸ ਅਗਲੀ ਕਾਰਵਾਈ ਜਿਹੜੀ ਉਹ ਕਰ ਰਹੀ ਹੈ। ਇਹ ਮੇਰਾ ਪਿੰਡ ਮਹਿਰੋਂ ਹੈ ਜੀ। ਸਾਡੇ ਮਹਿਰੋਂ ਤੋਂ ਹੀ ਦੋਨੇ ਰਹਿ ਰਹੇ ਨੇ, ਪਿਓ ਪੋਤੀ ਸੀਗੇ। ਇਹ ਆਪਦੇ ਕਿਸੇ ਨਿੱਜੀ ਕੰਮ ਲਈ ਆ ਰਹੇ ਸੀਗੇ ਮੋਗੇ ਨੂੰ। ਮੋਗੇ ਤੋਂ ਜਦੋਂ ਬੋਨਾ ਹੁੰਦੇ ਹੋਏ ਇਹ ਮੇਨ ਹਾਈਵੇ ਤੇ ਚੜੇ, ਉੱਥੇ ਇਹਨਾਂ ਦੇ ਐਕਸੀਡੈਂਟ ਮੌਕੇ ਤੇ ਹੋ ਗਿਆ।
ਤੇ ਕਾਹਦੇ ਨਾਲ ਹੋਇਆ ਐਕਸੀਡੈਂਟ ਪਤਾ ਨਹੀਂ? ਇਹ ਕੋਈ ਸਵਿਫਟ ਕਾਰ ਇੱਕ ਆ ਰਹੀ ਸੀਗੀ, ਹਰਿਆਣਾ ਨੰਬਰ ਆ, ਬਾਹਰ ਦਾ ਨੰਬਰ ਆ ਜੀ। ਉਹ ਇਧਰੋਂ ਬਰਨਾਲਾ ਸਾਈਡ ਤੋਂ ਇਧਰ ਮੋਗਾ ਸਾਈਡ ਐਂਟਰ ਕਰ ਰਹੀ ਸੀਗੀ। ਤੇ ਕੀ ਇਹਨਾਂ ਦਾ ਨਾਮ ਵਗੈਰਾ ਪਤਾ ਤੁਹਾਨੂੰ, ਕੀ ਨਾਮ? ਹਾਂਜੀ, ਨਾਮ ਇਹ ਜਿਹੜਾ ਮੁੰਡਾ ਉਹਨਾਂ ਦਾ, ਇਹਦਾ ਨਾਮ ਹਰਪ੍ਰੀਤ ਸਿੰਘ ਹੈ। ਇਹਨਾਂ ਦਾ ਫਾਦਰ ਸੀ ਨਾਲ ਜਿਹੜਾ ਬੂਟਾ ਸਿੰਘ ਹੈ ਜੀ ਸਾਡੇ ਪਿੰਡ। ਤੇ ਫਾਦਰ ਦੀ ਕਿੰਨੀ ਉਮਰ ਹੋਏਗੀ ਤੇ ਮੁੰਡੇ ਦੀ ਕਿੰਨੀ ਹੋਏਗੀ? ਮੁੰਡੇ ਦੀ ਮੁੰਡਾ ਯੰਗ ਹੀ ਹੈ ਜੀ, ਫਾਦਰ ਦੀ ਉਮਰ ਤਕਰੀਬਨ 60 ਸਾਲ ਹੋਊਗੀ ਜੀ। ਤੇ ਜਿਹੜਾ ਬੱਚਾ ਇਹ ਵਿਆਹ ਹੈ ਹਾਂਜੀ, ਮੁੰਡਾ ਮੈਰਿਡ ਆ ਜੀ, ਛੋਟੇ ਛੋਟੇ ਦੋ ਬੱਚੇ ਆ ਜੀ, ਦੋ ਕਿੱਥੇ ਬੇਟੇ ਵੱਲੋਂ ਨੇ। ਕੀ ਕੰਮ ਕਰ ਰਿਹਾ ਜੀ? ਇਹ ਮੁੰਡਾ ਲੋਕਲ ਹੀ ਆ, ਆਪਦਾ ਬਸ ਛੋਟਾ ਛੋਟਾ ਮਾਰਾ ਵਪਾਰ ਪੂਰ ਕਰਦਾ ਜੀ। ਡੈਡੀ ਇਹਦੇ ਕੀ ਕੰਮ ਕਰਦੇ? ਉਹ ਵੀ ਖੇਤੀਬਾੜੀ ਕਰਦੇ ਆ ਜੀ, ਖੇਤੀਬਾੜੀ ਕਰਦੇ ਆ। ਤੇ ਜਿਹਦੇ ਨਾਲ ਗੱਡੀ ਐਕਸੀਡੈਂਟ ਹੋਇਆ ਜੀ, ਉਹ ਫੜੇ ਗਏ ਜਾਂ ਫਰਾਰ ਹੋ ਗਏ? ਇਹ ਬੰਦੇ ਉਹ ਕੇਰਾਂ ਇੱਥੇ ਮੌਕੇ ਤੇ ਐਡਮਿਟ ਹੋਏ ਆ, ਤੇ ਇਸ ਤੋਂ ਬਾਅਦ ਉਹ ਇੱਥੋਂ ਮੇਰਾ ਖਿਆਲ ਛੁੱਟੀ ਵਗੈਰਾ ਲੈ ਕੇ ਵੈਸੇ ਕੇਰਾਂ ਇੱਥੋਂ ਚਲੇ ਗਏ ਆ। ਪੁਲਿਸ ਉਹਦਾ ਆਪਣੀ ਕਾਰਵਾਈ ਕਰ ਰਹੀ ਹੈ, ਕੇਰਾਂ ਉਹਨਾਂ ਨੂੰ ਕਰ ਰਹੀ ਹੈ ਰਾਉਂਡ ਅਪ। ਤੇ ਹੁਣ ਉਹਨਾਂ ਦੀ ਡੈਥ ਹੋ ਚੁੱਕੀ ਹੈ ਜੀ? ਹਾਂ, ਇੱਥੇ ਜਦੋਂ ਹਸਪੀਟਲ ਚ ਐਡਮਿਟ ਕਰਾਏ ਆ ਜੀ, ਮੌਕੇ ਤੇ ਅਸੀਂ ਉੱਥੇ ਐਸਐਫਐਸ ਵੀ ਪਹੁੰਚੀ ਹੈ, ਐਸਐਫਐਸ ਵੀ, ਤੇ ਸਮਾਜ ਸੇਵਾ ਸੁਸਾਇਟੀ ਵਾਲਿਆਂ ਨੂੰ ਫੋਨ ਕੀਤਾ, ਉਹ ਵੀ ਮੌਕੇ ਤੇ ਪਹੁੰਚੇ। ਖਬਰ ਮੋਗਾ ਤੋਂ ਹੈ, ਜਿੱਥੇ ਕਿ ਸਵੇਰੇ ਸਵੇਰੇ ਇੱਕ ਮੰਦਭਾਗੀ ਖਬਰ ਸਾਹਮਣੇ ਆਈ, ਜਿੱਥੇ ਦਿਨ ਚੜ੍ਹਦਿਆਂ ਹੀ ਇੱਕ ਪਰਿਵਾਰ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਜਦੋਂ ਸੜਕ ਹਾਦਸੇ ਵਿੱਚ ਪਿਓ ਪੁੱਤ ਦੀ ਮੌਤ ਹੋ ਗਈ। ਇਹ ਹਾਦਸਾ ਬੁੱਗੀ ਪੁਰਾਣਾ ਪਿੰਡ ਨੇੜੇ ਵਾਪਰਿਆ। ਮ੍ਰਿਤਕ ਪਿਓ ਪੁੱਤ ਮੋਗਾ ਦੇ ਪਿੰਡ ਮਹਿਰੋ ਦੇ ਨਾਲ ਜਿਹੜੇ ਉਹ ਸੰਬੰਧ ਰੱਖਦੇ ਸਨ। ਜਾਣਕਾਰੀ ਮੁਤਾਬਕ ਬੁੱਗੀਪੁਰਾ ਬਰਨਾਲਾ ਬਾਈਪਾਸ ਰੋਡ ਤੇ ਇੱਕ ਸਵਿਫਟ ਕਾਰ ਅਤੇ ਮੋਟਰਸਾਈਕਲ ਦੀ ਭਿਆਨਕ ਟੱਕਰ ਹੋ ਗਈ। ਹਾਦਸਾ ਇੰਨਾ ਖੌਫਨਾਕ ਸੀ ਕਿ ਮੋਟਰਸਾਈਕਲ ਤੇ ਜਾ ਰਹੇ ਪਿਓ ਪੁੱਤ ਦੀ ਮੌਕੇ ਤੇ ਹੀ ਮੌਤ ਹੋ ਗਈ। ਹਾਦਸੇ ਮਗਰੋਂ ਕਾਰ ਚਾਲਕ ਉਹਨਾਂ ਦੀ ਮਦਦ ਕਰਨ ਦੀ ਬਜਾਏ ਉੱਥੋਂ ਫਰਾਰ ਹੋ ਗਿਆ। ਦੂਜੇ ਪਾਸੇ ਸਮਾਜ ਸੇਵੀ ਸੁਸਾਇਟੀ ਦੇ ਮੈਂਬਰਾਂ ਨੇ ਸੁਸਾਇਟੀ ਦੀ ਐਮਰਜੈਂਸੀ ਗੱਡੀ ਰਾਹੀਂ ਉਹਨਾਂ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ। ਲਾਸ਼ਾਂ ਨੂੰ ਮੋਗਾ ਦੇ ਸਿਵਲ ਹਸਪਤਾਲ ਦੇ ਮੋਰਚਰੀ ਦੇ ਵਿੱਚ ਰਖਾਇਆ ਗਿਆ ਅਤੇ ਪੁਲਿਸ ਅਗਲੀ ਕਾਰਵਾਈ ਜਿਹੜੀ ਉਹ ਕਰ ਰਹੀ ਹੈ। ਇਹ ਮੇਰਾ ਪਿੰਡ ਮਹਿਰੋਂ ਹੈ ਜੀ, ਸਾਡੇ ਮਹਿਰੋਂ ਤੋਂ ਹੀ ਦੋਨੇ ਰਹਿ ਰਹੇ ਨੇ, ਪਿਓ ਪੋਤੀ ਸੀਗੇ। ਇਹ ਆਪਦੇ ਕਿਸੇ ਨਿੱਜੀ ਕੰਮ ਲਈ ਆ ਰਹੇ ਸੀਗੇ ਮੋਗੇ ਨੂੰ। ਮੋਗੇ ਤੋਂ ਜਦੋਂ ਬੋਨਾ ਹੁੰਦੇ ਹੋਏ ਇਹ ਮੇਨ ਹਾਈਵੇ ਤੇ ਚੜੇ, ਉੱਥੇ ਇਹਨਾਂ ਦੇ ਐਕਸੀਡੈਂਟ ਮੌਕੇ ਤੇ ਹੋ ਗਿਆ। ਤੇ ਕਾਹਦੇ ਨਾਲ ਹੋਇਆ ਐਕਸੀਡੈਂਟ ਪਤਾ ਨਹੀਂ? ਇਹ ਕੋਈ ਸਵਿਫਟ ਕਾਰ ਇੱਕ ਆ ਰਹੀ ਸੀਗੀ, ਹਰਿਆਣਾ ਨੰਬਰ ਆ, ਬਾਹਰ ਦਾ ਨੰਬਰ ਆ ਜੀ। ਉਹ ਇਧਰੋਂ ਬਰਨਾਲਾ ਸਾਈਡ ਤੋਂ ਇਧਰ ਮੋਗਾ ਸਾਈਡ ਐਂਟਰ ਕਰ ਰਹੀ ਸੀਗੀ। ਤੇ ਕੀ ਇਹਨਾਂ ਦਾ ਨਾਮ ਵਗੈਰਾ ਪਤਾ ਤੁਹਾਨੂੰ, ਕੀ ਨਾਮ? ਹਾਂਜੀ, ਨਾਮ ਇਹ ਜਿਹੜਾ ਮੁੰਡਾ ਉਹਨਾਂ ਦਾ, ਇਹਦਾ ਨਾਮ ਹਰਪ੍ਰੀਤ ਸਿੰਘ ਹੈ। ਇਹਨਾਂ ਦਾ ਫਾਦਰ ਸੀ ਨਾਲ ਜਿਹੜਾ ਬੂਟਾ ਸਿੰਘ ਹੈ ਸਾਡੇ ਪਿੰਡ। ਤੇ ਫਾਦਰ ਦੀ ਕਿੰਨੀ ਉਮਰ ਹੋਏਗੀ ਤੇ ਮੁੰਡੇ ਦੀ ਕਿੰਨੀ ਹੋਏਗੀ? ਮੁੰਡੇ ਦੀ ਮੁੰਡਾ ਯੰਗ ਹੀ ਹੈ ਜੀ, ਫਾਦਰ ਦੀ ਉਮਰ ਤਕਰੀਬਨ 60 ਸਾਲ ਹੋਊਗੀ ਜੀ। ਤੇ ਜਿਹੜਾ ਬੱਚਾ ਇਹ ਵਿਆਹ ਹੈ? ਹਾਂਜੀ, ਮੁੰਡਾ ਮੈਰਿਡ ਆ ਜੀ, ਛੋਟੇ ਛੋਟੇ ਦੋ ਬੱਚੇ ਆ ਜੀ, ਦੋ ਕਿੱਥੇ ਵੱਲੋਂ ਬੇਟੇ ਕੀ ਕੰਮ ਕਰ ਰਿਹਾ ਜੀ? ਨੇ। ਇਹ ਮੁੰਡਾ ਲੋਕਲ ਹੀ ਆ, ਆਪਦਾ ਬਸ ਛੋਟਾ ਛੋਟਾ ਮਾਰਾ ਵਪਾਰ ਪੂਰ ਕਰਦਾ ਜੀ। ਡੈਡੀ ਇਹਦੇ ਕੀ ਕੰਮ ਕਰਦੇ? ਉਹ ਵੀ ਖੇਤੀਬਾੜੀ ਕਰਦੇ ਆ ਜੀ, ਖੇਤੀਬਾੜੀ ਕਰਦੇ ਆ। ਤੇ ਜਿਹਦੇ ਨਾਲ ਗੱਡੀ ਐਕਸੀਡੈਂਟ ਹੋਇਆ ਜੀ, ਉਹ ਫੜੇ ਗਏ ਜਾਂ ਫਰਾਰ ਹੋ ਗਏ? ਇਹ ਬੰਦੇ ਉਹ ਕੇਰਾਂ ਇੱਥੇ ਮੌਕੇ ਤੇ ਐਡਮਿਟ ਹੋਏ ਆ, ਇਸ ਤੋਂ ਬਾਅਦ ਉਹ ਇੱਥੋਂ ਮੇਰਾ ਖਿਆਲ ਛੁੱਟੀ ਵਗੈਰਾ ਲੈ ਕੇ ਵੈਸੇ ਕੇਰਾਂ ਇੱਥੋਂ ਚਲੇ ਗਏ ਆ। ਪੁਲਿਸ ਉਹਦਾ ਆਪਣੀ ਕਾਰਵਾਈ ਕਰ ਰਹੀ ਹੈ, ਕੇਰਾਂ ਉਹਨਾਂ ਨੂੰ ਕਰ ਰਹੀ ਹੈ ਰਾਉਂਡ ਅਪ। ਤੇ ਹੁਣ ਉਹਨਾਂ ਦੀ ਡੈਥ ਹੋ ਚੁੱਕੀ ਹੈ ਜੀ? ਹਾਂ, ਇੱਥੇ ਜਦੋਂ ਹਸਪੀਟਲ ਚ ਐਡਮਿਟ ਕਰਾਏ ਆ ਜੀ, ਮੌਕੇ ਤੇ ਅਸੀਂ ਉੱਥੇ ਐਸਐਫਐਸ ਵੀ ਪਹੁੰਚੀ ਹੈ, ਐਸਐਫਐਸ ਵੀ, ਤੇ ਸਮਾਜ ਸੇਵਾ ਸੁਸਾਇਟੀ ਵਾਲਿਆਂ ਨੂੰ ਫੋਨ ਕੀਤਾ, ਉਹ ਵੀ ਮੌਕੇ ਤੇ ਪਹੁੰਚੇ। ਖਬਰ ਮੋਗਾ ਤੋਂ ਹੈ, ਜਿੱਥੇ ਕਿ ਸਵੇਰੇ ਸਵੇਰੇ ਇੱਕ ਮੰਦਭਾਗੀ ਖਬਰ ਸਾਹਮਣੇ ਆਈ, ਜਿੱਥੇ ਦਿਨ ਚੜ੍ਹਦਿਆਂ ਹੀ ਇੱਕ ਪਰਿਵਾਰ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਜਦੋਂ ਸੜਕ ਹਾਦਸੇ ਵਿੱਚ ਪਿਓ ਪੁੱਤ ਦੀ ਮੌਤ ਹੋ ਗਈ। ਇਹ ਹਾਦਸਾ ਬੁੱਗੀ ਪੁਰਾਣਾ ਪਿੰਡ ਨੇੜੇ ਵਾਪਰਿਆ। ਮ੍ਰਿਤਕ ਪਿਓ ਪੁੱਤ ਮੋਗਾ ਦੇ ਪਿੰਡ ਮਹਿਰੋ ਦੇ ਨਾਲ ਜਿਹੜੇ ਉਹ ਸੰਬੰਧ ਰੱਖਦੇ ਸਨ। ਜਾਣਕਾਰੀ ਮੁਤਾਬਕ ਬੁੱਗੀਪੁਰਾ ਬਰਨਾਲਾ ਬਾਈਪਾਸ ਰੋਡ ਤੇ ਇੱਕ ਸਵਿਫਟ ਕਾਰ ਅਤੇ ਮੋਟਰਸਾਈਕਲ ਦੀ ਭਿਆਨਕ ਟੱਕਰ ਹੋ ਗਈ। ਹਾਦਸਾ ਇੰਨਾ ਖੌਫਨਾਕ ਸੀ ਕਿ ਮੋਟਰਸਾਈਕਲ ਤੇ ਜਾ ਰਹੇ ਪਿਓ ਪੁੱਤ ਦੀ ਮੌਕੇ ਤੇ ਹੀ ਮੌਤ ਹੋ ਗਈ। ਹਾਦਸੇ ਮਗਰੋਂ ਕਾਰ ਚਾਲਕ ਉਹਨਾਂ ਦੀ ਮਦਦ ਕਰਨ ਦੀ ਬਜਾਏ ਉੱਥੋਂ ਫਰਾਰ ਹੋ ਗਿਆ। ਦੂਜੇ ਪਾਸੇ ਸਮਾਜ ਸੇਵੀ ਸੁਸਾਇਟੀ ਦੇ ਮੈਂਬਰਾਂ ਨੇ ਸੁਸਾਇਟੀ ਦੀ ਐਮਰਜੈਂਸੀ ਗੱਡੀ ਰਾਹੀਂ ਉਹਨਾਂ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ। ਲਾਸ਼ਾਂ ਨੂੰ ਮੋਗਾ ਦੇ ਸਿਵਲ ਹਸਪਤਾਲ ਦੇ ਮੋਰਚਰੀ ਦੇ ਵਿੱਚ ਰਖਾਇਆ ਗਿਆ ਅਤੇ ਪੁਲਿਸ ਅਗਲੀ ਕਾਰਵਾਈ ਜਿਹੜੀ ਉਹ ਕਰ ਰਹੀ ਹੈ। ਇਹ ਮੇਰਾ ਪਿੰਡ ਮਹਿਰੋਂ ਹੈ ਜੀ, ਸਾਡੇ ਮਹਿਰੋਂ ਤੋਂ ਹੀ ਦੋਨੇ ਰਹਿ ਰਹੇ ਨੇ, ਪਿਓ ਪੋਤੀ ਸੀਗੇ। ਇਹ ਆਪਦੇ ਕਿਸੇ ਨਿੱਜੀ ਕੰਮ ਲਈ ਆ ਰਹੇ ਸੀਗੇ ਮੋਗੇ ਨੂੰ। ਮੋਗੇ ਤੋਂ ਜਦੋਂ ਬੋਨਾ ਹੁੰਦੇ ਹੋਏ ਇਹ ਮੇਨ ਹਾਈਵੇ ਤੇ ਚੜੇ, ਉੱਥੇ ਇਹਨਾਂ ਦੇ ਐਕਸੀਡੈਂਟ ਮੌਕੇ ਤੇ ਹੋ ਗਿਆ। ਤੇ ਕਾਹਦੇ ਨਾਲ ਹੋਇਆ ਐਕਸੀਡੈਂਟ ਪਤਾ ਨਹੀਂ? ਇਹ ਕੋਈ ਸਵਿਫਟ ਕਾਰ ਇੱਕ ਆ ਰਹੀ ਸੀਗੀ, ਹਰਿਆਣਾ ਨੰਬਰ ਆ, ਬਾਹਰ ਦਾ ਨੰਬਰ ਆ ਜੀ। ਉਹ ਇਧਰੋਂ ਬਰਨਾਲਾ ਸਾਈਡ ਤੋਂ ਇਧਰ ਮੋਗਾ ਸਾਈਡ ਐਂਟਰ ਕਰ ਰਹੀ ਸੀਗੀ। ਤੇ ਕੀ ਇਹਨਾਂ ਦਾ ਨਾਮ ਵਗੈਰਾ ਪਤਾ ਤੁਹਾਨੂੰ, ਕੀ ਨਾਮ? ਹਾਂਜੀ, ਨਾਮ ਇਹ ਜਿਹੜਾ ਮੁੰਡਾ ਉਹਨਾਂ ਦਾ, ਇਹਦਾ ਨਾਮ ਹਰਪ੍ਰੀਤ ਸਿੰਘ ਹੈ। ਇਹਨਾਂ ਦਾ ਫਾਦਰ ਸੀ ਨਾਲ ਜਿਹੜਾ ਬੂਟਾ ਸਿੰਘ ਹੈ ਸਾਡੇ ਪਿੰਡ। ਤੇ ਫਾਦਰ ਦੀ ਕਿੰਨੀ ਉਮਰ ਹੋਏਗੀ ਤੇ ਮੁੰਡੇ ਦੀ ਕਿੰਨੀ ਹੋਏਗੀ? ਮੁੰਡੇ ਦੀ ਮੁੰਡਾ ਯੰਗ ਹੀ ਹੈ ਜੀ, ਫਾਦਰ ਦੀ ਉਮਰ ਤਕਰੀਬਨ 60 ਸਾਲ ਹੋਊਗੀ ਜੀ। ਤੇ ਜਿਹੜਾ ਬੱਚਾ ਇਹ ਵਿਆਹ ਹੈ? ਹਾਂਜੀ, ਮੁੰਡਾ ਮੈਰਿਡ ਆ ਜੀ, ਛੋਟੇ ਛੋਟੇ ਦੋ ਬੱਚੇ ਆ ਜੀ, ਦੋ ਕਿੱਥੇ ਵੱਲੋਂ ਬੇਟੇ ਕੀ ਕੰਮ ਕਰ ਰਿਹਾ ਜੀ? ਨੇ। ਇਹ ਮੁੰਡਾ ਲੋਕਲ ਹੀ ਆ, ਆਪਦਾ ਬਸ ਛੋਟਾ ਛੋਟਾ ਮਾਰਾ ਵਪਾਰ ਪੂਰ ਕਰਦਾ ਜੀ। ਡੈਡੀ ਇਹਦੇ ਕੀ ਕੰਮ ਕਰਦੇ? ਉਹ ਵੀ ਖੇਤੀਬਾੜੀ ਕਰਦੇ ਆ ਜੀ, ਖੇਤੀਬਾੜੀ ਕਰਦੇ ਆ। ਤੇ ਜਿਹਦੇ ਨਾਲ ਗੱਡੀ ਐਕਸੀਡੈਂਟ ਹੋਇਆ ਜੀ,
ਉਹ ਫੜੇ ਗਏ ਜਾਂ ਫਰਾਰ ਹੋ ਗਏ? ਇਹ ਬੰਦੇ ਉਹ ਕਿਰਾਂ ਇੱਥੇ ਮੌਕੇ ਤੇ ਐਡਮਿਟ ਹੋਏ ਆ ਤੇ ਇਸ ਤੋਂ ਬਾਅਦ ਉਹ ਇੱਥੋਂ ਮੇਰਾ ਖਿਆਲ ਛੁੱਟੀ ਵਗੈਰਾ ਲੈ ਕੇ ਵੈਸੇ ਕਿਰਾਂ ਇੱਥੋਂ ਚਲੇ ਗਏ ਆ। ਪੁਲਿਸ ਉਹਦਾ ਆਪਣੀ ਕਾਰਵਾਈ ਕਰ ਰਹੀ ਹੈ, ਕਿਰਾਂ ਉਹਨਾਂ ਨੂੰ ਕਰ ਰਹੀ ਹੈ ਰਾਉਂਡ ਅਪ। ਤੇ ਹੁਣ ਉਹਨਾਂ ਦੀ ਡੈਥ ਹੋ ਚੁੱਕੀ ਹੈ ਜੀ? ਹਾਂ, ਇੱਥੇ ਜਦੋਂ ਹਸਪੀਟਲ ਚ ਐਡਮਿਟ ਕਰਾਏ ਆ ਜੀ, ਮੌਕੇ ਤੇ ਅਸੀਂ ਉੱਥੇ ਐਸਐਫਐਸ ਵੀ ਪਹੁੰਚੀ ਹੈ, ਐਸਐਫਐਸ ਵੀ ਤੇ ਇੱਥੇ ਸਮਾਜ ਸੇਵਾ ਸੁਸਾਇਟੀ ਵਾਲਿਆਂ ਨੂੰ ਫੋਨ ਕੀਤਾ, ਉਹ ਵੀ ਮੌਕੇ ਤੇ ਪਹੁੰਚੇ। ਖਬਰ ਮੋਗਾ ਤੋਂ ਹੈ, ਜਿੱਥੇ ਕਿ ਸਵੇਰੇ ਇੱਕ ਮੰਦਭਾਗੀ ਖਬਰ ਸਾਹਮਣੇ ਆਈ, ਜਿੱਥੇ ਦਿਨ ਚੜ੍ਹਦਿਆਂ ਹੀ ਇੱਕ ਪਰਿਵਾਰ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਜਦੋਂ ਸੜਕ ਹਾਦਸੇ ਵਿੱਚ ਪਿਓ ਪੁੱਤ ਦੀ ਮੌਤ ਹੋ ਗਈ। ਇਹ ਹਾਦਸਾ ਬੁੱਗੀ ਪੁਰਾਣਾ ਪਿੰਡ ਨੇੜੇ ਵਾਪਰਿਆ। ਮ੍ਰਿਤਕ ਪਿਓ ਪੁੱਤ ਮੋਗਾ ਦੇ ਪਿੰਡ ਮਹਿਰੋ ਦੇ ਨਾਲ ਜਿਹੜੇ ਉਹ ਸੰਬੰਧ ਰੱਖਦੇ ਸਨ। ਜਾਣਕਾਰੀ ਮੁਤਾਬਕ ਬੁੱਗੀਪੁਰਾ ਬਰਨਾਲਾ ਬਾਈਪਾਸ ਰੋਡ ਤੇ ਇੱਕ ਸਵਿਫਟ ਕਾਰ ਅਤੇ ਮੋਟਰਸਾਈਕਲ ਦੀ ਭਿਆਨਕ ਟੱਕਰ ਹੋ ਗਈ। ਹਾਦਸਾ ਇੰਨਾ ਖੌਫਨਾਕ ਸੀ ਕਿ ਮੋਟਰਸਾਈਕਲ ਤੇ ਜਾ ਰਹੇ ਪਿਓ ਪੁੱਤ ਦੀ ਮੌਕੇ ਤੇ ਹੀ ਮੌਤ ਹੋ ਗਈ। ਹਾਦਸੇ ਮਗਰੋਂ ਕਾਰ ਚਾਲਕ ਉਹਨਾਂ ਦੀ ਮਦਦ ਕਰਨ ਦੀ ਬਜਾਏ ਉੱਥੋਂ ਫਰਾਰ ਹੋ ਗਿਆ। ਦੂਜੇ ਪਾਸੇ ਸਮਾਜ ਸੇਵੀ ਸੁਸਾਇਟੀ ਦੇ ਮੈਂਬਰਾਂ ਨੇ ਸੁਸਾਇਟੀ ਦੀ ਐਮਰਜੈਂਸੀ ਗੱਡੀ ਰਾਹੀਂ ਉਹਨਾਂ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ। ਲਾਸ਼ਾਂ ਨੂੰ ਮੋਗਾ ਦੇ ਸਿਵਲ ਹਸਪਤਾਲ ਦੇ ਮੋਰਚਰੀ ਦੇ ਵਿੱਚ ਰਖਾਇਆ ਗਿਆ ਅਤੇ ਪੁਲਿਸ ਅਗਲੀ ਕਾਰਵਾਈ ਜਿਹੜੀ ਉਹ ਕਰ ਰਹੀ ਹੈ। ਇਹ ਮੇਰਾ ਪਿੰਡ ਮਹਿਰੋਂ ਹੈ ਜੀ। ਸਾਡੇ ਮਹਿਰੋਂ ਤੋਂ ਹੀ ਦੋਨੇ ਰਹਿ ਰਹੇ ਨੇ, ਪਿਓ ਪੁੱਤ ਸੀਗੇ ਇਹ ਆਪਦੇ ਕਿਸੇ ਨਿੱਜੀ ਕੰਮ ਲਈ ਆ ਰਹੇ ਸੀਗੇ ਮੋਗੇ ਨੂੰ। ਮੋਗੇ ਤੋਂ ਜਦੋਂ ਬੋਨਾ ਹੁੰਦੇ ਹੋਏ ਇਹ ਮੇਨ ਹਾਈਵੇ ਤੇ ਚੜੇ, ਉੱਥੇ ਇਹਨਾਂ ਦੇ ਐਕਸੀਡੈਂਟ ਮੌਕੇ ਤੇ ਹੋ ਗਈ। ਤੇ ਕਾਹਦੇ ਨਾਲ ਹੋਇਆ ਐਕਸੀਡੈਂਟ? ਕੁਝ ਇਹ ਕੋਈ ਸਵਿਫਟ ਕਾਰ ਇੱਕ ਆ ਰਹੀ ਸੀਗੀ, ਹਰਿਆਣਾ ਨੰਬਰ ਆ, ਬਾਹਰ ਦਾ ਨੰਬਰ ਆਈ, ਉਹ ਇਧਰੋਂ ਬਰਨਾਲਾ ਸਾਈਡ ਤੋਂ ਇਧਰ ਮੋਗਾ ਸਾਈਡ ਐਂਟਰ ਕਰ ਰਹੀ ਸੀਗੀ। ਤੇ ਕੀ ਇਹਨਾਂ ਦਾ ਨਾਮ ਵਗੈਰਾ ਪਤਾ ਤੁਹਾਨੂੰ? ਕੀ ਨਾਮ? ਹਾਂਜੀ, ਨਾਮ ਇਹ ਜਿਹੜਾ ਮੁੰਡਾ ਉਹਨਾਂ ਦਾ, ਇਹਦਾ ਨਾਮ ਹਰਪ੍ਰੀਤ ਸਿੰਘ ਹੈ। ਇਹਨਾਂ ਦਾ ਫਾਦਰ ਸੀ ਨਾਲ ਜਿਹੜਾ ਬੂਟਾ ਸਿੰਘ ਹੈ ਸਾਡੇ ਪਿੰਡ। ਤੇ ਫਾਦਰ ਦੀ ਕਿੰਨੀ ਉਮਰ ਹੋਏਗੀ ਤੇ ਮੁੰਡੇ ਦੀ ਕਿੰਨੀ ਹੋਏਗੀ? ਮੁੰਡਾ ਯੰਗ ਹੀ ਹੈ ਜੀ, ਫਾਦਰ ਦੀ ਉਮਰ ਤਕਰੀਬਨ 60 ਸਾਲ ਹੋਊਗੀ। ਤੇ ਜਿਹੜਾ ਬੱਚਾ ਇਹ ਵਿਆਹ ਹੈ? ਹਾਂਜੀ, ਮੁੰਡਾ ਮੈਰਿਡ ਆ ਜੀ, ਛੋਟੇ ਦੋ ਬੱਚੇ ਆ ਜੀ, ਦੋ ਬੇਟੇ ਨੇ। ਕੀ ਕੰਮ ਕਰ ਰਿਹਾ ਜੀ ਇਹ ਮੁੰਡਾ? ਲੋਕਲ ਹੀ ਆ, ਆਪਦਾ ਬਸ ਛੋਟਾ ਮਾਰਾ ਵਪਾਰ ਕਰਦਾ ਜੀ। ਡੈਡੀ ਇਹਦੇ ਕੀ ਕੰਮ ਕਰਦੇ? ਉਹ ਵੀ ਖੇਤੀਬਾੜੀ ਕਰਦੇ ਆ ਜੀ, ਖੇਤੀਬਾੜੀ ਕਰਦੇ। ਤੇ ਜਿਹਦੇ ਨਾਲ ਗੱਡੀ ਐਕਸੀਡੈਂਟ ਹੋਇਆ ਜੀ, ਉਹ ਫੜੇ ਗਏ ਜਾਂ ਫਰਾਰ ਹੋ ਗਏ? ਇਹ ਬੰਦੇ ਉਹ ਕਿਰਾਂ ਇੱਥੇ ਮੌਕੇ ਤੇ ਐਡਮਿਟ ਹੋਏ ਆ ਤੇ ਇਸ ਤੋਂ ਬਾਅਦ ਉਹ ਇੱਥੋਂ ਮੇਰਾ ਖਿਆਲ ਛੁੱਟੀ ਵਗੈਰਾ ਲੈ ਕੇ ਵੈਸੇ ਕਿਰਾਂ ਇੱਥੋਂ ਚਲੇ ਗਏ ਆ। ਪੁਲਿਸ ਉਹਦਾ ਆਪਣੀ ਕਾਰਵਾਈ ਕਰ ਰਹੀ ਹੈ, ਕਿਰਾਂ ਉਹਨਾਂ ਨੂੰ ਕਰ ਰਹੀ ਹੈ ਰਾਉਂਡ ਅਪ। ਤੇ ਹੁਣ ਉਹਨਾਂ ਦੀ ਡੈਥ ਹੋ ਚੁੱਕੀ ਹੈ ਜੀ? ਹਾਂ, ਇੱਥੇ ਜਦੋਂ ਹਸਪੀਟਲ ਚ ਐਡਮਿਟ ਕਰਾਏ ਆ ਜੀ, ਮੌਕੇ ਤੇ ਅਸੀਂ ਉੱਥੇ ਐਸਐਫਐਸ ਵੀ ਪਹੁੰਚੀ ਹੈ, ਐਸਐਫਐਸ ਵੀ ਤੇ ਸਮਾਜ ਸੇਵਾ ਸੁਸਾਇਟੀ ਵਾਲਿਆਂ ਨੂੰ ਫੋਨ ਕੀਤਾ, ਉਹ ਵੀ ਮੌਕੇ ਤੇ ਪਹੁੰਚੇ। ਖਬਰ ਮੋਗਾ ਤੋਂ ਹੈ, ਜਿੱਥੇ ਕਿ ਸਵੇਰੇ ਇੱਕ ਮੰਦਭਾਗੀ ਖਬਰ ਸਾਹਮਣੇ ਆਈ, ਜਿੱਥੇ ਦਿਨ ਚੜ੍ਹਦਿਆਂ ਹੀ ਇੱਕ ਪਰਿਵਾਰ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਜਦੋਂ ਸੜਕ ਹਾਦਸੇ ਵਿੱਚ ਪਿਓ ਪੁੱਤ ਦੀ ਮੌਤ ਹੋ ਗਈ। ਇਹ ਹਾਦਸਾ ਬੁੱਗੀ ਪੁਰਾਣਾ ਪਿੰਡ ਨੇੜੇ ਵਾਪਰਿਆ। ਮ੍ਰਿਤਕ ਪਿਓ ਪੁੱਤ ਮੋਗਾ ਦੇ ਪਿੰਡ ਮਹਿਰੋ ਦੇ ਨਾਲ ਜਿਹੜੇ ਉਹ ਸੰਬੰਧ ਰੱਖਦੇ ਸਨ। ਜਾਣਕਾਰੀ ਮੁਤਾਬਕ ਬੁੱਗੀਪੁਰਾ ਬਰਨਾਲਾ ਬਾਈਪਾਸ ਰੋਡ ਤੇ ਇੱਕ ਸਵਿਫਟ ਕਾਰ ਅਤੇ ਮੋਟਰਸਾਈਕਲ ਦੀ ਭਿਆਨਕ ਟੱਕਰ ਹੋ ਗਈ। ਹਾਦਸਾ ਇੰਨਾ ਖੌਫਨਾਕ ਸੀ ਕਿ ਮੋਟਰਸਾਈਕਲ ਤੇ ਜਾ ਰਹੇ ਪਿਓ ਪੁੱਤ ਦੀ ਮੌਕੇ ਤੇ ਹੀ ਮੌਤ ਹੋ ਗਈ। ਹਾਦਸੇ ਮਗਰੋਂ ਕਾਰ ਚਾਲਕ ਉਹਨਾਂ ਦੀ ਮਦਦ ਕਰਨ ਦੀ ਬਜਾਏ ਉੱਥੋਂ ਫਰਾਰ ਹੋ ਗਿਆ। ਦੂਜੇ ਪਾਸੇ ਸਮਾਜ ਸੇਵੀ ਸੁਸਾਇਟੀ ਦੇ ਮੈਂਬਰਾਂ ਨੇ ਸੁਸਾਇਟੀ ਦੀ ਐਮਰਜੈਂਸੀ ਗੱਡੀ ਰਾਹੀਂ ਉਹਨਾਂ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ। ਲਾਸ਼ਾਂ ਨੂੰ ਮੋਗਾ ਦੇ ਸਿਵਲ ਹਸਪਤਾਲ ਦੇ ਮੋਰਚਰੀ ਦੇ ਵਿੱਚ ਰਖਾਇਆ ਗਿਆ ਅਤੇ ਪੁਲਿਸ ਅਗਲੀ ਕਾਰਵਾਈ ਜਿਹੜੀ ਉਹ ਕਰ ਰਹੀ ਹੈ। ਇਹ ਮੇਰਾ ਪਿੰਡ ਮਹਿਰੋਂ ਹੈ ਜੀ। ਸਾਡੇ ਮਹਿਰੋਂ ਤੋਂ ਹੀ ਦੋਨੇ ਰਹਿ ਰਹੇ ਨੇ, ਪਿਓ ਪੁੱਤ ਸੀਗੇ ਇਹ ਆਪਦੇ ਕਿਸੇ ਨਿੱਜੀ ਕੰਮ ਲਈ ਆ ਰਹੇ ਸੀਗੇ ਮੋਗੇ ਨੂੰ। ਮੋਗੇ ਤੋਂ ਜਦੋਂ ਬੋਨਾ ਹੁੰਦੇ ਹੋਏ ਇਹ ਮੇਨ ਹਾਈਵੇ ਤੇ ਚੜੇ, ਉੱਥੇ ਇਹਨਾਂ ਦੇ ਐਕਸੀਡੈਂਟ ਮੌਕੇ ਤੇ ਹੋ ਗਈ। ਤੇ ਕਾਹਦੇ ਨਾਲ ਹੋਇਆ ਐਕਸੀਡੈਂਟ? ਇਹ ਕੋਈ ਸਵਿਫਟ ਕਾਰ ਇੱਕ ਆ ਰਹੀ ਸੀਗੀ, ਹਰਿਆਣਾ ਨੰਬਰ ਆ, ਬਾਹਰ ਦਾ ਨੰਬਰ ਆਈ, ਉਹ ਇਧਰੋਂ ਬਰਨਾਲਾ ਸਾਈਡ ਤੋਂ ਇਧਰ ਮੋਗਾ ਸਾਈਡ ਐਂਟਰ ਕਰ ਰਹੀ ਸੀਗੀ। ਤੇ ਕੀ ਇਹਨਾਂ ਦਾ ਨਾਮ ਵਗੈਰਾ ਪਤਾ ਤੁਹਾਨੂੰ? ਕੀ ਨਾਮ? ਹਾਂਜੀ, ਨਾਮ ਇਹ ਜਿਹੜਾ ਮੁੰਡਾ ਉਹਨਾਂ ਦਾ, ਇਹਦਾ ਨਾਮ ਹਰਪ੍ਰੀਤ ਸਿੰਘ ਹੈ। ਇਹਨਾਂ ਦਾ ਫਾਦਰ ਸੀ ਨਾਲ ਜਿਹੜਾ ਬੂਟਾ ਸਿੰਘ ਹੈ ਸਾਡੇ ਪਿੰਡ। ਤੇ ਫਾਦਰ ਦੀ ਕਿੰਨੀ ਉਮਰ ਹੋਏਗੀ ਤੇ ਮੁੰਡੇ ਦੀ ਕਿੰਨੀ ਹੋਏਗੀ? ਮੁੰਡਾ ਯੰਗ ਹੀ ਹੈ ਜੀ, ਫਾਦਰ ਦੀ ਉਮਰ ਤਕਰੀਬਨ 60 ਸਾਲ ਹੋਊਗੀ। ਤੇ ਜਿਹੜਾ ਬੱਚਾ ਇਹ ਵਿਆਹ ਹੈ? ਹਾਂਜੀ, ਮੁੰਡਾ ਮੈਰਿਡ ਆ ਜੀ, ਛੋਟੇ ਦੋ ਬੱਚੇ ਆ ਜੀ, ਦੋ ਬੇਟੇ ਨੇ। ਕੀ ਕੰਮ ਕਰ ਰਿਹਾ ਜੀ? ਇਹ ਮੁੰਡਾ ਲੋਕਲ ਹੀ ਆ, ਆਪਦਾ ਬਸ ਛੋਟਾ ਮਾਰਾ ਵਪਾਰ ਕਰਦਾ ਜੀ। ਡੈਡੀ ਇਹਦੇ ਕੀ ਕੰਮ ਕਰਦੇ? ਉਹ ਵੀ ਖੇਤੀਬਾੜੀ ਕਰਦੇ ਆ ਜੀ, ਖੇਤੀਬਾੜੀ ਕਰਦੇ। ਤੇ ਜਿਹਦੇ ਨਾਲ ਗੱਡੀ ਐਕਸੀਡੈਂਟ ਹੋਇਆ ਜੀ, ਉਹ ਫੜੇ ਗਏ ਜਾਂ ਫਰਾਰ ਹੋ ਗਏ? ਇਹ ਬੰਦੇ ਉਹ ਕਿਰਾਂ ਇੱਥੇ ਮੌਕੇ ਤੇ ਐਡਮਿਟ ਹੋਏ ਆ ਇਸ ਤੋਂ ਬਾਅਦ ਉਹ ਇੱਥੋਂ ਮੇਰਾ ਖਿਆਲ ਛੁੱਟੀ ਵਗੈਰਾ ਲੈ ਕੇ ਵੈਸੇ ਕਿਰਾਂ ਇੱਥੋਂ ਚਲੇ ਗਏ ਆ। ਪੁਲਿਸ ਉਹਦਾ ਆਪਣੀ ਕਾਰਵਾਈ ਕਰ ਰਹੀ ਹੈ, ਕਿਰਾਂ ਉਹਨਾਂ ਨੂੰ ਕਰ ਰਹੀ ਹੈ ਰਾਉਂਡ ਅਪ। ਤੇ ਹੁਣ ਉਹਨਾਂ ਦੀ ਡੈਥ ਹੋ ਚੁੱਕੀ ਹੈ ਜੀ? ਹਾਂ, ਇੱਥੇ ਜਦੋਂ ਹਸਪੀਟਲ ਚ ਐਡਮਿਟ ਕਰਾਏ ਆ ਜੀ, ਮੌਕੇ ਤੇ ਅਸੀਂ ਉੱਥੇ ਐਸਐਫਐਸ ਵੀ ਪਹੁੰਚੀ ਹੈ, ਐਸਐਫਐਸ ਵੀ ਤੇ ਸਮਾਜ ਸੇਵਾ ਸੁਸਾਇਟੀ ਵਾਲਿਆਂ ਨੂੰ ਫੋਨ ਕੀਤਾ, ਉਹ ਵੀ ਮੌਕੇ ਤੇ ਪਹੁੰਚੇ। ਖਬਰ ਮੋਗਾ ਤੋਂ ਹੈ, ਜਿੱਥੇ ਕਿ ਸਵੇਰੇ ਇੱਕ ਮੰਦਭਾਗੀ ਖਬਰ ਸਾਹਮਣੇ ਆਈ, ਜਿੱਥੇ ਦਿਨ ਚੜ੍ਹਦਿਆਂ ਹੀ ਇੱਕ ਪਰਿਵਾਰ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਜਦੋਂ ਸੜਕ ਹਾਦਸੇ ਵਿੱਚ ਪਿਓ ਪੁੱਤ ਦੀ ਮੌਤ ਹੋ ਗਈ। ਇਹ ਹਾਦਸਾ ਬੁੱਗੀ ਪੁਰਾਣਾ ਪਿੰਡ ਨੇੜੇ ਵਾਪਰਿਆ। ਮ੍ਰਿਤਕ ਪਿਓ ਪੁੱਤ ਮੋਗਾ ਦੇ ਪਿੰਡ ਮਹਿਰੋ ਦੇ ਨਾਲ ਜਿਹੜੇ ਉਹ ਸੰਬੰਧ ਰੱਖਦੇ ਸਨ।
ਜਾਣਕਾਰੀ ਮੁਤਾਬਕ ਬੁੱਗੀਪੁਰਾ ਬਰਨਾਲਾ ਬਾਈਪਾਸ ਰੋਡ ਤੇ ਇੱਕ ਸਵਿਫਟ ਕਾਰ ਅਤੇ ਮੋਟਰਸਾਈਕਲ ਦੀ ਭਿਆਨਕ ਟੱਕਰ ਹੋ ਗਈ। ਹਾਦਸਾ ਇੰਨਾ ਖੌਫਨਾਕ ਸੀ ਕਿ ਮੋਟਰਸਾਈਕਲ ਤੇ ਜਾ ਰਹੇ ਪਿਓ ਪੁੱਤ ਦੀ ਮੌਕੇ ਤੇ ਹੀ ਮੌਤ ਹੋ ਗਈ। ਹਾਦਸੇ ਮਗਰੋਂ ਕਾਰ ਚਾਲਕ ਉਹਨਾਂ ਦੀ ਮਦਦ ਕਰਨ ਦੀ ਬਜਾਏ ਉੱਥੋਂ ਫਰਾਰ ਹੋ ਗਿਆ। ਦੂਜੇ ਪਾਸੇ ਸਮਾਜ ਸੇਵੀ ਸੁਸਾਇਟੀ ਦੇ ਮੈਂਬਰਾਂ ਨੇ ਸੁਸਾਇਟੀ ਦੀ ਐਮਰਜੈਂਸੀ ਗੱਡੀ ਰਾਹੀਂ ਉਹਨਾਂ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ। ਲਾਸ਼ਾਂ ਨੂੰ ਮੋਗਾ ਦੇ ਸਿਵਲ ਹਸਪਤਾਲ ਦੇ ਮੋਰਚਰੀ ਦੇ ਵਿੱਚ ਰਖਾਇਆ ਗਿਆ ਅਤੇ ਪੁਲਿਸ ਅਗਲੀ ਕਾਰਵਾਈ ਜਿਹੜੀ ਉਹ ਕਰ ਰਹੀ ਹੈ। ਇਹ ਮੇਰਾ ਪਿੰਡ ਮਹਿਰੋਂ ਹੈ ਜੀ। ਸਾਡੇ ਮਹਿਰੋਂ ਤੋਂ ਹੀ ਦੋਨੇ ਰਹਿ ਰਹੇ ਨੇ, ਪਿਓ ਪੋਤੀ ਸੀਗੇ। ਇਹ ਆਪਦੇ ਕਿਸੇ ਨਿੱਜੀ ਕੰਮ ਲਈ ਆ ਰਹੇ ਸੀਗੇ ਮੋਗੇ ਨੂੰ। ਮੋਗੇ ਤੋਂ ਜਦੋਂ ਬੋਨਾ ਹੁੰਦੇ ਹੋਏ ਇਹ ਮੇਨ ਹਾਈਵੇ ਤੇ ਚੜੇ, ਉੱਥੇ ਇਹਨਾਂ ਦੇ ਐਕਸੀਡੈਂਟ ਮੌਕੇ ਤੇ ਹੋ ਗਈ। ਇਹ ਕਾਹਦੇ ਨਾਲ ਹੋਇਆ ਐਕਸੀਡੈਂਟ? ਇਹ ਕੋਈ ਸਵਿਫਟ ਕਾਰ ਇੱਕ ਆ ਰਹੀ ਸੀਗੀ, ਹਰਿਆਣਾ ਨੰਬਰ ਆ, ਬਾਹਰ ਦਾ ਨੰਬਰ ਆ ਜੀ। ਉਹ ਇਧਰੋਂ ਬਰਨਾਲਾ ਸਾਈਡ ਤੋਂ ਇਧਰ ਮੋਗਾ ਸਾਈਡ ਐਂਟਰ ਕਰ ਰਹੀ ਸੀਗੀ। ਤੇ ਕੀ ਇਹਨਾਂ ਦਾ ਨਾਮ ਵਗੈਰਾ ਪਤਾ ਤੁਹਾਨੂੰ? ਕੀ ਨਾਮ? ਹਾਂਜੀ, ਨਾਮ ਇਹ ਜਿਹੜਾ ਮੁੰਡਾ ਉਹਨਾਂ ਦਾ, ਇਹਦਾ ਨਾਮ ਹਰਪ੍ਰੀਤ ਸਿੰਘ ਹੈ। ਇਹਨਾਂ ਦਾ ਫਾਦਰ ਸੀ ਨਾਲ ਜਿਹੜਾ ਬੂਟਾ ਸਿੰਘ ਹੈ ਸਾਡੇ ਪਿੰਡ। ਤੇ ਫਾਦਰ ਦੀ ਕਿੰਨੀ ਉਮਰ ਹੋਏਗੀ ਤੇ ਮੁੰਡੇ ਦੀ ਕਿੰਨੀ ਹੋਏਗੀ? ਮੁੰਡਾ ਯੰਗ ਹੀ ਹੈ ਜੀ। ਫਾਦਰ ਦੀ ਉਮਰ ਤਕਰੀਬਨ 60 ਸਾਲ ਹੋਊਗੀ ਜੀ। ਤੇ ਜਿਹੜਾ ਬੱਚਾ ਇਹ ਵਿਆਹ ਹੈ? ਹਾਂਜੀ, ਮੁੰਡਾ ਮੈਰਿਡ ਆ ਜੀ। ਛੋਟੇ ਦੋ ਬੱਚੇ ਆ ਜੀ, ਦੋ ਬੇਟੇ ਵੱਲੋਂ ਕੀ ਕੰਮ ਕਰ ਰਿਹਾ ਜੀ? ਇਹ ਮੁੰਡਾ ਲੋਕਲ ਹੀ ਆ, ਆਪਦਾ ਬਸ ਛੋਟਾ ਮਾਰਾ ਵਪਾਰ ਕਰਦਾ ਜੀ। ਡੈਡੀ ਇਹਦੇ ਕੀ ਕੰਮ ਕਰਦੇ? ਉਹ ਵੀ ਖੇਤੀਬਾੜੀ ਕਰਦੇ ਆ ਜੀ, ਖੇਤੀਬਾੜੀ ਕਰਦੇ ਆ। ਤੇ ਜਿਹਦੇ ਨਾਲ ਗੱਡੀ ਐਕਸੀਡੈਂਟ ਹੋਇਆ ਜੀ, ਉਹ ਫੜੇ ਗਏ ਜਾਂ ਫਰਾਰ ਹੋ ਗਏ? ਇਹ ਬੰਦੇ ਉਹ ਕੇਰਾਂ ਇੱਥੇ ਮੌਕੇ ਤੇ ਐਡਮਿਟ ਹੋਏ ਆ। ਇਸ ਤੋਂ ਬਾਅਦ ਉਹ ਇੱਥੋਂ ਮੇਰਾ ਖਿਆਲ ਛੁੱਟੀ ਵਗੈਰਾ ਲੈ ਕੇ ਵੈਸੇ ਕੇਰਾਂ ਇੱਥੋਂ ਚਲੇ ਗਏ ਆ। ਪੁਲਿਸ ਉਹਦਾ ਆਪਣੀ ਕਾਰਵਾਈ ਕਰ ਰਹੀ ਹੈ, ਕੇਰਾਂ ਉਹਨਾਂ ਨੂੰ ਕਰ ਰਹੀ ਹੈ ਰਾਉਂਡ ਅਪ। ਤੇ ਹੁਣ ਉਹਨਾਂ ਦੀ ਡੈਥ ਹੋ ਚੁੱਕੀ ਹੈ ਜੀ? ਹਾਂ, ਇੱਥੇ ਜਦੋਂ ਹਸਪੀਟਲ ਚ ਐਡਮਿਟ ਕਰਾਏ ਆ ਜੀ, ਮੌਕੇ ਤੇ ਅਸੀਂ ਉੱਥੇ ਐਸਐਫਐਸ ਵੀ ਪਹੁੰਚੀ ਹੈ, ਐਸਐਫਐਸ ਵੀ, ਤੇ ਸਮਾਜ ਸੇਵਾ ਸੁਸਾਇਟੀ ਵਾਲਿਆਂ ਨੂੰ ਫੋਨ ਕੀਤਾ, ਉਹ ਵੀ ਮੌਕੇ ਤੇ ਪਹੁੰਚੇ। ਖਬਰ ਮੋਗਾ ਤੋਂ ਹੈ, ਜਿੱਥੇ ਕਿ ਸਵੇਰੇ ਇੱਕ ਮੰਦਭਾਗੀ ਖਬਰ ਸਾਹਮਣੇ ਆਈ, ਜਿੱਥੇ ਦਿਨ ਚੜ੍ਹਦਿਆਂ ਹੀ ਇੱਕ ਪਰਿਵਾਰ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਜਦੋਂ ਸੜਕ ਹਾਦਸੇ ਵਿੱਚ ਪਿਓ ਪੁੱਤ ਦੀ ਮੌਤ ਹੋ ਗਈ। ਇਹ ਹਾਦਸਾ ਬੁੱਗੀਪੁਰਾਣਾ ਪਿੰਡ ਨੇੜੇ ਵਾਪਰਿਆ। ਮ੍ਰਿਤਕ ਪਿਓ ਪੁੱਤ ਮੋਗਾ ਦੇ ਪਿੰਡ ਮਹਿਰੋ ਦੇ ਨਾਲ ਜਿਹੜੇ ਉਹ ਸੰਬੰਧ ਰੱਖਦੇ ਸਨ। ਜਾਣਕਾਰੀ ਮੁਤਾਬਕ ਬੁੱਗੀਪੁਰਾ ਬਰਨਾਲਾ ਬਾਈਪਾਸ ਰੋਡ ਤੇ ਇੱਕ ਸਵਿਫਟ ਕਾਰ ਅਤੇ ਮੋਟਰਸਾਈਕਲ ਦੀ ਭਿਆਨਕ ਟੱਕਰ ਹੋ ਗਈ। ਹਾਦਸਾ ਇੰਨਾ ਖੌਫਨਾਕ ਸੀ ਕਿ ਮੋਟਰਸਾਈਕਲ ਤੇ ਜਾ ਰਹੇ ਪਿਓ ਪੁੱਤ ਦੀ ਮੌਕੇ ਤੇ ਹੀ ਮੌਤ ਹੋ ਗਈ। ਹਾਦਸੇ ਮਗਰੋਂ ਕਾਰ ਚਾਲਕ ਉਹਨਾਂ ਦੀ ਮਦਦ ਕਰਨ ਦੀ ਬਜਾਏ ਉੱਥੋਂ ਫਰਾਰ ਹੋ ਗਿਆ। ਦੂਜੇ ਪਾਸੇ ਸਮਾਜ ਸੇਵੀ ਸੁਸਾਇਟੀ ਦੇ ਮੈਂਬਰਾਂ ਨੇ ਸੁਸਾਇਟੀ ਦੀ ਐਮਰਜੈਂਸੀ ਗੱਡੀ ਰਾਹੀਂ ਉਹਨਾਂ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ। ਲਾਸ਼ਾਂ ਨੂੰ ਮੋਗਾ ਦੇ ਸਿਵਲ ਹਸਪਤਾਲ ਦੇ ਮੋਰਚਰੀ ਦੇ ਵਿੱਚ ਰਖਾਇਆ ਗਿਆ ਅਤੇ ਪੁਲਿਸ ਅਗਲੀ ਕਾਰਵਾਈ ਜਿਹੜੀ ਉਹ ਕਰ ਰਹੀ ਹੈ। ਇਹ ਮੇਰਾ ਪਿੰਡ ਮਹਿਰੋਂ ਹੈ ਜੀ। ਸਾਡੇ ਮਹਿਰੋਂ ਤੋਂ ਹੀ ਦੋਨੇ ਰਹਿ ਰਹੇ ਨੇ, ਪਿਓ ਪੋਤੀ ਸੀਗੇ। ਇਹ ਆਪਦੇ ਕਿਸੇ ਨਿੱਜੀ ਕੰਮ ਲਈ ਆ ਰਹੇ ਸੀਗੇ ਮੋਗੇ ਨੂੰ। ਮੋਗੇ ਤੋਂ ਜਦੋਂ ਬੋਨਾ ਹੁੰਦੇ ਹੋਏ ਇਹ ਮੇਨ ਹਾਈਵੇ ਤੇ ਚੜੇ, ਉੱਥੇ ਇਹਨਾਂ ਦੇ ਐਕਸੀਡੈਂਟ ਮੌਕੇ ਤੇ ਹੋ ਗਈ। ਇਹ ਕਾਹਦੇ ਨਾਲ ਹੋਇਆ ਐਕਸੀਡੈਂਟ? ਇਹ ਕੋਈ ਸਵਿਫਟ ਕਾਰ ਇੱਕ ਆ ਰਹੀ ਸੀਗੀ, ਹਰਿਆਣਾ ਨੰਬਰ ਆ, ਬਾਹਰ ਦਾ ਨੰਬਰ ਆ ਜੀ। ਉਹ ਇਧਰੋਂ ਬਰਨਾਲਾ ਸਾਈਡ ਤੋਂ ਇਧਰ ਮੋਗਾ ਸਾਈਡ ਐਂਟਰ ਕਰ ਰਹੀ ਸੀਗੀ। ਤੇ ਕੀ ਇਹਨਾਂ ਦਾ ਨਾਮ ਵਗੈਰਾ ਪਤਾ ਤੁਹਾਨੂੰ? ਕੀ ਨਾਮ? ਹਾਂਜੀ, ਨਾਮ ਇਹ ਜਿਹੜਾ ਮੁੰਡਾ ਉਹਨਾਂ ਦਾ, ਇਹਦਾ ਨਾਮ ਹਰਪ੍ਰੀਤ ਸਿੰਘ ਹੈ। ਇਹਨਾਂ ਦਾ ਫਾਦਰ ਸੀ ਨਾਲ ਜਿਹੜਾ ਬੂਟਾ ਸਿੰਘ ਹੈ ਸਾਡੇ ਪਿੰਡ। ਤੇ ਫਾਦਰ ਦੀ ਕਿੰਨੀ ਉਮਰ ਹੋਏਗੀ ਤੇ ਮੁੰਡੇ ਦੀ ਕਿੰਨੀ ਹੋਏਗੀ? ਮੁੰਡਾ ਯੰਗ ਹੀ ਹੈ ਜੀ। ਫਾਦਰ ਦੀ ਉਮਰ ਤਕਰੀਬਨ 60 ਸਾਲ ਹੋਊਗੀ ਜੀ। ਤੇ ਜਿਹੜਾ ਬੱਚਾ ਇਹ ਵਿਆਹ ਹੈ? ਹਾਂਜੀ, ਮੁੰਡਾ ਮੈਰਿਡ ਆ ਜੀ। ਛੋਟੇ ਦੋ ਬੱਚੇ ਆ ਜੀ, ਦੋ ਬੇਟੇ ਵੱਲੋਂ ਕੀ ਕੰਮ ਕਰ ਰਿਹਾ ਜੀ? ਇਹ ਮੁੰਡਾ ਲੋਕਲ ਹੀ ਆ, ਆਪਦਾ ਬਸ ਛੋਟਾ ਮਾਰਾ ਵਪਾਰ ਕਰਦਾ ਜੀ। ਡੈਡੀ ਇਹਦੇ ਕੀ ਕੰਮ ਕਰਦੇ? ਉਹ ਵੀ ਖੇਤੀਬਾੜੀ ਕਰਦੇ ਆ ਜੀ, ਖੇਤੀਬਾੜੀ ਕਰਦੇ ਆ। ਤੇ ਜਿਹਦੇ ਨਾਲ ਗੱਡੀ ਐਕਸੀਡੈਂਟ ਹੋਇਆ ਜੀ, ਉਹ ਫੜੇ ਗਏ ਜਾਂ ਫਰਾਰ ਹੋ ਗਏ? ਇਹ ਬੰਦੇ ਉਹ ਕੇਰਾਂ ਇੱਥੇ ਮੌਕੇ ਤੇ ਐਡਮਿਟ ਹੋਏ ਆ। ਇਸ ਤੋਂ ਬਾਅਦ ਉਹ ਇੱਥੋਂ ਮੇਰਾ ਖਿਆਲ ਛੁੱਟੀ ਵਗੈਰਾ ਲੈ ਕੇ ਵੈਸੇ ਕੇਰਾਂ ਇੱਥੋਂ ਚਲੇ ਗਏ ਆ। ਪੁਲਿਸ ਉਹਦਾ ਆਪਣੀ ਕਾਰਵਾਈ ਕਰ ਰਹੀ ਹੈ, ਕੇਰਾਂ ਉਹਨਾਂ ਨੂੰ ਕਰ ਰਹੀ ਹੈ ਰਾਉਂਡ ਅਪ। ਤੇ ਹੁਣ ਉਹਨਾਂ ਦੀ ਡੈਥ ਹੋ ਚੁੱਕੀ ਹੈ ਜੀ? ਹਾਂ, ਇੱਥੇ ਜਦੋਂ ਹਸਪੀਟਲ ਚ ਐਡਮਿਟ ਕਰਾਏ ਆ ਜੀ, ਮੌਕੇ ਤੇ ਅਸੀਂ ਉੱਥੇ ਐਸਐਫਐਸ ਵੀ ਪਹੁੰਚੀ ਹੈ, ਐਸਐਫਐਸ ਵੀ, ਤੇ ਸਮਾਜ ਸੇਵਾ ਸੁਸਾਇਟੀ ਵਾਲਿਆਂ ਨੂੰ ਫੋਨ ਕੀਤਾ, ਉਹ ਵੀ ਮੌਕੇ ਤੇ ਪਹੁੰਚੇ। ਖਬਰ ਮੋਗਾ ਤੋਂ ਹੈ, ਜਿੱਥੇ ਕਿ ਸਵੇਰੇ ਇੱਕ ਮੰਦਭਾਗੀ ਖਬਰ ਸਾਹਮਣੇ ਆਈ, ਜਿੱਥੇ ਦਿਨ ਚੜ੍ਹਦਿਆਂ ਹੀ ਇੱਕ ਪਰਿਵਾਰ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਜਦੋਂ ਸੜਕ ਹਾਦਸੇ ਵਿੱਚ ਪਿਓ ਪੁੱਤ ਦੀ ਮੌਤ ਹੋ ਗਈ। ਇਹ ਹਾਦਸਾ ਬੁੱਗੀਪੁਰਾਣਾ ਪਿੰਡ ਨੇੜੇ ਵਾਪਰਿਆ। ਮ੍ਰਿਤਕ ਪਿਓ ਪੁੱਤ ਮੋਗਾ ਦੇ ਪਿੰਡ ਮਹਿਰੋ ਦੇ ਨਾਲ ਜਿਹੜੇ ਉਹ ਸੰਬੰਧ ਰੱਖਦੇ ਸਨ। ਜਾਣਕਾਰੀ ਮੁਤਾਬਕ ਬੁੱਗੀਪੁਰਾ ਬਰਨਾਲਾ ਬਾਈਪਾਸ ਰੋਡ ਤੇ ਇੱਕ ਸਵਿਫਟ ਕਾਰ ਅਤੇ ਮੋਟਰਸਾਈਕਲ ਦੀ ਭਿਆਨਕ ਟੱਕਰ ਹੋ ਗਈ। ਹਾਦਸਾ ਇੰਨਾ ਖੌਫਨਾਕ ਸੀ ਕਿ ਮੋਟਰਸਾਈਕਲ ਤੇ ਜਾ ਰਹੇ ਪਿਓ ਪੁੱਤ ਦੀ ਮੌਕੇ ਤੇ ਹੀ ਮੌਤ ਹੋ ਗਈ। ਹਾਦਸੇ ਮਗਰੋਂ ਕਾਰ ਚਾਲਕ ਉਹਨਾਂ ਦੀ ਮਦਦ ਕਰਨ ਦੀ ਬਜਾਏ ਉੱਥੋਂ ਫਰਾਰ ਹੋ ਗਿਆ। ਦੂਜੇ ਪਾਸੇ ਸਮਾਜ ਸੇਵੀ ਸੁਸਾਇਟੀ ਦੇ ਮੈਂਬਰਾਂ ਨੇ ਸੁਸਾਇਟੀ ਦੀ ਐਮਰਜੈਂਸੀ ਗੱਡੀ ਰਾਹੀਂ ਉਹਨਾਂ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ। ਲਾਸ਼ਾਂ ਨੂੰ ਮੋਗਾ ਦੇ ਸਿਵਲ ਹਸਪਤਾਲ ਦੇ ਮੋਰਚਰੀ ਦੇ ਵਿੱਚ ਰਖਾਇਆ ਗਿਆ ਅਤੇ ਪੁਲਿਸ ਅਗਲੀ ਕਾਰਵਾਈ ਜਿਹੜੀ ਉਹ ਕਰ ਰਹੀ ਹੈ। ਇਹ ਮੇਰਾ ਪਿੰਡ ਮਹਿਰੋਂ ਹੈ ਜੀ। ਸਾਡੇ ਮਹਿਰੋਂ ਤੋਂ ਹੀ ਦੋਨੇ ਰਹਿ ਰਹੇ ਨੇ, ਪਿਓ ਪੋਤੀ ਸੀਗੇ। ਇਹ ਆਪਦੇ ਕਿਸੇ ਨਿੱਜੀ ਕੰਮ ਲਈ ਆ ਰਹੇ ਸੀਗੇ ਮੋਗੇ ਨੂੰ।
ਹਾਂਜੀ। ਮੋਗੇ ਤੋਂ ਜਦੋਂ ਬੋਨਾ ਹੁੰਦੇ ਹੋਏ ਇਹ ਮੇਨ ਹਾਈਵੇ ਤੇ ਚੜੇ, ਉੱਥੇ ਇਹਨਾਂ ਦੇ ਐਕਸੀਡੈਂਟ ਮੌਕੇ ਤੇ ਹੋ ਗਏ। ਤੇ ਕਾਹਦੇ ਨਾਲ ਹੋਇਆ ਐਕਸੀਡੈਂਟ ਬੱਚਾ ਦੇ? ਇਹ ਕੋਈ ਸਵਿਫਟ ਕਾਰ ਇੱਕ ਆ ਰਹੀ ਸੀਗੀ, ਹਰਿਆਣਾ ਨੰਬਰ ਆ, ਬਾਹਰ ਦਾ ਨੰਬਰ ਆ ਜੀ। ਉਹ ਇਧਰੋਂ ਬਰਨਾਲਾ ਸਾਈਡ ਤੋਂ ਇਧਰ ਮੋਗਾ ਸਾਈਡ ਐਂਟਰ ਕਰ ਰਹੀ ਸੀਗੀ। ਤੇ ਕੀ ਇਹਨਾਂ ਦਾ ਨਾਮ ਵਗੈਰਾ ਪਤਾ ਤੁਹਾਨੂੰ, ਕੀ ਨਾਮ? ਹਾਂਜੀ, ਨਾਮ ਇਹ ਜਿਹੜਾ ਮੁੰਡਾ ਉਹਨਾਂ ਦਾ, ਇਹਦਾ ਨਾਮ ਹਰਪ੍ਰੀਤ ਸਿੰਘ ਹੈ। ਇਹਨਾਂ ਦਾ ਫਾਦਰ ਸੀ ਨਾਲ ਜਿਹੜਾ ਬੂਟਾ ਸਿੰਘ ਹੈ ਜੀ ਸਾਡੇ ਪਿੰਡ। ਤੇ ਫਾਦਰ ਦੀ ਕਿੰਨੀ ਉਮਰ ਹੋਏਗੀ ਤੇ ਮੁੰਡੇ ਦੀ ਕਿੰਨੀ ਹੋਏਗੀ? ਮੁੰਡਾ ਯੰਗ ਹੀ ਹੈ ਜੀ, ਫਾਦਰ ਦੀ ਉਮਰ ਤਕਰੀਬਨ 60 ਸਾਲ ਹੋਊਗੀ ਜੀ। ਤੇ ਜਿਹੜਾ ਬੱਚਾ ਇਹ ਵਿਆਹ ਹੈ ਜੀ? ਹਾਂਜੀ, ਮੁੰਡਾ ਮੈਰਿਡ ਆ ਜੀ, ਛੋਟੇ ਦੋ ਬੱਚੇ ਆ ਜੀ, ਦੋ ਕਿੱਥੇ ਵੱਲੋਂ ਕੀ ਕੰਮ ਕਰ ਰਿਹਾ ਜੀ? ਇਹ ਮੁੰਡਾ ਲੋਕਲ ਹੀ ਆਪਦਾ ਬਸ ਛੋਟਾ ਮਾਰਾ ਵਪਾਰ ਕਰਦਾ ਜੀ। ਡੈਡੀ ਇਹਦੇ ਕੀ ਕੰਮ ਕਰਦੇ? ਉਹ ਵੀ ਖੇਤੀਬਾੜੀ ਕਰਦੇ ਆ ਜੀ, ਖੇਤੀਬਾੜੀ ਕਰਦੇ ਆ। ਤੇ ਜਿਹਦੇ ਨਾਲ ਗੱਡੀ ਐਕਸੀਡੈਂਟ ਹੋਇਆ ਜੀ, ਉਹ ਫੜੇ ਗਏ ਜਾਂ ਫਰਾਰ ਹੋ ਗਏ? ਇਹ ਬੰਦੇ ਉਹ ਕੇਰਾਂ ਇੱਥੇ ਮੌਕੇ ਤੇ ਐਡਮਿਟ ਹੋਏ ਆ। ਇਸ ਤੋਂ ਬਾਅਦ ਉਹ ਇੱਥੋਂ ਮੇਰਾ ਖਿਆਲ ਛੁੱਟੀ ਵਗੈਰਾ ਲੈ ਕੇ ਵੈਸੇ ਕੇਰਾਂ ਇੱਥੋਂ ਚਲੇ ਗਏ ਆ। ਪੁਲਿਸ ਉਹਦਾ ਆਪਣੀ ਕਾਰਵਾਈ ਕਰ ਰਹੀ ਹੈ, ਕੇਰਾਂ ਉਹਨਾਂ ਨੂੰ ਕਰ ਰਹੀ ਹੈ ਰਾਉਂਡ ਅਪ। ਤੇ ਹੁਣ ਉਹਨਾਂ ਦੀ ਡੈਥ ਹੋ ਚੁੱਕੀ ਹੈ ਜੀ? ਹਾਂ, ਇੱਥੇ ਜਦੋਂ ਹਸਪੀਟਲ ਚ ਐਡਮਿਟ ਕਰਾਏ ਆ ਜੀ, ਮੌਕੇ ਤੇ ਅਸੀਂ ਉੱਥੇ ਐਸਐਫਐਸ ਵੀ ਪਹੁੰਚੀ ਹੈ, ਐਸਐਫਐਸ ਵੀ, ਤੇ ਸਮਾਜ ਸੇਵਾ ਸੁਸਾਇਟੀ ਵਾਲਿਆਂ ਨੂੰ ਫੋਨ ਕੀਤਾ, ਉਹ ਵੀ ਮੌਕੇ ਤੇ ਪਹੁੰਚੇ। ਖਬਰ ਮੋਗਾ ਤੋਂ ਹੈ, ਜਿੱਥੇ ਕਿ ਸਵੇਰੇ ਇੱਕ ਮੰਦਭਾਗੀ ਖਬਰ ਸਾਹਮਣੇ ਆਈ, ਜਿੱਥੇ ਦਿਨ ਚੜ੍ਹਦਿਆਂ ਹੀ ਇੱਕ ਪਰਿਵਾਰ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਜਦੋਂ ਸੜਕ ਹਾਦਸੇ ਵਿੱਚ ਪਿਓ ਪੁੱਤ ਦੀ ਮੌਤ ਹੋ ਗਈ। ਇਹ ਹਾਦਸਾ ਬੁੱਗੀ ਪੁਰਾਣਾ ਪਿੰਡ ਨੇੜੇ ਵਾਪਰਿਆ। ਮ੍ਰਿਤਕ ਪਿਓ ਪੁੱਤ ਮੋਗਾ ਦੇ ਪਿੰਡ ਮਹਿਰੋ ਦੇ ਨਾਲ ਜਿਹੜੇ ਉਹ ਸੰਬੰਧ ਰੱਖਦੇ ਸਨ। ਜਾਣਕਾਰੀ ਮੁਤਾਬਕ ਬੁੱਗੀਪੁਰਾ ਬਰਨਾਲਾ ਬਾਈਪਾਸ ਰੋਡ ਤੇ ਇੱਕ ਸਵਿਫਟ ਕਾਰ ਅਤੇ ਮੋਟਰਸਾਈਕਲ ਦੀ ਭਿਆਨਕ ਟੱਕਰ ਹੋ ਗਈ। ਹਾਦਸਾ ਇੰਨਾ ਖੌਫਨਾਕ ਸੀ ਕਿ ਮੋਟਰਸਾਈਕਲ ਤੇ ਜਾ ਰਹੇ ਪਿਓ ਪੁੱਤ ਦੀ ਮੌਕੇ ਤੇ ਹੀ ਮੌਤ ਹੋ ਗਈ। ਹਾਦਸੇ ਮਗਰੋਂ ਕਾਰ ਚਾਲਕ ਉਹਨਾਂ ਦੀ ਮਦਦ ਕਰਨ ਦੀ ਬਜਾਏ ਉੱਥੋਂ ਫਰਾਰ ਹੋ ਗਿਆ। ਦੂਜੇ ਪਾਸੇ ਸਮਾਜ ਸੇਵੀ ਸੁਸਾਇਟੀ ਦੇ ਮੈਂਬਰਾਂ ਨੇ ਸੁਸਾਇਟੀ ਦੀ ਐਮਰਜੈਂਸੀ ਗੱਡੀ ਰਾਹੀਂ ਉਹਨਾਂ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ। ਲਾਸ਼ਾਂ ਨੂੰ ਮੋਗਾ ਦੇ ਸਿਵਲ ਹਸਪਤਾਲ ਦੇ ਮੋਰਚਰੀ ਦੇ ਵਿੱਚ ਰਖਾਇਆ ਗਿਆ ਅਤੇ ਪੁਲਿਸ ਅਗਲੀ ਕਾਰਵਾਈ ਜਿਹੜੀ ਉਹ ਕਰ ਰਹੀ ਹੈ। ਇਹ ਮੇਰਾ ਪਿੰਡ ਮਹਿਰੋਂ ਹੈ ਜੀ। ਸਾਡੇ ਮਹਿਰੋਂ ਤੋਂ ਹੀ ਦੋਨੇ ਰਹਿ ਰਹੇ ਨੇ, ਪਿਓ ਪੁੱਤ ਹੀ ਸੀਗੇ। ਇਹ ਆਪਦੇ ਕਿਸੇ ਨਿੱਜੀ ਕੰਮ ਲਈ ਆ ਰਹੇ ਸੀਗੇ ਮੋਗੇ ਨੂੰ। ਮੋਗੇ ਤੋਂ ਜਦੋਂ ਬੋਨਾ ਹੁੰਦੇ ਹੋਏ ਇਹ ਮੇਨ ਹਾਈਵੇ ਤੇ ਚੜੇ, ਉੱਥੇ ਇਹਨਾਂ ਦੇ ਐਕਸੀਡੈਂਟ ਮੌਕੇ ਤੇ ਹੋ ਗਏ। ਤੇ ਕਾਹਦੇ ਨਾਲ ਹੋਇਆ ਐਕਸੀਡੈਂਟ ਬੱਚਾ ਦੇ? ਇਹ ਕੋਈ ਸਵਿਫਟ ਕਾਰ ਇੱਕ ਆ ਰਹੀ ਸੀਗੀ, ਹਰਿਆਣਾ ਨੰਬਰ ਆ, ਬਾਹਰ ਦਾ ਨੰਬਰ ਆ ਜੀ। ਉਹ ਇਧਰੋਂ ਬਰਨਾਲਾ ਸਾਈਡ ਤੋਂ ਇਧਰ ਮੋਗਾ ਸਾਈਡ ਐਂਟਰ ਕਰ ਰਹੀ ਸੀਗੀ। ਤੇ ਕੀ ਇਹਨਾਂ ਦਾ ਨਾਮ ਵਗੈਰਾ ਪਤਾ ਤੁਹਾਨੂੰ, ਕੀ ਨਾਮ? ਹਾਂਜੀ, ਨਾਮ ਇਹ ਜਿਹੜਾ ਮੁੰਡਾ ਉਹਨਾਂ ਦਾ, ਇਹਦਾ ਨਾਮ ਹਰਪ੍ਰੀਤ ਸਿੰਘ ਹੈ। ਇਹਨਾਂ ਦਾ ਫਾਦਰ ਸੀ ਨਾਲ ਜਿਹੜਾ ਬੂਟਾ ਸਿੰਘ ਹੈ ਸਾਡੇ ਪਿੰਡ। ਤੇ ਫਾਦਰ ਦੀ ਕਿੰਨੀ ਉਮਰ ਹੋਏਗੀ ਤੇ ਮੁੰਡੇ ਦੀ ਕਿੰਨੀ ਹੋਏਗੀ? ਮੁੰਡਾ ਯੰਗ ਹੀ ਹੈ ਜੀ, ਫਾਦਰ ਦੀ ਉਮਰ ਤਕਰੀਬਨ 60 ਸਾਲ ਹੋਊਗੀ ਜੀ। ਤੇ ਜਿਹੜਾ ਬੱਚਾ ਇਹ ਵਿਆਹ ਹੈ ਜੀ? ਹਾਂਜੀ, ਮੁੰਡਾ ਮੈਰਿਡ ਆ ਜੀ, ਛੋਟੇ ਦੋ ਬੱਚੇ ਆ ਜੀ, ਦੋ ਕਿੱਥੇ ਵੱਲੋਂ ਕੀ ਕੰਮ ਕਰ ਰਿਹਾ ਜੀ? ਇਹ ਮੁੰਡਾ ਲੋਕਲ ਹੀ ਆਪਦਾ ਬਸ ਛੋਟਾ ਮਾਰਾ ਵਪਾਰ ਕਰਦਾ ਜੀ। ਡੈਡੀ ਇਹਦੇ ਕੀ ਕੰਮ ਕਰਦੇ? ਉਹ ਵੀ ਖੇਤੀਬਾੜੀ ਕਰਦੇ ਆ ਜੀ, ਖੇਤੀਬਾੜੀ ਕਰਦੇ ਆ। ਤੇ ਜਿਹਦੇ ਨਾਲ ਗੱਡੀ ਐਕਸੀਡੈਂਟ ਹੋਇਆ ਜੀ, ਉਹ ਫੜੇ ਗਏ ਜਾਂ ਫਰਾਰ ਹੋ ਗਏ? ਇਹ ਬੰਦੇ ਉਹ ਕੇਰਾਂ ਇੱਥੇ ਮੌਕੇ ਤੇ ਐਡਮਿਟ ਹੋਏ ਆ। ਇਸ ਤੋਂ ਬਾਅਦ ਉਹ ਇੱਥੋਂ ਮੇਰਾ ਖਿਆਲ ਛੁੱਟੀ ਵਗੈਰਾ ਲੈ ਕੇ ਵੈਸੇ ਕੇਰਾਂ ਇੱਥੋਂ ਚਲੇ ਗਏ ਆ। ਪੁਲਿਸ ਉਹਦਾ ਆਪਣੀ ਕਾਰਵਾਈ ਕਰ ਰਹੀ ਹੈ, ਕੇਰਾਂ ਉਹਨਾਂ ਨੂੰ ਕਰ ਰਹੀ ਹੈ ਰਾਉਂਡ ਅਪ। ਤੇ ਹੁਣ ਉਹਨਾਂ ਦੀ ਡੈਥ ਹੋ ਚੁੱਕੀ ਹੈ ਜੀ? ਹਾਂ, ਇੱਥੇ ਜਦੋਂ ਹਸਪੀਟਲ ਚ ਐਡਮਿਟ ਕਰਾਏ ਆ ਜੀ, ਮੌਕੇ ਤੇ ਅਸੀਂ ਉੱਥੇ ਐਸਐਫਐਸ ਵੀ ਪਹੁੰਚੀ ਹੈ, ਐਸਐਫਐਸ ਵੀ, ਤੇ ਸਮਾਜ ਸੇਵਾ ਸੁਸਾਇਟੀ ਵਾਲਿਆਂ ਨੂੰ ਫੋਨ ਕੀਤਾ, ਉਹ ਵੀ ਮੌਕੇ ਤੇ ਪਹੁੰਚੇ। ਖਬਰ ਮੋਗਾ ਤੋਂ ਹੈ, ਜਿੱਥੇ ਕਿ ਸਵੇਰੇ ਇੱਕ ਮੰਦਭਾਗੀ ਖਬਰ ਸਾਹਮਣੇ ਆਈ, ਜਿੱਥੇ ਦਿਨ ਚੜ੍ਹਦਿਆਂ ਹੀ ਇੱਕ ਪਰਿਵਾਰ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਜਦੋਂ ਸੜਕ ਹਾਦਸੇ ਵਿੱਚ ਪਿਓ ਪੁੱਤ ਦੀ ਮੌਤ ਹੋ ਗਈ। ਇਹ ਹਾਦਸਾ ਬੁੱਗੀ ਪੁਰਾਣਾ ਪਿੰਡ ਨੇੜੇ ਵਾਪਰਿਆ। ਮ੍ਰਿਤਕ ਪਿਓ ਪੁੱਤ ਮੋਗਾ ਦੇ ਪਿੰਡ ਮਹਿਰੋ ਦੇ ਨਾਲ ਜਿਹੜੇ ਉਹ ਸੰਬੰਧ ਰੱਖਦੇ ਸਨ। ਜਾਣਕਾਰੀ ਮੁਤਾਬਕ ਬੁੱਗੀਪੁਰਾ ਬਰਨਾਲਾ ਬਾਈਪਾਸ ਰੋਡ ਤੇ ਇੱਕ ਸਵਿਫਟ ਕਾਰ ਅਤੇ ਮੋਟਰਸਾਈਕਲ ਦੀ ਭਿਆਨਕ ਟੱਕਰ ਹੋ ਗਈ। ਹਾਦਸਾ ਇੰਨਾ ਖੌਫਨਾਕ ਸੀ ਕਿ ਮੋਟਰਸਾਈਕਲ ਤੇ ਜਾ ਰਹੇ ਪਿਓ ਪੁੱਤ ਦੀ ਮੌਕੇ ਤੇ ਹੀ ਮੌਤ ਹੋ ਗਈ। ਹਾਦਸੇ ਮਗਰੋਂ ਕਾਰ ਚਾਲਕ ਉਹਨਾਂ ਦੀ ਮਦਦ ਕਰਨ ਦੀ ਬਜਾਏ ਉੱਥੋਂ ਫਰਾਰ ਹੋ ਗਿਆ। ਦੂਜੇ ਪਾਸੇ ਸਮਾਜ ਸੇਵੀ ਸੁਸਾਇਟੀ ਦੇ ਮੈਂਬਰਾਂ ਨੇ ਸੁਸਾਇਟੀ ਦੀ ਐਮਰਜੈਂਸੀ ਗੱਡੀ ਰਾਹੀਂ ਉਹਨਾਂ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ। ਲਾਸ਼ਾਂ ਨੂੰ ਮੋਗਾ ਦੇ ਸਿਵਲ ਹਸਪਤਾਲ ਦੇ ਮੋਰਚਰੀ ਦੇ ਵਿੱਚ ਰਖਾਇਆ ਗਿਆ ਅਤੇ ਪੁਲਿਸ ਅਗਲੀ ਕਾਰਵਾਈ ਜਿਹੜੀ ਉਹ ਕਰ ਰਹੀ ਹੈ। ਇਹ ਮੇਰਾ ਪਿੰਡ ਮਹਿਰੋਂ ਹੈ ਜੀ। ਸਾਡੇ ਮਹਿਰੋਂ ਤੋਂ ਹੀ ਦੋਨੇ ਰਹਿ ਰਹੇ ਨੇ, ਪਿਓ ਪੁੱਤ ਹੀ ਸੀਗੇ। ਇਹ ਆਪਦੇ ਕਿਸੇ ਨਿੱਜੀ ਕੰਮ ਲਈ ਆ ਰਹੇ ਸੀਗੇ ਮੋਗੇ ਨੂੰ। ਮੋਗੇ ਤੋਂ ਜਦੋਂ ਬੋਨਾ ਹੁੰਦੇ ਹੋਏ ਇਹ ਮੇਨ ਹਾਈਵੇ ਤੇ ਚੜੇ, ਉੱਥੇ ਇਹਨਾਂ ਦੇ ਐਕਸੀਡੈਂਟ ਮੌਕੇ ਤੇ ਹੋ ਗਏ। ਤੇ ਕਾਹਦੇ ਨਾਲ ਹੋਇਆ ਐਕਸੀਡੈਂਟ ਬੱਚਾ ਦੇ? ਇਹ ਕੋਈ ਸਵਿਫਟ ਕਾਰ ਇੱਕ ਆ ਰਹੀ ਸੀਗੀ, ਹਰਿਆਣਾ ਨੰਬਰ ਆ, ਬਾਹਰ ਦਾ ਨੰਬਰ ਆ ਜੀ। ਉਹ ਇਧਰੋਂ ਬਰਨਾਲਾ ਸਾਈਡ ਤੋਂ ਇਧਰ ਮੋਗਾ ਸਾਈਡ ਐਂਟਰ ਕਰ ਰਹੀ ਸੀਗੀ। ਤੇ ਕੀ ਇਹਨਾਂ ਦਾ ਨਾਮ ਵਗੈਰਾ ਪਤਾ ਤੁਹਾਨੂੰ, ਕੀ ਨਾਮ? ਹਾਂਜੀ, ਨਾਮ ਇਹ ਜਿਹੜਾ ਮੁੰਡਾ ਉਹਨਾਂ ਦਾ, ਇਹਦਾ ਨਾਮ ਹਰਪ੍ਰੀਤ ਸਿੰਘ ਹੈ। ਇਹਨਾਂ ਦਾ ਫਾਦਰ ਸੀ ਨਾਲ ਜਿਹੜਾ ਬੂਟਾ ਸਿੰਘ ਹੈ ਸਾਡੇ ਪਿੰਡ। ਤੇ ਫਾਦਰ ਦੀ ਕਿੰਨੀ ਉਮਰ ਹੋਏਗੀ ਤੇ ਮੁੰਡੇ ਦੀ ਕਿੰਨੀ ਹੋਏਗੀ? ਮੁੰਡਾ ਯੰਗ ਹੀ ਹੈ ਜੀ, ਫਾਦਰ ਦੀ ਉਮਰ ਤਕਰੀਬਨ 60 ਸਾਲ ਹੋਊਗੀ ਜੀ। ਤੇ ਜਿਹੜਾ ਬੱਚਾ ਇਹ ਵਿਆਹ ਹੈ? ਹਾਂਜੀ, ਮੁੰਡਾ ਮੈਰਿਡ ਆ ਜੀ, ਛੋਟੇ ਦੋ ਬੱਚੇ ਆ ਜੀ, ਦੋ ਕਿੱਥੇ ਵੱਲੋਂ ਕੀ ਕੰਮ ਕਰ ਰਿਹਾ ਜੀ? ਇਹ ਮੁੰਡਾ ਲੋਕਲ ਹੀ ਆਪਦਾ ਬਸ ਛੋਟਾ ਮਾਰਾ ਵਪਾਰ ਕਰਦਾ ਜੀ। ਡੈਡੀ ਇਹਦੇ ਕੀ ਕੰਮ ਕਰਦੇ? ਉਹ ਵੀ ਖੇਤੀਬਾੜੀ ਕਰਦੇ ਆ ਜੀ, ਖੇਤੀਬਾੜੀ ਕਰਦੇ ਆ। ਤੇ ਜਿਹਦੇ ਨਾਲ ਗੱਡੀ ਐਕਸੀਡੈਂਟ ਹੋਇਆ ਜੀ,
ਉਹ ਫੜੇ ਗਏ ਜਾਂ ਫਰਾਰ ਹੋ ਗਏ? ਇਹ ਬੰਦੇ ਉਹ ਕਿਰਾਂ ਇੱਥੇ ਮੌਕੇ ਤੇ ਐਡਮਿਟ ਹੋਏ ਆ ਤੇ ਇਸ ਤੋਂ ਬਾਅਦ ਉਹ ਇੱਥੋਂ ਮੇਰਾ ਖਿਆਲ ਛੁੱਟੀ ਵਗੈਰਾ ਲੈ ਕੇ ਵੈਸੇ ਕਿਰਾਂ ਇੱਥੋਂ ਚਲੇ ਗਏ ਆ। ਪੁਲਿਸ ਉਹਦਾ ਆਪਣੀ ਕਾਰਵਾਈ ਕਰ ਰਹੀ ਹੈ, ਕਿਰਾਂ ਉਹਨਾਂ ਨੂੰ ਕਰ ਰਹੀ ਹੈ ਰਾਉਂਡ ਅਪ। ਤੇ ਹੁਣ ਉਹਨਾਂ ਦੀ ਡੈਥ ਹੋ ਚੁੱਕੀ ਹੈ ਜੀ? ਹਾਂ, ਇੱਥੇ ਜਦੋਂ ਹਸਪੀਟਲ ਚ ਐਡਮਿਟ ਕਰਾਏ ਆ ਜੀ, ਮੌਕੇ ਤੇ ਅਸੀਂ ਉੱਥੇ ਐਸਐਫਐਸ ਵੀ ਪਹੁੰਚੀ ਹੈ, ਐਸਐਫਐਸ ਵੀ ਤੇ ਸਮਾਜ ਸੇਵਾ ਸੁਸਾਇਟੀ ਵਾਲਿਆਂ ਨੂੰ ਫੋਨ ਕੀਤਾ, ਉਹ ਵੀ ਮੌਕੇ ਤੇ ਪਹੁੰਚੇ। ਖਬਰ ਮੋਗਾ ਤੋਂ ਹੈ, ਜਿੱਥੇ ਕਿ ਸਵੇਰੇ ਇੱਕ ਮੰਦਭਾਗੀ ਖਬਰ ਸਾਹਮਣੇ ਆਈ, ਜਿੱਥੇ ਦਿਨ ਚੜ੍ਹਦਿਆਂ ਹੀ ਇੱਕ ਪਰਿਵਾਰ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਜਦੋਂ ਸੜਕ ਹਾਦਸੇ ਵਿੱਚ ਪਿਓ ਪੁੱਤ ਦੀ ਮੌਤ ਹੋ ਗਈ। ਇਹ ਹਾਦਸਾ ਬੁੱਗੀ ਪੁਰਾਣਾ ਪਿੰਡ ਨੇੜੇ ਵਾਪਰਿਆ। ਮ੍ਰਿਤਕ ਪਿਓ ਪੁੱਤ ਮੋਗਾ ਦੇ ਪਿੰਡ ਮਹਿਰੋ ਦੇ ਨਾਲ ਜਿਹੜੇ ਉਹ ਸੰਬੰਧ ਰੱਖਦੇ ਸਨ। ਜਾਣਕਾਰੀ ਮੁਤਾਬਕ ਬੁੱਗੀਪੁਰਾ ਬਰਨਾਲਾ ਬਾਈਪਾਸ ਰੋਡ ਤੇ ਇੱਕ ਸਵਿਫਟ ਕਾਰ ਅਤੇ ਮੋਟਰਸਾਈਕਲ ਦੀ ਭਿਆਨਕ ਟੱਕਰ ਹੋ ਗਈ। ਹਾਦਸਾ ਇੰਨਾ ਖੌਫਨਾਕ ਸੀ ਕਿ ਮੋਟਰਸਾਈਕਲ ਤੇ ਜਾ ਰਹੇ ਪਿਓ ਪੁੱਤ ਦੀ ਮੌਕੇ ਤੇ ਹੀ ਮੌਤ ਹੋ ਗਈ। ਹਾਦਸੇ ਮਗਰੋਂ ਕਾਰ ਚਾਲਕ ਉਹਨਾਂ ਦੀ ਮਦਦ ਕਰਨ ਦੀ ਬਜਾਏ ਉੱਥੋਂ ਫਰਾਰ ਹੋ ਗਿਆ। ਦੂਜੇ ਪਾਸੇ ਸਮਾਜ ਸੇਵੀ ਸੁਸਾਇਟੀ ਦੇ ਮੈਂਬਰਾਂ ਨੇ ਸੁਸਾਇਟੀ ਦੀ ਐਮਰਜੈਂਸੀ ਗੱਡੀ ਰਾਹੀਂ ਉਹਨਾਂ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ। ਲਾਸ਼ਾਂ ਨੂੰ ਮੋਗਾ ਦੇ ਸਿਵਲ ਹਸਪਤਾਲ ਦੇ ਮੋਰਚਰੀ ਦੇ ਵਿੱਚ ਰਖਾਇਆ ਗਿਆ ਅਤੇ ਪੁਲਿਸ ਅਗਲੀ ਕਾਰਵਾਈ ਜਿਹੜੀ ਉਹ ਕਰ ਰਹੀ ਹੈ। ਇਹ ਮੇਰਾ ਪਿੰਡ ਮਹਿਰੋਂ ਹੈ ਜੀ। ਸਾਡੇ ਮਹਿਰੋਂ ਤੋਂ ਹੀ ਦੋਨੇ ਰਹਿ ਰਹੇ ਨੇ, ਪਿਓ ਪੋਤੀ ਸੀਗੇ। ਇਹ ਆਪਦੇ ਕਿਸੇ ਨਿੱਜੀ ਕੰਮ ਲਈ ਆ ਰਹੇ ਸੀਗੇ ਮੋਗੇ ਨੂੰ। ਮੋਗੇ ਤੋਂ ਜਦੋਂ ਬੋਨਾ ਹੁੰਦੇ ਹੋਏ ਇਹ ਮੇਨ ਹਾਈਵੇ ਤੇ ਚੜੇ, ਉੱਥੇ ਇਹਨਾਂ ਦੇ ਐਕਸੀਡੈਂਟ ਮੌਕੇ ਤੇ ਹੋ ਗਏ। ਤੇ ਕਾਹਦੇ ਨਾਲ ਹੋਇਆ ਐਕਸੀਡੈਂਟ? ਇਹ ਕੋਈ ਸਵਿਫਟ ਕਾਰ ਇੱਕ ਆ ਰਹੀ ਸੀਗੀ, ਹਰਿਆਣਾ ਨੰਬਰ ਆ, ਬਾਹਰ ਦਾ ਨੰਬਰ ਆ ਜੀ। ਉਹ ਇਧਰੋਂ ਬਰਨਾਲਾ ਸਾਈਡ ਤੋਂ ਇਧਰ ਮੋਗਾ ਸਾਈਡ ਐਂਟਰ ਕਰ ਰਹੀ ਸੀਗੀ। ਤੇ ਕੀ ਇਹਨਾਂ ਦਾ ਨਾਮ ਵਗੈਰਾ ਪਤਾ ਤੁਹਾਨੂੰ? ਕੀ ਨਾਮ? ਹਾਂਜੀ, ਨਾਮ ਇਹ ਜਿਹੜਾ ਮੁੰਡਾ ਉਹਨਾਂ ਦਾ, ਇਹਦਾ ਨਾਮ ਹਰਪ੍ਰੀਤ ਸਿੰਘ ਹੈ। ਇਹਨਾਂ ਦਾ ਫਾਦਰ ਸੀ ਨਾਲ ਜਿਹੜਾ ਬੂਟਾ ਸਿੰਘ ਹੈ ਸਾਡੇ ਪਿੰਡ। ਤੇ ਫਾਦਰ ਦੀ ਕਿੰਨੀ ਉਮਰ ਹੋਏਗੀ ਤੇ ਮੁੰਡੇ ਦੀ ਕਿੰਨੀ ਹੋਏਗੀ? ਮੁੰਡਾ ਯੰਗ ਹੀ ਹੈ ਜੀ। ਫਾਦਰ ਦੀ ਉਮਰ ਤਕਰੀਬਨ 60 ਸਾਲ ਹੋਊਗੀ ਜੀ। ਤੇ ਜਿਹੜਾ ਬੱਚਾ ਇਹ ਵਿਆਹ ਹੈ? ਹਾਂਜੀ, ਮੁੰਡਾ ਮੈਰਿਡ ਆ ਜੀ। ਛੋਟੇ ਦੋ ਬੱਚੇ ਆ ਜੀ, ਦੋ ਬੇਟੇ ਵੱਲੋਂ ਕੀ ਕੰਮ ਕਰ ਰਿਹਾ ਜੀ? ਇਹ ਮੁੰਡਾ ਲੋਕਲ ਹੀ ਆ, ਆਪਦਾ ਬਸ ਛੋਟਾ ਮਾਰਾ ਵਪਾਰ ਕਰਦਾ ਜੀ। ਡੈਡੀ ਇਹਦੇ ਕੀ ਕੰਮ ਕਰਦੇ? ਉਹ ਵੀ ਖੇਤੀਬਾੜੀ ਕਰਦੇ ਆ ਜੀ, ਖੇਤੀਬਾੜੀ ਕਰਦੇ। ਤੇ ਜਿਹਦੇ ਨਾਲ ਗੱਡੀ ਐਕਸੀਡੈਂਟ ਹੋਇਆ ਜੀ, ਉਹ ਫੜੇ ਗਏ ਜਾਂ ਫਰਾਰ ਹੋ ਗਏ? ਇਹ ਬੰਦੇ ਉਹ ਕਿਰਾਂ ਇੱਥੇ ਮੌਕੇ ਤੇ ਐਡਮਿਟ ਹੋਏ ਆ ਤੇ ਇਸ ਤੋਂ ਬਾਅਦ ਉਹ ਇੱਥੋਂ ਮੇਰਾ ਖਿਆਲ ਛੁੱਟੀ ਵਗੈਰਾ ਲੈ ਕੇ ਵੈਸੇ ਕਿਰਾਂ ਇੱਥੋਂ ਚਲੇ ਗਏ ਆ। ਪੁਲਿਸ ਉਹਦਾ ਆਪਣੀ ਕਾਰਵਾਈ ਕਰ ਰਹੀ ਹੈ, ਕਿਰਾਂ ਉਹਨਾਂ ਨੂੰ ਕਰ ਰਹੀ ਹੈ ਰਾਉਂਡ ਅਪ। ਤੇ ਹੁਣ ਉਹਨਾਂ ਦੀ ਡੈਥ ਹੋ ਚੁੱਕੀ ਹੈ ਜੀ? ਹਾਂ, ਇੱਥੇ ਜਦੋਂ ਹਸਪੀਟਲ ਚ ਐਡਮਿਟ ਕਰਾਏ ਆ ਜੀ, ਮੌਕੇ ਤੇ ਅਸੀਂ ਉੱਥੇ ਐਸਐਫਐਸ ਵੀ ਪਹੁੰਚੀ ਹੈ, ਐਸਐਫਐਸ ਵੀ ਤੇ ਸਮਾਜ ਸੇਵਾ ਸੁਸਾਇਟੀ ਵਾਲਿਆਂ ਨੂੰ ਫੋਨ ਕੀਤਾ, ਉਹ ਵੀ ਮੌਕੇ ਤੇ ਪਹੁੰਚੇ। ਖਬਰ ਮੋਗਾ ਤੋਂ ਹੈ, ਜਿੱਥੇ ਕਿ ਸਵੇਰੇ ਇੱਕ ਮੰਦਭਾਗੀ ਖਬਰ ਸਾਹਮਣੇ ਆਈ, ਜਿੱਥੇ ਦਿਨ ਚੜ੍ਹਦਿਆਂ ਹੀ ਇੱਕ ਪਰਿਵਾਰ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਜਦੋਂ ਸੜਕ ਹਾਦਸੇ ਵਿੱਚ ਪਿਓ ਪੁੱਤ ਦੀ ਮੌਤ ਹੋ ਗਈ। ਇਹ ਹਾਦਸਾ ਬੁੱਗੀ ਪੁਰਾਣਾ ਪਿੰਡ ਨੇੜੇ ਵਾਪਰਿਆ। ਮ੍ਰਿਤਕ ਪਿਓ ਪੁੱਤ ਮੋਗਾ ਦੇ ਪਿੰਡ ਮਹਿਰੋ ਦੇ ਨਾਲ ਜਿਹੜੇ ਉਹ ਸੰਬੰਧ ਰੱਖਦੇ ਸਨ। ਜਾਣਕਾਰੀ ਮੁਤਾਬਕ ਬੁੱਗੀਪੁਰਾ ਬਰਨਾਲਾ ਬਾਈਪਾਸ ਰੋਡ ਤੇ ਇੱਕ ਸਵਿਫਟ ਕਾਰ ਅਤੇ ਮੋਟਰਸਾਈਕਲ ਦੀ ਭਿਆਨਕ ਟੱਕਰ ਹੋ ਗਈ। ਹਾਦਸਾ ਇੰਨਾ ਖੌਫਨਾਕ ਸੀ ਕਿ ਮੋਟਰਸਾਈਕਲ ਤੇ ਜਾ ਰਹੇ ਪਿਓ ਪੁੱਤ ਦੀ ਮੌਕੇ ਤੇ ਹੀ ਮੌਤ ਹੋ ਗਈ। ਹਾਦਸੇ ਮਗਰੋਂ ਕਾਰ ਚਾਲਕ ਉਹਨਾਂ ਦੀ ਮਦਦ ਕਰਨ ਦੀ ਬਜਾਏ ਉੱਥੋਂ ਫਰਾਰ ਹੋ ਗਿਆ। ਦੂਜੇ ਪਾਸੇ ਸਮਾਜ ਸੇਵੀ ਸੁਸਾਇਟੀ ਦੇ ਮੈਂਬਰਾਂ ਨੇ ਸੁਸਾਇਟੀ ਦੀ ਐਮਰਜੈਂਸੀ ਗੱਡੀ ਰਾਹੀਂ ਉਹਨਾਂ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ। ਲਾਸ਼ਾਂ ਨੂੰ ਮੋਗਾ ਦੇ ਸਿਵਲ ਹਸਪਤਾਲ ਦੇ ਮੋਰਚਰੀ ਦੇ ਵਿੱਚ ਰਖਾਇਆ ਗਿਆ ਅਤੇ ਪੁਲਿਸ ਅਗਲੀ ਕਾਰਵਾਈ ਜਿਹੜੀ ਉਹ ਕਰ ਰਹੀ ਹੈ। ਇਹ ਮੇਰਾ ਪਿੰਡ ਮਹਿਰੋਂ ਹੈ ਜੀ। ਸਾਡੇ ਮਹਿਰੋਂ ਤੋਂ ਹੀ ਦੋਨੇ ਰਹਿ ਰਹੇ ਨੇ, ਪਿਓ ਪੋਤੀ ਸੀਗੇ। ਇਹ ਆਪਦੇ ਕਿਸੇ ਨਿੱਜੀ ਕੰਮ ਲਈ ਆ ਰਹੇ ਸੀਗੇ ਮੋਗੇ ਨੂੰ। ਮੋਗੇ ਤੋਂ ਜਦੋਂ ਬੋਨਾ ਹੁੰਦੇ ਹੋਏ ਇਹ ਮੇਨ ਹਾਈਵੇ ਤੇ ਚੜੇ, ਉੱਥੇ ਇਹਨਾਂ ਦੇ ਐਕਸੀਡੈਂਟ ਮੌਕੇ ਤੇ ਹੋ ਗਏ। ਤੇ ਕਾਹਦੇ ਨਾਲ ਹੋਇਆ ਐਕਸੀਡੈਂਟ? ਇਹ ਕੋਈ ਸਵਿਫਟ ਕਾਰ ਇੱਕ ਆ ਰਹੀ ਸੀਗੀ, ਹਰਿਆਣਾ ਨੰਬਰ ਆ, ਬਾਹਰ ਦਾ ਨੰਬਰ ਆ ਜੀ। ਉਹ ਇਧਰੋਂ ਬਰਨਾਲਾ ਸਾਈਡ ਤੋਂ ਇਧਰ ਮੋਗਾ ਸਾਈਡ ਐਂਟਰ ਕਰ ਰਹੀ ਸੀਗੀ। ਤੇ ਕੀ ਇਹਨਾਂ ਦਾ ਨਾਮ ਵਗੈਰਾ ਪਤਾ ਤੁਹਾਨੂੰ? ਕੀ ਨਾਮ? ਹਾਂਜੀ, ਨਾਮ ਇਹ ਜਿਹੜਾ ਮੁੰਡਾ ਉਹਨਾਂ ਦਾ, ਇਹਦਾ ਨਾਮ ਹਰਪ੍ਰੀਤ ਸਿੰਘ ਹੈ। ਇਹਨਾਂ ਦਾ ਫਾਦਰ ਸੀ ਨਾਲ ਜਿਹੜਾ ਬੂਟਾ ਸਿੰਘ ਹੈ ਸਾਡੇ ਪਿੰਡ। ਤੇ ਫਾਦਰ ਦੀ ਕਿੰਨੀ ਉਮਰ ਹੋਏਗੀ ਤੇ ਮੁੰਡੇ ਦੀ ਕਿੰਨੀ ਹੋਏਗੀ? ਮੁੰਡਾ ਯੰਗ ਹੀ ਹੈ ਜੀ। ਫਾਦਰ ਦੀ ਉਮਰ ਤਕਰੀਬਨ 60 ਸਾਲ ਹੋਊਗੀ ਜੀ। ਤੇ ਜਿਹੜਾ ਬੱਚਾ ਇਹ ਵਿਆਹ ਹੈ? ਹਾਂਜੀ, ਮੁੰਡਾ ਮੈਰਿਡ ਆ ਜੀ। ਛੋਟੇ ਦੋ ਬੱਚੇ ਆ ਜੀ, ਦੋ ਬੇਟੇ। ਵੱਲੋਂ ਕੀ ਕੰਮ ਕਰ ਰਿਹਾ ਜੀ? ਇਹ ਮੁੰਡਾ ਲੋਕਲ ਹੀ ਆ, ਆਪਦਾ ਬਸ ਛੋਟਾ ਮਾਰਾ ਵਪਾਰ ਕਰਦਾ ਜੀ। ਡੈਡੀ ਇਹਦੇ ਕੀ ਕੰਮ ਕਰਦੇ? ਉਹ ਵੀ ਖੇਤੀਬਾੜੀ ਕਰਦੇ ਆ ਜੀ, ਖੇਤੀਬਾੜੀ ਕਰਦੇ। ਤੇ ਜਿਹਦੇ ਨਾਲ ਗੱਡੀ ਐਕਸੀਡੈਂਟ ਹੋਇਆ ਜੀ, ਉਹ ਫੜੇ ਗਏ ਜਾਂ ਫਰਾਰ ਹੋ ਗਏ? ਇਹ ਬੰਦੇ ਉਹ ਕਿਰਾਂ ਇੱਥੇ ਮੌਕੇ ਤੇ ਐਡਮਿਟ ਹੋਏ ਆ ਤੇ ਇਸ ਤੋਂ ਬਾਅਦ ਉਹ ਇੱਥੋਂ ਮੇਰਾ ਖਿਆਲ ਛੁੱਟੀ ਵਗੈਰਾ ਲੈ ਕੇ ਵੈਸੇ ਕਿਰਾਂ ਇੱਥੋਂ ਚਲੇ ਗਏ ਆ। ਪੁਲਿਸ ਉਹਦਾ ਆਪਣੀ ਕਾਰਵਾਈ ਕਰ ਰਹੀ ਹੈ, ਕਿਰਾਂ ਉਹਨਾਂ ਨੂੰ ਕਰ ਰਹੀ ਹੈ ਰਾਉਂਡ ਅਪ। ਤੇ ਹੁਣ ਉਹਨਾਂ ਦੀ ਡੈਥ ਹੋ ਚੁੱਕੀ ਹੈ ਜੀ? ਹਾਂ, ਇੱਥੇ ਜਦੋਂ ਹਸਪੀਟਲ ਚ ਐਡਮਿਟ ਕਰਾਏ ਆ ਜੀ, ਮੌਕੇ ਤੇ ਅਸੀਂ ਉੱਥੇ ਐਸਐਫਐਸ ਵੀ ਪਹੁੰਚੀ ਹੈ, ਐਸਐਫਐਸ ਵੀ ਤੇ ਸਮਾਜ ਸੇਵਾ ਸੁਸਾਇਟੀ ਵਾਲਿਆਂ ਨੂੰ ਫੋਨ ਕੀਤਾ, ਉਹ ਵੀ ਮੌਕੇ ਤੇ ਪਹੁੰਚੇ। ਖਬਰ ਮੋਗਾ ਤੋਂ ਹੈ, ਜਿੱਥੇ ਕਿ ਸਵੇਰੇ ਇੱਕ ਮੰਦਭਾਗੀ ਖਬਰ ਸਾਹਮਣੇ ਆਈ, ਜਿੱਥੇ ਦਿਨ ਚੜ੍ਹਦਿਆਂ ਹੀ ਇੱਕ ਪਰਿਵਾਰ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਜਦੋਂ ਸੜਕ ਹਾਦਸੇ ਵਿੱਚ ਪਿਓ ਪੁੱਤ ਦੀ ਮੌਤ ਹੋ ਗਈ। ਇਹ ਹਾਦਸਾ ਬੁੱਗੀ ਪੁਰਾਣਾ ਪਿੰਡ ਨੇੜੇ ਵਾਪਰਿਆ। ਮ੍ਰਿਤਕ ਪਿਓ ਪੁੱਤ ਮੋਗਾ ਦੇ ਪਿੰਡ ਮਹਿਰੋ ਦੇ ਨਾਲ ਜਿਹੜੇ ਉਹ ਸੰਬੰਧ ਰੱਖਦੇ ਸਨ।
ਜਾਣਕਾਰੀ ਮੁਤਾਬਕ ਬੁੱਗੀਪੁਰਾ ਬਰਨਾਲਾ ਬਾਈਪਾਸ ਰੋਡ ਤੇ ਇੱਕ ਸਵਿਫਟ ਕਾਰ ਅਤੇ ਮੋਟਰਸਾਈਕਲ ਦੀ ਭਿਆਨਕ ਟੱਕਰ ਹੋ ਗਈ। ਹਾਦਸਾ ਇੰਨਾ ਖੌਫਨਾਕ ਸੀ ਕਿ ਮੋਟਰਸਾਈਕਲ ਤੇ ਜਾ ਰਹੇ ਪਿਓ ਪੁੱਤ ਦੀ ਮੌਕੇ ਤੇ ਹੀ ਮੌਤ ਹੋ ਗਈ। ਹਾਦਸੇ ਮਗਰੋਂ ਕਾਰ ਚਾਲਕ ਉਹਨਾਂ ਦੀ ਮਦਦ ਕਰਨ ਦੀ ਬਜਾਏ ਉੱਥੋਂ ਫਰਾਰ ਹੋ ਗਿਆ। ਦੂਜੇ ਪਾਸੇ ਸਮਾਜ ਸੇਵੀ ਸੁਸਾਇਟੀ ਦੇ ਮੈਂਬਰਾਂ ਨੇ ਸੁਸਾਇਟੀ ਦੀ ਐਮਰਜੈਂਸੀ ਗੱਡੀ ਰਾਹੀਂ ਉਹਨਾਂ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ। ਲਾਸ਼ਾਂ ਨੂੰ ਮੋਗਾ ਦੇ ਸਿਵਲ ਹਸਪਤਾਲ ਦੇ ਮੋਰਚਰੀ ਦੇ ਵਿੱਚ ਰਖਾਇਆ ਗਿਆ ਅਤੇ ਪੁਲਿਸ ਅਗਲੀ ਕਾਰਵਾਈ ਜਿਹੜੀ ਉਹ ਕਰ ਰਹੀ ਹੈ। ਇਹ ਮੇਰਾ ਪਿੰਡ ਮਹਿਰੋਂ ਹੈ ਜੀ। ਸਾਡੇ ਮਹਿਰੋਂ ਤੋਂ ਹੀ ਦੋਨੇ ਰਹਿ ਰਹੇ ਨੇ, ਪਿਓ ਪੋਤੀ ਸੀਗੇ। ਇਹ ਆਪਦੇ ਕਿਸੇ ਨਿੱਜੀ ਕੰਮ ਲਈ ਆ ਰਹੇ ਸੀਗੇ ਮੋਗੇ ਨੂੰ। ਮੋਗੇ ਤੋਂ ਜਦੋਂ ਬੋਨਾ ਹੁੰਦੇ ਹੋਏ ਇਹ ਮੇਨ ਹਾਈਵੇ ਤੇ ਚੜੇ, ਉੱਥੇ ਇਹਨਾਂ ਦੇ ਐਕਸੀਡੈਂਟ ਮੌਕੇ ਤੇ ਹੋ ਗਿਆ। ਇਹ ਕਾਹਦੇ ਨਾਲ ਹੋਇਆ ਐਕਸੀਡੈਂਟ? ਇਹ ਕੋਈ ਸਵਿਫਟ ਕਾਰ ਇੱਕ ਆ ਰਹੀ ਸੀਗੀ, ਹਰਿਆਣਾ ਨੰਬਰ ਆ, ਬਾਹਰ ਦਾ ਨੰਬਰ ਆ ਜੀ। ਉਹ ਇਧਰੋਂ ਬਰਨਾਲਾ ਸਾਈਡ ਤੋਂ ਇਧਰ ਮੋਗਾ ਸਾਈਡ ਐਂਟਰ ਕਰ ਰਹੀ ਸੀਗੀ। ਤੇ ਕੀ ਇਹਨਾਂ ਦਾ ਨਾਮ ਵਗੈਰਾ ਪਤਾ ਤੁਹਾਨੂੰ? ਕੀ ਨਾਮ? ਹਾਂਜੀ, ਨਾਮ ਇਹ ਜਿਹੜਾ ਮੁੰਡਾ ਉਹਨਾਂ ਦਾ, ਇਹਦਾ ਨਾਮ ਹਰਪ੍ਰੀਤ ਸਿੰਘ ਹੈ। ਇਹਨਾਂ ਦਾ ਫਾਦਰ ਸੀ ਨਾਲ ਜਿਹੜਾ ਬੂਟਾ ਸਿੰਘ ਹੈ ਸਾਡੇ ਪਿੰਡ। ਤੇ ਫਾਦਰ ਦੀ ਕਿੰਨੀ ਉਮਰ ਹੋਏਗੀ ਤੇ ਮੁੰਡੇ ਦੀ ਕਿੰਨੀ ਹੋਏਗੀ? ਮੁੰਡਾ ਯੰਗ ਹੀ ਹੈ ਜੀ। ਫਾਦਰ ਦੀ ਉਮਰ ਤਕਰੀਬਨ 60 ਸਾਲ ਹੋਊਗੀ ਜੀ। ਤੇ ਜਿਹੜਾ ਬੱਚਾ ਇਹ ਵਿਆਹ ਹੈ? ਹਾਂਜੀ, ਮੁੰਡਾ ਮੈਰਿਡ ਆ ਜੀ। ਛੋਟੇ ਦੋ ਬੱਚੇ ਆ ਜੀ, ਦੋ ਬੇਟੇ ਵੱਲੋਂ ਕੀ ਕੰਮ ਕਰ ਰਿਹਾ ਜੀ? ਇਹ ਮੁੰਡਾ ਲੋਕਲ ਹੀ ਆ, ਆਪਦਾ ਬਸ ਛੋਟਾ ਮਾਰਾ ਵਪਾਰ ਪੂਰ ਕਰਦਾ ਜੀ। ਡੈਡੀ ਇਹਦੇ ਕੀ ਕੰਮ ਕਰਦੇ? ਉਹ ਵੀ ਖੇਤੀਬਾੜੀ ਕਰਦੇ ਆ ਜੀ, ਖੇਤੀਬਾੜੀ ਕਰਦੇ ਆ। ਤੇ ਜਿਹਦੇ ਨਾਲ ਗੱਡੀ ਐਕਸੀਡੈਂਟ ਹੋਇਆ ਜੀ, ਉਹ ਫੜੇ ਗਏ ਜਾਂ ਫਰਾਰ ਹੋ ਗਏ? ਇਹ ਬੰਦੇ ਉਹ ਕੇਰਾਂ ਇੱਥੇ ਮੌਕੇ ਤੇ ਐਡਮਿਟ ਹੋਏ ਆ। ਇਸ ਤੋਂ ਬਾਅਦ ਉਹ ਇੱਥੋਂ ਮੇਰਾ ਖਿਆਲ ਛੁੱਟੀ ਵਗੈਰਾ ਲੈ ਕੇ ਵੈਸੇ ਕੇਰਾਂ ਇੱਥੋਂ ਚਲੇ ਗਏ ਆ। ਪੁਲਿਸ ਉਹਦਾ ਆਪਣੀ ਕਾਰਵਾਈ ਕਰ ਰਹੀ ਹੈ, ਕੇਰਾਂ ਉਹਨਾਂ ਨੂੰ ਕਰ ਰਹੀ ਹੈ ਰਾਉਂਡ ਅਪ। ਤੇ ਹੁਣ ਉਹਨਾਂ ਦੀ ਡੈਥ ਹੋ ਚੁੱਕੀ ਹੈ ਜੀ? ਹਾਂ, ਇੱਥੇ ਜਦੋਂ ਹਸਪੀਟਲ ਚ ਐਡਮਿਟ ਕਰਾਏ ਆ ਜੀ, ਮੌਕੇ ਤੇ ਅਸੀਂ ਉੱਥੇ ਐਸਐਫਐਸ ਵੀ ਪਹੁੰਚੀ ਹੈ, ਐਸਐਫਐਸ ਵੀ, ਤੇ ਸਮਾਜ ਸੇਵਾ ਸੁਸਾਇਟੀ ਵਾਲਿਆਂ ਨੂੰ ਫੋਨ ਕੀਤਾ, ਉਹ ਵੀ ਮੌਕੇ ਤੇ ਪਹੁੰਚੇ। ਖਬਰ ਮੋਗਾ ਤੋਂ ਹੈ, ਜਿੱਥੇ ਕਿ ਸਵੇਰੇ ਇੱਕ ਮੰਦਭਾਗੀ ਖਬਰ ਸਾਹਮਣੇ ਆਈ, ਜਿੱਥੇ ਦਿਨ ਚੜ੍ਹਦਿਆਂ ਹੀ ਇੱਕ ਪਰਿਵਾਰ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਜਦੋਂ ਸੜਕ ਹਾਦਸੇ ਵਿੱਚ ਪਿਓ ਪੁੱਤ ਦੀ ਮੌਤ ਹੋ ਗਈ। ਇਹ ਹਾਦਸਾ ਬੁੱਗੀਪੁਰਾਣਾ ਪਿੰਡ ਨੇੜੇ ਵਾਪਰਿਆ। ਮ੍ਰਿਤਕ ਪਿਓ ਪੁੱਤ ਮੋਗਾ ਦੇ ਪਿੰਡ ਮਹਿਰੋ ਦੇ ਨਾਲ ਜਿਹੜੇ ਉਹ ਸੰਬੰਧ ਰੱਖਦੇ ਸਨ। ਜਾਣਕਾਰੀ ਮੁਤਾਬਕ ਬੁੱਗੀਪੁਰਾ ਬਰਨਾਲਾ ਬਾਈਪਾਸ ਰੋਡ ਤੇ ਇੱਕ ਸਵਿਫਟ ਕਾਰ ਅਤੇ ਮੋਟਰਸਾਈਕਲ ਦੀ ਭਿਆਨਕ ਟੱਕਰ ਹੋ ਗਈ। ਹਾਦਸਾ ਇੰਨਾ ਖੌਫਨਾਕ ਸੀ ਕਿ ਮੋਟਰਸਾਈਕਲ ਤੇ ਜਾ ਰਹੇ ਪਿਓ ਪੁੱਤ ਦੀ ਮੌਕੇ ਤੇ ਹੀ ਮੌਤ ਹੋ ਗਈ। ਹਾਦਸੇ ਮਗਰੋਂ ਕਾਰ ਚਾਲਕ ਉਹਨਾਂ ਦੀ ਮਦਦ ਕਰਨ ਦੀ ਬਜਾਏ ਉੱਥੋਂ ਫਰਾਰ ਹੋ ਗਿਆ। ਦੂਜੇ ਪਾਸੇ ਸਮਾਜ ਸੇਵੀ ਸੁਸਾਇਟੀ ਦੇ ਮੈਂਬਰਾਂ ਨੇ ਸੁਸਾਇਟੀ ਦੀ ਐਮਰਜੈਂਸੀ ਗੱਡੀ ਰਾਹੀਂ ਉਹਨਾਂ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ। ਲਾਸ਼ਾਂ ਨੂੰ ਮੋਗਾ ਦੇ ਸਿਵਲ ਹਸਪਤਾਲ ਦੇ ਮੋਰਚਰੀ ਦੇ ਵਿੱਚ ਰਖਾਇਆ ਗਿਆ ਅਤੇ ਪੁਲਿਸ ਅਗਲੀ ਕਾਰਵਾਈ ਜਿਹੜੀ ਉਹ ਕਰ ਰਹੀ ਹੈ। ਇਹ ਮੇਰਾ ਪਿੰਡ ਮਹਿਰੋਂ ਹੈ ਜੀ। ਸਾਡੇ ਮਹਿਰੋਂ ਤੋਂ ਹੀ ਦੋਨੇ ਰਹਿ ਰਹੇ ਨੇ, ਪਿਓ ਪੋਤੀ ਸੀਗੇ। ਇਹ ਆਪਦੇ ਕਿਸੇ ਨਿੱਜੀ ਕੰਮ ਲਈ ਆ ਰਹੇ ਸੀਗੇ ਮੋਗੇ ਨੂੰ। ਮੋਗੇ ਤੋਂ ਜਦੋਂ ਬੋਨਾ ਹੁੰਦੇ ਹੋਏ ਇਹ ਮੇਨ ਹਾਈਵੇ ਤੇ ਚੜੇ, ਉੱਥੇ ਇਹਨਾਂ ਦੇ ਐਕਸੀਡੈਂਟ ਮੌਕੇ ਤੇ ਹੋ ਗਿਆ। ਤੇ ਕਾਹਦੇ ਨਾਲ ਹੋਇਆ ਐਕਸੀਡੈਂਟ? ਇਹ ਕੋਈ ਸਵਿਫਟ ਕਾਰ ਇੱਕ ਆ ਰਹੀ ਸੀਗੀ, ਹਰਿਆਣਾ ਨੰਬਰ ਆ, ਬਾਹਰ ਦਾ ਨੰਬਰ ਆ ਜੀ। ਉਹ ਇਧਰੋਂ ਬਰਨਾਲਾ ਸਾਈਡ ਤੋਂ ਇਧਰ ਮੋਗਾ ਸਾਈਡ ਐਂਟਰ ਕਰ ਰਹੀ ਸੀਗੀ। ਤੇ ਕੀ ਇਹਨਾਂ ਦਾ ਨਾਮ ਵਗੈਰਾ ਪਤਾ ਤੁਹਾਨੂੰ? ਕੀ ਨਾਮ? ਹਾਂਜੀ, ਨਾਮ ਇਹ ਜਿਹੜਾ ਮੁੰਡਾ ਉਹਨਾਂ ਦਾ, ਇਹਦਾ ਨਾਮ ਹਰਪ੍ਰੀਤ ਸਿੰਘ ਹੈ। ਇਹਨਾਂ ਦਾ ਫਾਦਰ ਸੀ ਨਾਲ ਜਿਹੜਾ ਬੂਟਾ ਸਿੰਘ ਹੈ ਸਾਡੇ ਪਿੰਡ। ਤੇ ਫਾਦਰ ਦੀ ਕਿੰਨੀ ਉਮਰ ਹੋਏਗੀ ਤੇ ਮੁੰਡੇ ਦੀ ਕਿੰਨੀ ਹੋਏਗੀ? ਮੁੰਡਾ ਯੰਗ ਹੀ ਹੈ ਜੀ। ਫਾਦਰ ਦੀ ਉਮਰ ਤਕਰੀਬਨ 60 ਸਾਲ ਹੋਊਗੀ ਜੀ। ਤੇ ਜਿਹੜਾ ਬੱਚਾ ਇਹ ਵਿਆਹ ਹੈ? ਹਾਂਜੀ, ਮੁੰਡਾ ਮੈਰਿਡ ਆ ਜੀ। ਛੋਟੇ ਦੋ ਬੱਚੇ ਆ ਜੀ, ਦੋ ਬੇਟੇ ਵੱਲੋਂ ਕੀ ਕੰਮ ਕਰ ਰਿਹਾ ਜੀ? ਇਹ ਮੁੰਡਾ ਲੋਕਲ ਹੀ ਆ, ਆਪਦਾ ਬਸ ਛੋਟਾ ਮਾਰਾ ਵਪਾਰ ਪੂਰ ਕਰਦਾ ਜੀ। ਡੈਡੀ ਇਹਦੇ ਕੀ ਕੰਮ ਕਰਦੇ? ਉਹ ਵੀ ਖੇਤੀਬਾੜੀ ਕਰਦੇ ਆ ਜੀ, ਖੇਤੀਬਾੜੀ ਕਰਦੇ ਆ। ਤੇ ਜਿਹਦੇ ਨਾਲ ਗੱਡੀ ਐਕਸੀਡੈਂਟ ਹੋਇਆ ਜੀ, ਉਹ ਫੜੇ ਗਏ ਜਾਂ ਫਰਾਰ ਹੋ ਗਏ? ਇਹ ਬੰਦੇ ਉਹ ਕੇਰਾਂ ਇੱਥੇ ਮੌਕੇ ਤੇ ਐਡਮਿਟ ਹੋਏ ਆ। ਇਸ ਤੋਂ ਬਾਅਦ ਉਹ ਇੱਥੋਂ ਮੇਰਾ ਖਿਆਲ ਛੁੱਟੀ ਵਗੈਰਾ ਲੈ ਕੇ ਵੈਸੇ ਕੇਰਾਂ ਇੱਥੋਂ ਚਲੇ ਗਏ ਆ। ਪੁਲਿਸ ਉਹਦਾ ਆਪਣੀ ਕਾਰਵਾਈ ਕਰ ਰਹੀ ਹੈ, ਕੇਰਾਂ ਉਹਨਾਂ ਨੂੰ ਕਰ ਰਹੀ ਹੈ ਰਾਉਂਡ ਅਪ। ਤੇ ਹੁਣ ਉਹਨਾਂ ਦੀ ਡੈਥ ਹੋ ਚੁੱਕੀ ਹੈ ਜੀ? ਹਾਂ, ਇੱਥੇ ਜਦੋਂ ਹਸਪੀਟਲ ਚ ਐਡਮਿਟ ਕਰਾਏ ਆ ਜੀ, ਮੌਕੇ ਤੇ ਅਸੀਂ ਉੱਥੇ ਐਸਐਫਐਸ ਵੀ ਪਹੁੰਚੀ ਹੈ, ਐਸਐਫਐਸ ਵੀ, ਤੇ ਸਮਾਜ ਸੇਵਾ ਸੁਸਾਇਟੀ ਵਾਲਿਆਂ ਨੂੰ ਫੋਨ ਕੀਤਾ, ਉਹ ਵੀ ਮੌਕੇ ਤੇ ਪਹੁੰਚੇ। ਖਬਰ ਮੋਗਾ ਤੋਂ ਹੈ, ਜਿੱਥੇ ਕਿ ਸਵੇਰੇ ਇੱਕ ਮੰਦਭਾਗੀ ਖਬਰ ਸਾਹਮਣੇ ਆਈ, ਜਿੱਥੇ ਦਿਨ ਚੜ੍ਹਦਿਆਂ ਹੀ ਇੱਕ ਪਰਿਵਾਰ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਜਦੋਂ ਸੜਕ ਹਾਦਸੇ ਵਿੱਚ ਪਿਓ ਪੁੱਤ ਦੀ ਮੌਤ ਹੋ ਗਈ। ਇਹ ਹਾਦਸਾ ਬੁੱਗੀਪੁਰਾਣਾ ਪਿੰਡ ਨੇੜੇ ਵਾਪਰਿਆ। ਮ੍ਰਿਤਕ ਪਿਓ ਪੁੱਤ ਮੋਗਾ ਦੇ ਪਿੰਡ ਮਹਿਰੋ ਦੇ ਨਾਲ ਜਿਹੜੇ ਉਹ ਸੰਬੰਧ ਰੱਖਦੇ ਸਨ। ਜਾਣਕਾਰੀ ਮੁਤਾਬਕ ਬੁੱਗੀਪੁਰਾ ਬਰਨਾਲਾ ਬਾਈਪਾਸ ਰੋਡ ਤੇ ਇੱਕ ਸਵਿਫਟ ਕਾਰ ਅਤੇ ਮੋਟਰਸਾਈਕਲ ਦੀ ਭਿਆਨਕ ਟੱਕਰ ਹੋ ਗਈ। ਹਾਦਸਾ ਇੰਨਾ ਖੌਫਨਾਕ ਸੀ ਕਿ ਮੋਟਰਸਾਈਕਲ ਤੇ ਜਾ ਰਹੇ ਪਿਓ ਪੁੱਤ ਦੀ ਮੌਕੇ ਤੇ ਹੀ ਮੌਤ ਹੋ ਗਈ। ਹਾਦਸੇ ਮਗਰੋਂ ਕਾਰ ਚਾਲਕ ਉਹਨਾਂ ਦੀ ਮਦਦ ਕਰਨ ਦੀ ਬਜਾਏ ਉੱਥੋਂ ਫਰਾਰ ਹੋ ਗਿਆ। ਦੂਜੇ ਪਾਸੇ ਸਮਾਜ ਸੇਵੀ ਸੁਸਾਇਟੀ ਦੇ ਮੈਂਬਰਾਂ ਨੇ ਸੁਸਾਇਟੀ ਦੀ ਐਮਰਜੈਂਸੀ ਗੱਡੀ ਰਾਹੀਂ ਉਹਨਾਂ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ। ਲਾਸ਼ਾਂ ਨੂੰ ਮੋਗਾ ਦੇ ਸਿਵਲ ਹਸਪਤਾਲ ਦੇ ਮੋਰਚਰੀ ਦੇ ਵਿੱਚ ਰਖਾਇਆ ਗਿਆ ਅਤੇ ਪੁਲਿਸ ਅਗਲੀ ਕਾਰਵਾਈ ਜਿਹੜੀ ਉਹ ਕਰ ਰਹੀ ਹੈ। ਇਹ ਮੇਰਾ ਪਿੰਡ ਮਹਿਰੋਂ ਹੈ ਜੀ। ਸਾਡੇ ਮਹਿਰੋਂ ਤੋਂ ਹੀ ਦੋਨੇ ਰਹਿ ਰਹੇ ਨੇ, ਪਿਓ ਪੋਤੀ ਸੀਗੇ। ਇਹ ਆਪਦੇ ਕਿਸੇ ਨਿੱਜੀ ਕੰਮ ਲਈ ਆ ਰਹੇ ਸੀਗੇ ਮੋਗੇ ਨੂੰ।
ਹਾਂਜੀ। ਮੋਗੇ ਤੋਂ ਜਦੋਂ ਬੋਨਾ ਹੁੰਦੇ ਹੋਏ ਇਹ ਮੇਨ ਹਾਈਵੇ ਤੇ ਚੜੇ, ਉੱਥੇ ਇਹਨਾਂ ਦੇ ਐਕਸੀਡੈਂਟ ਮੌਕੇ ਤੇ ਹੋ ਗਏ। ਤੇ ਕਾਹਦੇ ਨਾਲ ਹੋਇਆ ਐਕਸੀਡੈਂਟ ਤੇ? ਇਹ ਕੋਈ ਸਵਿਫਟ ਕਾਰ ਇੱਕ ਆ ਰਹੀ ਸੀਗੀ, ਹਰਿਆਣਾ ਨੰਬਰ ਆ, ਬਾਹਰ ਦਾ ਨੰਬਰ ਆ ਜੀ। ਉਹ ਇਧਰੋਂ ਬਰਨਾਲਾ ਸਾਈਡ ਤੋਂ ਇਧਰ ਮੋਗਾ ਸਾਈਡ ਐਂਟਰ ਕਰ ਰਹੀ ਸੀਗੀ। ਤੇ ਕੀ ਇਹਨਾਂ ਦਾ ਨਾਮ ਵਗੈਰਾ ਪਤਾ ਤੁਹਾਨੂੰ, ਕੀ ਨਾਮ? ਹਾਂਜੀ, ਨਾਮ ਇਹ ਜਿਹੜਾ ਮੁੰਡਾ ਉਹਨਾਂ ਦਾ, ਇਹਦਾ ਨਾਮ ਹਰਪ੍ਰੀਤ ਸਿੰਘ ਹੈ। ਇਹਨਾਂ ਦਾ ਫਾਦਰ ਸੀ ਨਾਲ ਜਿਹੜਾ ਬੂਟਾ ਸਿੰਘ ਹੈ ਜੀ ਸਾਡੇ ਪਿੰਡ। ਤੇ ਫਾਦਰ ਦੀ ਕਿੰਨੀ ਉਮਰ ਹੋਏਗੀ ਤੇ ਮੁੰਡੇ ਦੀ ਕਿੰਨੀ ਹੋਏਗੀ? ਮੁੰਡਾ ਯੰਗ ਹੀ ਹੈ ਜੀ, ਫਾਦਰ ਦੀ ਉਮਰ ਤਕਰੀਬਨ 60 ਸਾਲ ਹੋਊਗੀ ਜੀ। ਤੇ ਜਿਹੜਾ ਬੱਚਾ ਇਹ ਵਿਆਹ ਹੈ? ਹਾਂਜੀ, ਮੁੰਡਾ ਮੈਰਿਡ ਆ ਜੀ, ਛੋਟੇ ਛੋਟੇ ਦੋ ਬੱਚੇ ਆ ਜੀ, ਦੋ ਕਿੱਥੇ ਬੇਟੇ ਵੱਲੋਂ ਨੇ। ਕੀ ਕੰਮ ਕਰ ਰਿਹਾ ਜੀ? ਇਹ ਮੁੰਡਾ ਲੋਕਲ ਹੀ ਆ, ਆਪਦਾ ਬਸ ਛੋਟਾ ਛੋਟਾ ਮਾਰਾ ਤੇ ਵਪਾਰ ਪੂਰ ਕਰਦਾ ਜੀ। ਡੈਡੀ ਇਹਦੇ ਕੀ ਕੰਮ ਕਰਦੇ? ਉਹ ਵੀ ਖੇਤੀਬਾੜੀ ਕਰਦੇ ਆ ਜੀ, ਖੇਤੀਬਾੜੀ ਕਰਦੇ ਆ। ਤੇ ਜਿਹਦੇ ਨਾਲ ਗੱਡੀ ਐਕਸੀਡੈਂਟ ਹੋਇਆ ਜੀ, ਉਹ ਫੜੇ ਗਏ ਜਾਂ ਫਰਾਰ ਹੋ ਗਏ? ਇਹ ਬੰਦੇ ਉਹ ਕੇਰਾਂ ਇੱਥੇ ਮੌਕੇ ਤੇ ਐਡਮਿਟ ਹੋਏ ਆ, ਤੇ ਇਸ ਤੋਂ ਬਾਅਦ ਉਹ ਇੱਥੋਂ ਮੇਰਾ ਖਿਆਲ ਛੁੱਟੀ ਵਗੈਰਾ ਲੈ ਕੇ ਵੈਸੇ ਕੇਰਾਂ ਇੱਥੋਂ ਚਲੇ ਗਏ ਆ। ਪੁਲਿਸ ਉਹਦਾ ਆਪਣੀ ਕਾਰਵਾਈ ਕਰ ਰਹੀ ਹੈ, ਕੇਰਾਂ ਉਹਨਾਂ ਨੂੰ ਕਰ ਰਹੀ ਹੈ ਰਾਉਂਡ ਅਪ। ਤੇ ਹੁਣ ਉਹਨਾਂ ਦੀ ਡੈਥ ਹੋ ਚੁੱਕੀ ਹੈ ਜੀ? ਹਾਂ, ਇੱਥੇ ਜਦੋਂ ਹਸਪੀਟਲ ਚ ਐਡਮਿਟ ਕਰਾਏ ਆ ਜੀ, ਮੌਕੇ ਤੇ ਅਸੀਂ ਉੱਥੇ ਐਸਐਫਐਸ ਵੀ ਪਹੁੰਚੀ ਹੈ, ਐਸਐਫਐਸ ਵੀ, ਤੇ ਸਮਾਜ ਸੇਵਾ ਸੁਸਾਇਟੀ ਵਾਲਿਆਂ ਨੂੰ ਫੋਨ ਕੀਤਾ, ਉਹ ਵੀ ਮੌਕੇ ਤੇ ਪਹੁੰਚੇ। ਖਬਰ ਮੋਗਾ ਤੋਂ ਹੈ, ਜਿੱਥੇ ਕਿ ਸਵੇਰੇ ਸਵੇਰੇ ਇੱਕ ਮੰਦਭਾਗੀ ਖਬਰ ਸਾਹਮਣੇ ਆਈ, ਜਿੱਥੇ ਦਿਨ ਚੜ੍ਹਦਿਆਂ ਹੀ ਇੱਕ ਪਰਿਵਾਰ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਜਦੋਂ ਸੜਕ ਹਾਦਸੇ ਵਿੱਚ ਪਿਓ ਪੁੱਤ ਦੀ ਮੌਤ ਹੋ ਗਈ। ਇਹ ਹਾਦਸਾ ਬੁੱਗੀ ਪੁਰਾਣਾ ਪਿੰਡ ਨੇੜੇ ਵਾਪਰਿਆ। ਮ੍ਰਿਤਕ ਪਿਓ ਪੁੱਤ ਮੋਗਾ ਦੇ ਪਿੰਡ ਮਹਿਰੋ ਦੇ ਨਾਲ ਜਿਹੜੇ ਉਹ ਸੰਬੰਧ ਰੱਖਦੇ ਸਨ। ਜਾਣਕਾਰੀ ਮੁਤਾਬਕ ਬੁੱਗੀਪੁਰਾ ਬਰਨਾਲਾ ਬਾਈਪਾਸ ਰੋਡ ਤੇ ਇੱਕ ਸਵਿਫਟ ਕਾਰ ਅਤੇ ਮੋਟਰਸਾਈਕਲ ਦੀ ਭਿਆਨਕ ਟੱਕਰ ਹੋ ਗਈ। ਹਾਦਸਾ ਇੰਨਾ ਖੌਫਨਾਕ ਸੀ ਕਿ ਮੋਟਰਸਾਈਕਲ ਤੇ ਜਾ ਰਹੇ ਪਿਓ ਪੁੱਤ ਦੀ ਮੌਕੇ ਤੇ ਹੀ ਮੌਤ ਹੋ ਗਈ। ਹਾਦਸੇ ਮਗਰੋਂ ਕਾਰ ਚਾਲਕ ਉਹਨਾਂ ਦੀ ਮਦਦ ਕਰਨ ਦੀ ਬਜਾਏ ਉੱਥੋਂ ਫਰਾਰ ਹੋ ਗਿਆ। ਦੂਜੇ ਪਾਸੇ ਸਮਾਜ ਸੇਵੀ ਸੁਸਾਇਟੀ ਦੇ ਮੈਂਬਰਾਂ ਨੇ ਸੁਸਾਇਟੀ ਦੀ ਐਮਰਜੈਂਸੀ ਗੱਡੀ ਰਾਹੀਂ ਉਹਨਾਂ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ। ਲਾਸ਼ਾਂ ਨੂੰ ਮੋਗਾ ਦੇ ਸਿਵਲ ਹਸਪਤਾਲ ਦੇ ਮੋਰਚਰੀ ਦੇ ਵਿੱਚ ਰਖਾਇਆ ਗਿਆ ਅਤੇ ਪੁਲਿਸ ਅਗਲੀ ਕਾਰਵਾਈ ਜਿਹੜੀ ਉਹ ਕਰ ਰਹੀ ਹੈ। ਇਹ ਮੇਰਾ ਪਿੰਡ ਮਹਿਰੋਂ ਹੈ ਜੀ, ਸਾਡੇ ਮਹਿਰੋਂ ਤੋਂ ਹੀ ਦੋਨੇ ਰਹਿ ਰਹੇ ਨੇ, ਪਿਓ ਪੁੱਤ ਸੀਗੇ। ਇਹ ਆਪਦੇ ਕਿਸੇ ਨਿੱਜੀ ਕੰਮ ਲਈ ਆ ਰਹੇ ਸੀਗੇ ਮੋਗੇ ਨੂੰ। ਮੋਗੇ ਤੋਂ ਜਦੋਂ ਬੋਨਾ ਹੁੰਦੇ ਹੋਏ ਇਹ ਮੇਨ ਹਾਈਵੇ ਤੇ ਚੜੇ, ਉੱਥੇ ਇਹਨਾਂ ਦੇ ਐਕਸੀਡੈਂਟ ਮੌਕੇ ਤੇ ਹੋ ਗਏ। ਤੇ ਕਾਹਦੇ ਨਾਲ ਹੋਇਆ ਐਕਸੀਡੈਂਟ ਤੇ? ਇਹ ਕੋਈ ਸਵਿਫਟ ਕਾਰ ਇੱਕ ਆ ਰਹੀ ਸੀਗੀ, ਹਰਿਆਣਾ ਨੰਬਰ ਆ, ਬਾਹਰ ਦਾ ਨੰਬਰ ਆ ਜੀ। ਉਹ ਇਧਰੋਂ ਬਰਨਾਲਾ ਸਾਈਡ ਤੋਂ ਇਧਰ ਮੋਗਾ ਸਾਈਡ ਐਂਟਰ ਕਰ ਰਹੀ ਸੀਗੀ। ਤੇ ਕੀ ਇਹਨਾਂ ਦਾ ਨਾਮ ਵਗੈਰਾ ਪਤਾ ਤੁਹਾਨੂੰ, ਕੀ ਨਾਮ? ਹਾਂਜੀ, ਨਾਮ ਇਹ ਜਿਹੜਾ ਮੁੰਡਾ ਉਹਨਾਂ ਦਾ, ਇਹਦਾ ਨਾਮ ਹਰਪ੍ਰੀਤ ਸਿੰਘ ਹੈ। ਇਹਨਾਂ ਦਾ ਫਾਦਰ ਸੀ ਨਾਲ ਜਿਹੜਾ ਬੂਟਾ ਸਿੰਘ ਹੈ ਸਾਡੇ ਪਿੰਡ। ਤੇ ਫਾਦਰ ਦੀ ਕਿੰਨੀ ਉਮਰ ਹੋਏਗੀ ਤੇ ਮੁੰਡੇ ਦੀ ਕਿੰਨੀ ਹੋਏਗੀ? ਮੁੰਡਾ ਯੰਗ ਹੀ ਹੈ ਜੀ, ਫਾਦਰ ਦੀ ਉਮਰ ਤਕਰੀਬਨ 60 ਸਾਲ ਹੋਊਗੀ ਜੀ। ਤੇ ਜਿਹੜਾ ਬੱਚਾ ਇਹ ਵਿਆਹ ਹੈ? ਹਾਂਜੀ, ਮੁੰਡਾ ਮੈਰਿਡ ਆ ਜੀ, ਛੋਟੇ ਛੋਟੇ ਦੋ ਬੱਚੇ ਆ ਜੀ, ਦੋ ਬੇਟੇ ਵੱਲੋਂ ਨੇ। ਕੀ ਕੰਮ ਕਰ ਰਿਹਾ ਜੀ? ਇਹ ਮੁੰਡਾ ਲੋਕਲ ਹੀ ਆ, ਆਪਦਾ ਬਸ ਛੋਟਾ ਛੋਟਾ ਮਾਰਾ ਵਪਾਰ ਪੂਰ ਕਰਦਾ ਜੀ। ਡੈਡੀ ਇਹਦੇ ਕੀ ਕੰਮ ਕਰਦੇ? ਉਹ ਵੀ ਖੇਤੀਬਾੜੀ ਕਰਦੇ ਆ ਜੀ, ਖੇਤੀਬਾੜੀ ਕਰਦੇ ਆ। ਤੇ ਜਿਹਦੇ ਨਾਲ ਗੱਡੀ ਐਕਸੀਡੈਂਟ ਹੋਇਆ ਜੀ, ਉਹ ਫੜੇ ਗਏ ਜਾਂ ਫਰਾਰ ਹੋ ਗਏ? ਇਹ ਬੰਦੇ ਉਹ ਕੇਰਾਂ ਇੱਥੇ ਮੌਕੇ ਤੇ ਐਡਮਿਟ ਹੋਏ ਆ, ਇਸ ਤੋਂ ਬਾਅਦ ਉਹ ਇੱਥੋਂ ਮੇਰਾ ਖਿਆਲ ਛੁੱਟੀ ਵਗੈਰਾ ਲੈ ਕੇ ਵੈਸੇ ਕੇਰਾਂ ਇੱਥੋਂ ਚਲੇ ਗਏ ਆ। ਪੁਲਿਸ ਉਹਦਾ ਆਪਣੀ ਕਾਰਵਾਈ ਕਰ ਰਹੀ ਹੈ, ਕੇਰਾਂ ਉਹਨਾਂ ਨੂੰ ਕਰ ਰਹੀ ਹੈ ਰਾਉਂਡ ਅਪ। ਤੇ ਹੁਣ ਉਹਨਾਂ ਦੀ ਡੈਥ ਹੋ ਚੁੱਕੀ ਹੈ ਜੀ? ਹਾਂ, ਇੱਥੇ ਜਦੋਂ ਹਸਪੀਟਲ ਚ ਐਡਮਿਟ ਕਰਾਏ ਆ ਜੀ, ਮੌਕੇ ਤੇ ਅਸੀਂ ਉੱਥੇ ਐਸਐਫਐਸ ਵੀ ਪਹੁੰਚੀ ਹੈ, ਐਸਐਫਐਸ ਵੀ, ਤੇ ਸਮਾਜ ਸੇਵਾ ਸੁਸਾਇਟੀ ਵਾਲਿਆਂ ਨੂੰ ਫੋਨ ਕੀਤਾ, ਉਹ ਵੀ ਮੌਕੇ ਤੇ ਪਹੁੰਚੇ। ਖਬਰ ਮੋਗਾ ਤੋਂ ਹੈ, ਜਿੱਥੇ ਕਿ ਸਵੇਰੇ ਸਵੇਰੇ ਇੱਕ ਮੰਦਭਾਗੀ ਖਬਰ ਸਾਹਮਣੇ ਆਈ, ਜਿੱਥੇ ਦਿਨ ਚੜ੍ਹਦਿਆਂ ਹੀ ਇੱਕ ਪਰਿਵਾਰ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਜਦੋਂ ਸੜਕ ਹਾਦਸੇ ਵਿੱਚ ਪਿਓ ਪੁੱਤ ਦੀ ਮੌਤ ਹੋ ਗਈ। ਇਹ ਹਾਦਸਾ ਬੁੱਗੀ ਪੁਰਾਣਾ ਪਿੰਡ ਨੇੜੇ ਵਾਪਰਿਆ। ਮ੍ਰਿਤਕ ਪਿਓ ਪੁੱਤ ਮੋਗਾ ਦੇ ਪਿੰਡ ਮਹਿਰੋ ਦੇ ਨਾਲ ਜਿਹੜੇ ਉਹ ਸੰਬੰਧ ਰੱਖਦੇ ਸਨ। ਜਾਣਕਾਰੀ ਮੁਤਾਬਕ ਬੁੱਗੀਪੁਰਾ ਬਰਨਾਲਾ ਬਾਈਪਾਸ ਰੋਡ ਤੇ ਇੱਕ ਸਵਿਫਟ ਕਾਰ ਅਤੇ ਮੋਟਰਸਾਈਕਲ ਦੀ ਭਿਆਨਕ ਟੱਕਰ ਹੋ ਗਈ। ਹਾਦਸਾ ਇੰਨਾ ਖੌਫਨਾਕ ਸੀ ਕਿ ਮੋਟਰਸਾਈਕਲ ਤੇ ਜਾ ਰਹੇ ਪਿਓ ਪੁੱਤ ਦੀ ਮੌਕੇ ਤੇ ਹੀ ਮੌਤ ਹੋ ਗਈ। ਹਾਦਸੇ ਮਗਰੋਂ ਕਾਰ ਚਾਲਕ ਉਹਨਾਂ ਦੀ ਮਦਦ ਕਰਨ ਦੀ ਬਜਾਏ ਉੱਥੋਂ ਫਰਾਰ ਹੋ ਗਿਆ। ਦੂਜੇ ਪਾਸੇ ਸਮਾਜ ਸੇਵੀ ਸੁਸਾਇਟੀ ਦੇ ਮੈਂਬਰਾਂ ਨੇ ਸੁਸਾਇਟੀ ਦੀ ਐਮਰਜੈਂਸੀ ਗੱਡੀ ਰਾਹੀਂ ਉਹਨਾਂ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ। ਲਾਸ਼ਾਂ ਨੂੰ ਮੋਗਾ ਦੇ ਸਿਵਲ ਹਸਪਤਾਲ ਦੇ ਮੋਰਚਰੀ ਦੇ ਵਿੱਚ ਰਖਾਇਆ ਗਿਆ ਅਤੇ ਪੁਲਿਸ ਅਗਲੀ ਕਾਰਵਾਈ ਜਿਹੜੀ ਉਹ ਕਰ ਰਹੀ ਹੈ। ਇਹ ਮੇਰਾ ਪਿੰਡ ਮਹਿਰੋਂ ਹੈ ਜੀ, ਸਾਡੇ ਮਹਿਰੋਂ ਤੋਂ ਹੀ ਦੋਨੇ ਰਹਿ ਰਹੇ ਨੇ, ਪਿਓ ਪੁੱਤ ਸੀਗੇ। ਇਹ ਆਪਦੇ ਕਿਸੇ ਨਿੱਜੀ ਕੰਮ ਲਈ ਆ ਰਹੇ ਸੀਗੇ ਮੋਗੇ ਨੂੰ। ਮੋਗੇ ਤੋਂ ਜਦੋਂ ਬੋਨਾ ਹੁੰਦੇ ਹੋਏ ਇਹ ਮੇਨ ਹਾਈਵੇ ਤੇ ਚੜੇ, ਉੱਥੇ ਇਹਨਾਂ ਦੇ ਐਕਸੀਡੈਂਟ ਮੌਕੇ ਤੇ ਹੋ ਗਏ। ਤੇ ਕਾਹਦੇ ਨਾਲ ਹੋਇਆ ਐਕਸੀਡੈਂਟ ਤੇ? ਇਹ ਕੋਈ ਸਵਿਫਟ ਕਾਰ ਇੱਕ ਆ ਰਹੀ ਸੀਗੀ, ਹਰਿਆਣਾ ਨੰਬਰ ਆ, ਬਾਹਰ ਦਾ ਨੰਬਰ ਆ ਜੀ। ਉਹ ਇਧਰੋਂ ਬਰਨਾਲਾ ਸਾਈਡ ਤੋਂ ਇਧਰ ਮੋਗਾ ਸਾਈਡ ਐਂਟਰ ਕਰ ਰਹੀ ਸੀਗੀ। ਤੇ ਕੀ ਇਹਨਾਂ ਦਾ ਨਾਮ ਵਗੈਰਾ ਪਤਾ ਤੁਹਾਨੂੰ, ਕੀ ਨਾਮ? ਹਾਂਜੀ, ਨਾਮ ਇਹ ਜਿਹੜਾ ਮੁੰਡਾ ਉਹਨਾਂ ਦਾ, ਇਹਦਾ ਨਾਮ ਹਰਪ੍ਰੀਤ ਸਿੰਘ ਹੈ। ਇਹਨਾਂ ਦਾ ਫਾਦਰ ਸੀ ਨਾਲ ਜਿਹੜਾ ਬੂਟਾ ਸਿੰਘ ਹੈ ਸਾਡੇ ਪਿੰਡ। ਤੇ ਫਾਦਰ ਦੀ ਕਿੰਨੀ ਉਮਰ ਹੋਏਗੀ ਤੇ ਮੁੰਡੇ ਦੀ ਕਿੰਨੀ ਹੋਏਗੀ? ਮੁੰਡਾ ਯੰਗ ਹੀ ਹੈ ਜੀ, ਫਾਦਰ ਦੀ ਉਮਰ ਤਕਰੀਬਨ 60 ਸਾਲ ਹੋਊਗੀ ਜੀ। ਤੇ ਜਿਹੜਾ ਬੱਚਾ ਇਹ ਵਿਆਹ ਹੈ? ਹਾਂਜੀ, ਮੁੰਡਾ ਮੈਰਿਡ ਆ ਜੀ, ਛੋਟੇ ਛੋਟੇ ਦੋ ਬੱਚੇ ਆ ਜੀ, ਦੋ ਬੇਟੇ ਵੱਲੋਂ ਕੀ ਕੰਮ ਕਰ ਰਿਹਾ ਜੀ? ਇਹ ਮੁੰਡਾ ਲੋਕਲ ਹੀ ਆ, ਆਪਦਾ ਬਸ ਛੋਟਾ ਛੋਟਾ ਮਾਰਾ ਵਪਾਰ ਪੂਰ ਕਰਦਾ ਜੀ। ਡੈਡੀ ਇਹਦੇ ਕੀ ਕੰਮ ਕਰਦੇ? ਉਹ ਵੀ ਖੇਤੀਬਾੜੀ ਕਰਦੇ ਆ ਜੀ, ਖੇਤੀਬਾੜੀ ਕਰਦੇ ਆ। ਤੇ ਜਿਹਦੇ ਨਾਲ ਗੱਡੀ ਐਕਸੀਡੈਂਟ ਹੋਇਆ ਜੀ,
ਉਹ ਫੜੇ ਗਏ ਜਾਂ ਫਰਾਰ ਹੋ ਗਏ? ਇਹ ਬੰਦੇ ਉਹ ਕਿਰਾਂ ਇੱਥੇ ਮੌਕੇ ਤੇ ਐਡਮਿਟ ਹੋਏ ਆ ਤੇ ਇਸ ਤੋਂ ਬਾਅਦ ਉਹ ਇੱਥੋਂ ਮੇਰਾ ਖਿਆਲ ਛੁੱਟੀ ਵਗੈਰਾ ਲੈ ਕੇ ਵੈਸੇ ਕਿਰਾਂ ਇੱਥੋਂ ਚਲੇ ਗਏ ਆ। ਪੁਲਿਸ ਉਹਦਾ ਆਪਣੀ ਕਾਰਵਾਈ ਕਰ ਰਹੀ ਹੈ, ਕਿਰਾਂ ਉਹਨਾਂ ਨੂੰ ਕਰ ਰਹੀ ਹੈ ਰਾਉਂਡ ਅਪ। ਤੇ ਹੁਣ ਉਹਨਾਂ ਦੀ ਡੈਥ ਹੋ ਚੁੱਕੀ ਹੈ ਜੀ? ਹਾਂ, ਇੱਥੇ ਜਦੋਂ ਹਸਪੀਟਲ ਚ ਐਡਮਿਟ ਕਰਾਏ ਆ ਜੀ, ਮੌਕੇ ਤੇ ਅਸੀਂ ਉੱਥੇ ਐਸਐਫਐਸ ਵੀ ਪਹੁੰਚੀ ਹੈ, ਐਸਐਫਐਸ ਵੀ ਤੇ ਸਮਾਜ ਇੱਥੇ ਸਮਾਜ ਸੇਵਾ ਸੁਸਾਇਟੀ ਵਾਲਿਆਂ ਨੂੰ ਫੋਨ ਕੀਤਾ, ਉਹ ਵੀ ਮੌਕੇ ਤੇ ਪਹੁੰਚੇ। ਖਬਰ ਮੋਗਾ ਤੋਂ ਹੈ, ਜਿੱਥੇ ਕਿ ਸਵੇਰੇ ਇੱਕ ਮੰਦਭਾਗੀ ਖਬਰ ਸਾਹਮਣੇ ਆਈ, ਜਿੱਥੇ ਦਿਨ ਚੜ੍ਹਦਿਆਂ ਹੀ ਇੱਕ ਪਰਿਵਾਰ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਜਦੋਂ ਸੜਕ ਹਾਦਸੇ ਵਿੱਚ ਪਿਓ ਪੁੱਤ ਦੀ ਮੌਤ ਹੋ ਗਈ। ਇਹ ਹਾਦਸਾ ਬੁੱਗੀ ਪੁਰਾਣਾ ਪਿੰਡ ਨੇੜੇ ਵਾਪਰਿਆ। ਮ੍ਰਿਤਕ ਪਿਓ ਪੁੱਤ ਮੋਗਾ ਦੇ ਪਿੰਡ ਮਹਿਰੋ ਦੇ ਨਾਲ ਜਿਹੜੇ ਉਹ ਸੰਬੰਧ ਰੱਖਦੇ ਸਨ। ਜਾਣਕਾਰੀ ਮੁਤਾਬਕ ਬੁੱਗੀਪੁਰਾ ਬਰਨਾਲਾ ਬਾਈਪਾਸ ਰੋਡ ਤੇ ਇੱਕ ਸਵਿਫਟ ਕਾਰ ਅਤੇ ਮੋਟਰਸਾਈਕਲ ਦੀ ਭਿਆਨਕ ਟੱਕਰ ਹੋ ਗਈ। ਹਾਦਸਾ ਇੰਨਾ ਖੌਫਨਾਕ ਸੀ ਕਿ ਮੋਟਰਸਾਈਕਲ ਤੇ ਜਾ ਰਹੇ ਪਿਓ ਪੁੱਤ ਦੀ ਮੌਕੇ ਤੇ ਹੀ ਮੌਤ ਹੋ ਗਈ। ਹਾਦਸੇ ਮਗਰੋਂ ਕਾਰ ਚਾਲਕ ਉਹਨਾਂ ਦੀ ਮਦਦ ਕਰਨ ਦੀ ਬਜਾਏ ਉੱਥੋਂ ਫਰਾਰ ਹੋ ਗਿਆ। ਦੂਜੇ ਪਾਸੇ ਸਮਾਜ ਸੇਵੀ ਸੁਸਾਇਟੀ ਦੇ ਮੈਂਬਰਾਂ ਨੇ ਸੁਸਾਇਟੀ ਦੀ ਐਮਰਜੈਂਸੀ ਗੱਡੀ ਰਾਹੀਂ ਉਹਨਾਂ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ। ਲਾਸ਼ਾਂ ਨੂੰ ਮੋਗਾ ਦੇ ਸਿਵਲ ਹਸਪਤਾਲ ਦੇ ਮੋਰਚਰੀ ਦੇ ਵਿੱਚ ਰਖਾਇਆ ਗਿਆ ਅਤੇ ਪੁਲਿਸ ਅਗਲੀ ਕਾਰਵਾਈ ਜਿਹੜੀ ਉਹ ਕਰ ਰਹੀ ਹੈ। ਇਹ ਮੇਰਾ ਪਿੰਡ ਮਹਿਰੋਂ ਹੈ ਜੀ। ਸਾਡੇ ਮਹਿਰੋਂ ਤੋਂ ਹੀ ਦੋਨੇ ਰਹਿ ਰਹੇ ਨੇ, ਪਿਓ ਪੁੱਤ ਸੀਗੇ। ਇਹ ਆਪਦੇ ਕਿਸੇ ਨਿੱਜੀ ਕੰਮ ਲਈ ਆ ਰਹੇ ਸੀਗੇ ਮੋਗੇ ਨੂੰ। ਮੋਗੇ ਤੋਂ ਜਦੋਂ ਬੋਨਾ ਹੁੰਦੇ ਹੋਏ ਇਹ ਮੇਨ ਹਾਈਵੇ ਤੇ ਚੜੇ, ਉੱਥੇ ਇਹਨਾਂ ਦੇ ਐਕਸੀਡੈਂਟ ਮੌਕੇ ਤੇ ਹੋ ਗਿਆ। ਤੇ ਕਾਹਦੇ ਨਾਲ ਹੋਇਆ ਐਕਸੀਡੈਂਟ? ਇਹ ਕੋਈ ਸਵਿਫਟ ਕਾਰ ਇੱਕ ਆ ਰਹੀ ਸੀਗੀ, ਹਰਿਆਣਾ ਨੰਬਰ ਆ, ਬਾਹਰ ਦਾ ਨੰਬਰ ਆਈ। ਉਹ ਇਧਰੋਂ ਬਰਨਾਲਾ ਸਾਈਡ ਤੋਂ ਇਧਰ ਮੋਗਾ ਸਾਈਡ ਐਂਟਰ ਕਰ ਰਹੀ ਸੀਗੀ। ਤੇ ਕੀ ਇਹਨਾਂ ਦਾ ਨਾਮ ਵਗੈਰਾ ਪਤਾ ਤੁਹਾਨੂੰ? ਕੀ ਨਾਮ? ਹਾਂਜੀ, ਨਾਮ ਇਹ ਜਿਹੜਾ ਮੁੰਡਾ ਉਹਨਾਂ ਦਾ, ਇਹਦਾ ਨਾਮ ਹਰਪ੍ਰੀਤ ਸਿੰਘ ਹੈ। ਇਹਨਾਂ ਦਾ ਫਾਦਰ ਸੀ ਨਾਲ ਜਿਹੜਾ ਬੂਟਾ ਸਿੰਘ ਹੈ ਸਾਡੇ ਪਿੰਡ। ਤੇ ਫਾਦਰ ਦੀ ਕਿੰਨੀ ਉਮਰ ਹੋਏਗੀ ਤੇ ਮੁੰਡੇ ਦੀ ਕਿੰਨੀ ਹੋਏਗੀ? ਮੁੰਡਾ ਯੰਗ ਹੀ ਹੈ ਜੀ। ਫਾਦਰ ਦੀ ਉਮਰ ਤਕਰੀਬਨ 60 ਸਾਲ ਹੋਊਗੀ। ਤੇ ਜਿਹੜਾ ਬੱਚਾ ਇਹ ਵਿਆਹ ਹੈ? ਹਾਂਜੀ, ਮੁੰਡਾ ਮੈਰਿਡ ਆ ਜੀ। ਛੋਟੇ ਦੋ ਬੱਚੇ ਆ ਜੀ, ਦੋ ਬੇਟੇ ਨੇ। ਕੀ ਕੰਮ ਕਰ ਰਿਹਾ ਜੀ ਇਹ ਮੁੰਡਾ? ਲੋਕਲ ਹੀ ਆ, ਆਪਦਾ ਬਸ ਛੋਟਾ ਮਾਰਾ ਵਪਾਰ ਕਰਦਾ ਜੀ। ਡੈਡੀ ਇਹਦੇ ਕੀ ਕੰਮ ਕਰਦੇ? ਉਹ ਵੀ ਖੇਤੀਬਾੜੀ ਕਰਦੇ ਆ ਜੀ, ਖੇਤੀਬਾੜੀ ਕਰਦੇ। ਤੇ ਜਿਹਦੇ ਨਾਲ ਗੱਡੀ ਐਕਸੀਡੈਂਟ ਹੋਇਆ ਜੀ, ਉਹ ਫੜੇ ਗਏ ਜਾਂ ਫਰਾਰ ਹੋ ਗਏ? ਇਹ ਬੰਦੇ ਉਹ ਕਿਰਾਂ ਇੱਥੇ ਮੌਕੇ ਤੇ ਐਡਮਿਟ ਹੋਏ ਆ ਤੇ ਇਸ ਤੋਂ ਬਾਅਦ ਉਹ ਇੱਥੋਂ ਮੇਰਾ ਖਿਆਲ ਛੁੱਟੀ ਵਗੈਰਾ ਲੈ ਕੇ ਵੈਸੇ ਕਿਰਾਂ ਇੱਥੋਂ ਚਲੇ ਗਏ ਆ। ਪੁਲਿਸ ਉਹਦਾ ਆਪਣੀ ਕਾਰਵਾਈ ਕਰ ਰਹੀ ਹੈ, ਕਿਰਾਂ ਉਹਨਾਂ ਨੂੰ ਕਰ ਰਹੀ ਹੈ ਰਾਉਂਡ ਅਪ। ਤੇ ਹੁਣ ਉਹਨਾਂ ਦੀ ਡੈਥ ਹੋ ਚੁੱਕੀ ਹੈ ਜੀ? ਹਾਂ, ਇੱਥੇ ਜਦੋਂ ਹਸਪੀਟਲ ਚ ਐਡਮਿਟ ਕਰਾਏ ਆ ਜੀ, ਮੌਕੇ ਤੇ ਅਸੀਂ ਉੱਥੇ ਐਸਐਫਐਸ ਵੀ ਪਹੁੰਚੀ ਹੈ, ਐਸਐਫਐਸ ਵੀ ਤੇ ਸਮਾਜ ਸੇਵਾ ਸੁਸਾਇਟੀ ਵਾਲਿਆਂ ਨੂੰ ਫੋਨ ਕੀਤਾ, ਉਹ ਵੀ ਮੌਕੇ ਤੇ ਪਹੁੰਚੇ। ਖਬਰ ਮੋਗਾ ਤੋਂ ਹੈ, ਜਿੱਥੇ ਕਿ ਸਵੇਰੇ ਇੱਕ ਮੰਦਭਾਗੀ ਖਬਰ ਸਾਹਮਣੇ ਆਈ, ਜਿੱਥੇ ਦਿਨ ਚੜ੍ਹਦਿਆਂ ਹੀ ਇੱਕ ਪਰਿਵਾਰ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਜਦੋਂ ਸੜਕ ਹਾਦਸੇ ਵਿੱਚ ਪਿਓ ਪੁੱਤ ਦੀ ਮੌਤ ਹੋ ਗਈ। ਇਹ ਹਾਦਸਾ ਬੁੱਗੀ ਪੁਰਾਣਾ ਪਿੰਡ ਨੇੜੇ ਵਾਪਰਿਆ। ਮ੍ਰਿਤਕ ਪਿਓ ਪੁੱਤ ਮੋਗਾ ਦੇ ਪਿੰਡ ਮਹਿਰੋ ਦੇ ਨਾਲ ਜਿਹੜੇ ਉਹ ਸੰਬੰਧ ਰੱਖਦੇ ਸਨ। ਜਾਣਕਾਰੀ ਮੁਤਾਬਕ ਬੁੱਗੀਪੁਰਾ ਬਰਨਾਲਾ ਬਾਈਪਾਸ ਰੋਡ ਤੇ ਇੱਕ ਸਵਿਫਟ ਕਾਰ ਅਤੇ ਮੋਟਰਸਾਈਕਲ ਦੀ ਭਿਆਨਕ ਟੱਕਰ ਹੋ ਗਈ। ਹਾਦਸਾ ਇੰਨਾ ਖੌਫਨਾਕ ਸੀ ਕਿ ਮੋਟਰਸਾਈਕਲ ਤੇ ਜਾ ਰਹੇ ਪਿਓ ਪੁੱਤ ਦੀ ਮੌਕੇ ਤੇ ਹੀ ਮੌਤ ਹੋ ਗਈ। ਹਾਦਸੇ ਮਗਰੋਂ ਕਾਰ ਚਾਲਕ ਉਹਨਾਂ ਦੀ ਮਦਦ ਕਰਨ ਦੀ ਬਜਾਏ ਉੱਥੋਂ ਫਰਾਰ ਹੋ ਗਿਆ। ਦੂਜੇ ਪਾਸੇ ਸਮਾਜ ਸੇਵੀ ਸੁਸਾਇਟੀ ਦੇ ਮੈਂਬਰਾਂ ਨੇ ਸੁਸਾਇਟੀ ਦੀ ਐਮਰਜੈਂਸੀ ਗੱਡੀ ਰਾਹੀਂ ਉਹਨਾਂ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ। ਲਾਸ਼ਾਂ ਨੂੰ ਮੋਗਾ ਦੇ ਸਿਵਲ ਹਸਪਤਾਲ ਦੇ ਮੋਰਚਰੀ ਦੇ ਵਿੱਚ ਰਖਾਇਆ ਗਿਆ ਅਤੇ ਪੁਲਿਸ ਅਗਲੀ ਕਾਰਵਾਈ ਜਿਹੜੀ ਉਹ ਕਰ ਰਹੀ ਹੈ। ਇਹ ਮੇਰਾ ਪਿੰਡ ਮਹਿਰੋਂ ਹੈ ਜੀ। ਸਾਡੇ ਮਹਿਰੋਂ ਤੋਂ ਹੀ ਦੋਨੇ ਰਹਿ ਰਹੇ ਨੇ, ਪਿਓ ਪੁੱਤ ਸੀਗੇ। ਇਹ ਆਪਦੇ ਕਿਸੇ ਨਿੱਜੀ ਕੰਮ ਲਈ ਆ ਰਹੇ ਸੀਗੇ ਮੋਗੇ ਨੂੰ। ਮੋਗੇ ਤੋਂ ਜਦੋਂ ਬੋਨਾ ਹੁੰਦੇ ਹੋਏ ਇਹ ਮੇਨ ਹਾਈਵੇ ਤੇ ਚੜੇ, ਉੱਥੇ ਇਹਨਾਂ ਦੇ ਐਕਸੀਡੈਂਟ ਮੌਕੇ ਤੇ ਹੋ ਗਏ। ਤੇ ਕਾਹਦੇ ਨਾਲ ਹੋਇਆ ਐਕਸੀਡੈਂਟ? ਇਹ ਕੋਈ ਸਵਿਫਟ ਕਾਰ ਇੱਕ ਆ ਰਹੀ ਸੀਗੀ, ਹਰਿਆਣਾ ਨੰਬਰ ਆ, ਬਾਹਰ ਦਾ ਨੰਬਰ ਆਈ। ਉਹ ਇਧਰੋਂ ਬਰਨਾਲਾ ਸਾਈਡ ਤੋਂ ਇਧਰ ਮੋਗਾ ਸਾਈਡ ਐਂਟਰ ਕਰ ਰਹੀ ਸੀਗੀ। ਤੇ ਕੀ ਇਹਨਾਂ ਦਾ ਨਾਮ ਵਗੈਰਾ ਪਤਾ ਤੁਹਾਨੂੰ? ਕੀ ਨਾਮ? ਹਾਂਜੀ, ਨਾਮ ਇਹ ਜਿਹੜਾ ਮੁੰਡਾ ਉਹਨਾਂ ਦਾ, ਇਹਦਾ ਨਾਮ ਹਰਪ੍ਰੀਤ ਸਿੰਘ ਹੈ। ਇਹਨਾਂ ਦਾ ਫਾਦਰ ਸੀ ਨਾਲ ਜਿਹੜਾ ਬੂਟਾ ਸਿੰਘ ਹੈ ਸਾਡੇ ਪਿੰਡ। ਤੇ ਫਾਦਰ ਦੀ ਕਿੰਨੀ ਉਮਰ ਹੋਏਗੀ ਤੇ ਮੁੰਡੇ ਦੀ ਕਿੰਨੀ ਹੋਏਗੀ? ਮੁੰਡਾ ਯੰਗ ਹੀ ਹੈ ਜੀ। ਫਾਦਰ ਦੀ ਉਮਰ ਤਕਰੀਬਨ 60 ਸਾਲ ਹੋਊਗੀ। ਤੇ ਜਿਹੜਾ ਬੱਚਾ ਇਹ ਵਿਆਹ ਹੈ? ਹਾਂਜੀ, ਮੁੰਡਾ ਮੈਰਿਡ ਆ ਜੀ। ਛੋਟੇ ਦੋ ਬੱਚੇ ਆ ਜੀ, ਦੋ ਬੇਟੇ ਨੇ। ਕੀ ਕੰਮ ਕਰ ਰਿਹਾ ਜੀ? ਇਹ ਮੁੰਡਾ ਲੋਕਲ ਹੀ ਆ, ਆਪਦਾ ਬਸ ਛੋਟਾ ਮਾਰਾ ਵਪਾਰ ਕਰਦਾ ਜੀ। ਡੈਡੀ ਇਹਦੇ ਕੀ ਕੰਮ ਕਰਦੇ? ਉਹ ਵੀ ਖੇਤੀਬਾੜੀ ਕਰਦੇ ਆ ਜੀ, ਖੇਤੀਬਾੜੀ ਕਰਦੇ। ਤੇ ਜਿਹਦੇ ਨਾਲ ਗੱਡੀ ਐਕਸੀਡੈਂਟ ਹੋਇਆ ਜੀ, ਉਹ ਫੜੇ ਗਏ ਜਾਂ ਫਰਾਰ ਹੋ ਗਏ? ਇਹ ਬੰਦੇ ਉਹ ਕਿਰਾਂ ਇੱਥੇ ਮੌਕੇ ਤੇ ਐਡਮਿਟ ਹੋਏ ਆ ਇਸ ਤੋਂ ਬਾਅਦ ਉਹ ਇੱਥੋਂ ਮੇਰਾ ਖਿਆਲ ਛੁੱਟੀ ਵਗੈਰਾ ਲੈ ਕੇ ਵੈਸੇ ਕਿਰਾਂ ਇੱਥੋਂ ਚਲੇ ਗਏ ਆ। ਪੁਲਿਸ ਉਹਦਾ ਆਪਣੀ ਕਾਰਵਾਈ ਕਰ ਰਹੀ ਹੈ, ਕਿਰਾਂ ਉਹਨਾਂ ਨੂੰ ਕਰ ਰਹੀ ਹੈ ਰਾਉਂਡ ਅਪ। ਤੇ ਹੁਣ ਉਹਨਾਂ ਦੀ ਡੈਥ ਹੋ ਚੁੱਕੀ ਹੈ ਜੀ? ਹਾਂ, ਇੱਥੇ ਜਦੋਂ ਹਸਪੀਟਲ ਚ ਐਡਮਿਟ ਕਰਾਏ ਆ ਜੀ, ਮੌਕੇ ਤੇ ਅਸੀਂ ਉੱਥੇ ਐਸਐਫਐਸ ਵੀ ਪਹੁੰਚੀ ਹੈ, ਐਸਐਫਐਸ ਵੀ ਤੇ ਸਮਾਜ ਸੇਵਾ ਸੁਸਾਇਟੀ ਵਾਲਿਆਂ ਨੂੰ ਫੋਨ ਕੀਤਾ, ਉਹ ਵੀ ਮੌਕੇ ਤੇ ਪਹੁੰਚੇ। ਖਬਰ ਮੋਗਾ ਤੋਂ ਹੈ, ਜਿੱਥੇ ਕਿ ਸਵੇਰੇ ਇੱਕ ਮੰਦਭਾਗੀ ਖਬਰ ਸਾਹਮਣੇ ਆਈ, ਜਿੱਥੇ ਦਿਨ ਚੜ੍ਹਦਿਆਂ ਹੀ ਇੱਕ ਪਰਿਵਾਰ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਜਦੋਂ ਸੜਕ ਹਾਦਸੇ ਵਿੱਚ ਪਿਓ ਪੁੱਤ ਦੀ ਮੌਤ ਹੋ ਗਈ। ਇਹ ਹਾਦਸਾ ਬੁੱਗੀ ਪੁਰਾਣਾ ਪਿੰਡ ਨੇੜੇ ਵਾਪਰਿਆ। ਮ੍ਰਿਤਕ ਪਿਓ ਪੁੱਤ ਮੋਗਾ ਦੇ ਪਿੰਡ ਮਹਿਰੋ ਦੇ ਨਾਲ ਜਿਹੜੇ ਉਹ ਸੰਬੰਧ ਰੱਖਦੇ ਸਨ।
ਜਾਣਕਾਰੀ ਮੁਤਾਬਕ ਬੁੱਗੀਪੁਰਾ ਬਰਨਾਲਾ ਬਾਈਪਾਸ ਰੋਡ ਤੇ ਇੱਕ ਸਵਿਫਟ ਕਾਰ ਅਤੇ ਮੋਟਰਸਾਈਕਲ ਦੀ ਭਿਆਨਕ ਟੱਕਰ ਹੋ ਗਈ। ਹਾਦਸਾ ਇੰਨਾ ਖੌਫਨਾਕ ਸੀ ਕਿ ਮੋਟਰਸਾਈਕਲ ਤੇ ਜਾ ਰਹੇ ਪਿਓ ਪੁੱਤ ਦੀ ਮੌਕੇ ਤੇ ਹੀ ਮੌਤ ਹੋ ਗਈ। ਹਾਦਸੇ ਮਗਰੋਂ ਕਾਰ ਚਾਲਕ ਉਹਨਾਂ ਦੀ ਮਦਦ ਕਰਨ ਦੀ ਬਜਾਏ ਉੱਥੋਂ ਫਰਾਰ ਹੋ ਗਿਆ। ਦੂਜੇ ਪਾਸੇ ਸਮਾਜ ਸੇਵੀ ਸੁਸਾਇਟੀ ਦੇ ਮੈਂਬਰਾਂ ਨੇ ਸੁਸਾਇਟੀ ਦੀ ਐਮਰਜੈਂਸੀ ਗੱਡੀ ਰਾਹੀਂ ਉਹਨਾਂ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ। ਲਾਸ਼ਾਂ ਨੂੰ ਮੋਗਾ ਦੇ ਸਿਵਲ ਹਸਪਤਾਲ ਦੇ ਮੋਰਚਰੀ ਦੇ ਵਿੱਚ ਰਖਾਇਆ ਗਿਆ ਅਤੇ ਪੁਲਿਸ ਅਗਲੀ ਕਾਰਵਾਈ ਜਿਹੜੀ ਉਹ ਕਰ ਰਹੀ ਹੈ। ਇਹ ਮੇਰਾ ਪਿੰਡ ਮਹਿਰੋਂ ਹੈ ਜੀ। ਸਾਡੇ ਮਹਿਰੋਂ ਤੋਂ ਹੀ ਦੋਨੇ ਰਹਿ ਰਹੇ ਨੇ, ਪਿਓ ਪੋਤੀ ਸੀਗੇ। ਇਹ ਆਪਦੇ ਕਿਸੇ ਨਿੱਜੀ ਕੰਮ ਲਈ ਆ ਰਹੇ ਸੀਗੇ ਮੋਗੇ ਨੂੰ। ਮੋਗੇ ਤੋਂ ਜਦੋਂ ਬੋਨਾ ਹੁੰਦੇ ਹੋਏ ਇਹ ਮੇਨ ਹਾਈਵੇ ਤੇ ਚੜੇ, ਉੱਥੇ ਇਹਨਾਂ ਦੇ ਐਕਸੀਡੈਂਟ ਮੌਕੇ ਤੇ ਹੋ ਗਿਆ। ਇਹ ਕਾਹਦੇ ਨਾਲ ਹੋਇਆ ਐਕਸੀਡੈਂਟ? ਇਹ ਕੋਈ ਸਵਿਫਟ ਕਾਰ ਇੱਕ ਆ ਰਹੀ ਸੀਗੀ, ਹਰਿਆਣਾ ਨੰਬਰ ਆ, ਬਾਹਰ ਦਾ ਨੰਬਰ ਆ ਜੀ। ਉਹ ਇਧਰੋਂ ਬਰਨਾਲਾ ਸਾਈਡ ਤੋਂ ਇਧਰ ਮੋਗਾ ਸਾਈਡ ਐਂਟਰ ਕਰ ਰਹੀ ਸੀਗੀ। ਤੇ ਕੀ ਇਹਨਾਂ ਦਾ ਨਾਮ ਵਗੈਰਾ ਪਤਾ ਤੁਹਾਨੂੰ? ਕੀ ਨਾਮ? ਹਾਂਜੀ, ਨਾਮ ਇਹ ਜਿਹੜਾ ਮੁੰਡਾ ਉਹਨਾਂ ਦਾ, ਇਹਦਾ ਨਾਮ ਹਰਪ੍ਰੀਤ ਸਿੰਘ ਹੈ। ਇਹਨਾਂ ਦਾ ਫਾਦਰ ਸੀ ਨਾਲ ਜਿਹੜਾ ਬੂਟਾ ਸਿੰਘ ਹੈ ਸਾਡੇ ਪਿੰਡ। ਤੇ ਫਾਦਰ ਦੀ ਕਿੰਨੀ ਉਮਰ ਹੋਏਗੀ ਤੇ ਮੁੰਡੇ ਦੀ ਕਿੰਨੀ ਹੋਏਗੀ? ਮੁੰਡਾ ਯੰਗ ਹੀ ਹੈ ਜੀ। ਫਾਦਰ ਦੀ ਉਮਰ ਤਕਰੀਬਨ 60 ਸਾਲ ਹੋਊਗੀ ਜੀ। ਤੇ ਜਿਹੜਾ ਬੱਚਾ ਇਹ ਵਿਆਹ ਹੈ? ਹਾਂਜੀ, ਮੁੰਡਾ ਮੈਰਿਡ ਆ ਜੀ। ਛੋਟੇ ਦੋ ਬੱਚੇ ਆ ਜੀ, ਦੋ ਬੇਟੇ ਵੱਲੋਂ ਕੀ ਕੰਮ ਕਰ ਰਿਹਾ ਜੀ? ਇਹ ਮੁੰਡਾ ਲੋਕਲ ਹੀ ਆ, ਆਪਦਾ ਬਸ ਛੋਟਾ ਮਾਰਾ ਵਪਾਰ ਕਰਦਾ ਜੀ। ਡੈਡੀ ਇਹਦੇ ਕੀ ਕੰਮ ਕਰਦੇ? ਉਹ ਵੀ ਖੇਤੀਬਾੜੀ ਕਰਦੇ ਆ ਜੀ, ਖੇਤੀਬਾੜੀ ਕਰਦੇ ਆ। ਤੇ ਜਿਹਦੇ ਨਾਲ ਗੱਡੀ ਐਕਸੀਡੈਂਟ ਹੋਇਆ ਜੀ, ਉਹ ਫੜੇ ਗਏ ਜਾਂ ਫਰਾਰ ਹੋ ਗਏ? ਇਹ ਬੰਦੇ ਉਹ ਕੇਰਾਂ ਇੱਥੇ ਮੌਕੇ ਤੇ ਐਡਮਿਟ ਹੋਏ ਆ ਤੇ ਇਸ ਤੋਂ ਬਾਅਦ ਉਹ ਇੱਥੋਂ ਮੇਰਾ ਖਿਆਲ ਛੁੱਟੀ ਵਗੈਰਾ ਲੈ ਕੇ ਵੈਸੇ ਕੇਰਾਂ ਇੱਥੋਂ ਚਲੇ ਗਏ ਆ। ਪੁਲਿਸ ਉਹਦਾ ਆਪਣੀ ਕਾਰਵਾਈ ਕਰ ਰਹੀ ਹੈ, ਕੇਰਾਂ ਉਹਨਾਂ ਨੂੰ ਕਰ ਰਹੀ ਹੈ ਰਾਉਂਡ ਅਪ। ਤੇ ਹੁਣ ਉਹਨਾਂ ਦੀ ਡੈਥ ਹੋ ਚੁੱਕੀ ਹੈ ਜੀ? ਹਾਂ, ਇੱਥੇ ਜਦੋਂ ਹਸਪੀਟਲ ਚ ਐਡਮਿਟ ਕਰਾਏ ਆ ਜੀ, ਮੌਕੇ ਤੇ ਅਸੀਂ ਉੱਥੇ ਐਸਐਫਐਸ ਵੀ ਪਹੁੰਚੀ ਹੈ, ਐਸਐਫਐਸ ਵੀ, ਤੇ ਸਮਾਜ ਸੇਵਾ ਸੁਸਾਇਟੀ ਵਾਲਿਆਂ ਨੂੰ ਫੋਨ ਕੀਤਾ, ਉਹ ਵੀ ਮੌਕੇ ਤੇ ਪਹੁੰਚੇ। ਖਬਰ ਮੋਗਾ ਤੋਂ ਹੈ, ਜਿੱਥੇ ਕਿ ਸਵੇਰੇ ਇੱਕ ਮੰਦਭਾਗੀ ਖਬਰ ਸਾਹਮਣੇ ਆਈ, ਜਿੱਥੇ ਦਿਨ ਚੜ੍ਹਦਿਆਂ ਹੀ ਇੱਕ ਪਰਿਵਾਰ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਜਦੋਂ ਸੜਕ ਹਾਦਸੇ ਵਿੱਚ ਪਿਓ ਪੁੱਤ ਦੀ ਮੌਤ ਹੋ ਗਈ। ਇਹ ਹਾਦਸਾ ਬੁੱਗੀਪੁਰਾਣਾ ਪਿੰਡ ਨੇੜੇ ਵਾਪਰਿਆ। ਮ੍ਰਿਤਕ ਪਿਓ ਪੁੱਤ ਮੋਗਾ ਦੇ ਪਿੰਡ ਮਹਿਰੋ ਦੇ ਨਾਲ ਜਿਹੜੇ ਉਹ ਸੰਬੰਧ ਰੱਖਦੇ ਸਨ। ਜਾਣਕਾਰੀ ਮੁਤਾਬਕ ਬੁੱਗੀਪੁਰਾ ਬਰਨਾਲਾ ਬਾਈਪਾਸ ਰੋਡ ਤੇ ਇੱਕ ਸਵਿਫਟ ਕਾਰ ਅਤੇ ਮੋਟਰਸਾਈਕਲ ਦੀ ਭਿਆਨਕ ਟੱਕਰ ਹੋ ਗਈ। ਹਾਦਸਾ ਇੰਨਾ ਖੌਫਨਾਕ ਸੀ ਕਿ ਮੋਟਰਸਾਈਕਲ ਤੇ ਜਾ ਰਹੇ ਪਿਓ ਪੁੱਤ ਦੀ ਮੌਕੇ ਤੇ ਹੀ ਮੌਤ ਹੋ ਗਈ। ਹਾਦਸੇ ਮਗਰੋਂ ਕਾਰ ਚਾਲਕ ਉਹਨਾਂ ਦੀ ਮਦਦ ਕਰਨ ਦੀ ਬਜਾਏ ਉੱਥੋਂ ਫਰਾਰ ਹੋ ਗਿਆ। ਦੂਜੇ ਪਾਸੇ ਸਮਾਜ ਸੇਵੀ ਸੁਸਾਇਟੀ ਦੇ ਮੈਂਬਰਾਂ ਨੇ ਸੁਸਾਇਟੀ ਦੀ ਐਮਰਜੈਂਸੀ ਗੱਡੀ ਰਾਹੀਂ ਉਹਨਾਂ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ। ਲਾਸ਼ਾਂ ਨੂੰ ਮੋਗਾ ਦੇ ਸਿਵਲ ਹਸਪਤਾਲ ਦੇ ਮੋਰਚਰੀ ਦੇ ਵਿੱਚ ਰਖਾਇਆ ਗਿਆ ਅਤੇ ਪੁਲਿਸ ਅਗਲੀ ਕਾਰਵਾਈ ਜਿਹੜੀ ਉਹ ਕਰ ਰਹੀ ਹੈ। ਇਹ ਮੇਰਾ ਪਿੰਡ ਮਹਿਰੋਂ ਹੈ ਜੀ। ਸਾਡੇ ਮਹਿਰੋਂ ਤੋਂ ਹੀ ਦੋਨੇ ਰਹਿ ਰਹੇ ਨੇ, ਪਿਓ ਪੋਤੀ ਸੀਗੇ। ਇਹ ਆਪਦੇ ਕਿਸੇ ਨਿੱਜੀ ਕੰਮ ਲਈ ਆ ਰਹੇ ਸੀਗੇ ਮੋਗੇ ਨੂੰ। ਮੋਗੇ ਤੋਂ ਜਦੋਂ ਬੋਨਾ ਹੁੰਦੇ ਹੋਏ ਇਹ ਮੇਨ ਹਾਈਵੇ ਤੇ ਚੜੇ, ਉੱਥੇ ਇਹਨਾਂ ਦੇ ਐਕਸੀਡੈਂਟ ਮੌਕੇ ਤੇ ਹੋ ਗਿਆ। ਇਹ ਕਾਹਦੇ ਨਾਲ ਹੋਇਆ ਐਕਸੀਡੈਂਟ? ਇਹ ਕੋਈ ਸਵਿਫਟ ਕਾਰ ਇੱਕ ਆ ਰਹੀ ਸੀਗੀ, ਹਰਿਆਣਾ ਨੰਬਰ ਆ, ਬਾਹਰ ਦਾ ਨੰਬਰ ਆ ਜੀ। ਉਹ ਇਧਰੋਂ ਬਰਨਾਲਾ ਸਾਈਡ ਤੋਂ ਇਧਰ ਮੋਗਾ ਸਾਈਡ ਐਂਟਰ ਕਰ ਰਹੀ ਸੀਗੀ। ਤੇ ਕੀ ਇਹਨਾਂ ਦਾ ਨਾਮ ਵਗੈਰਾ ਪਤਾ ਤੁਹਾਨੂੰ? ਕੀ ਨਾਮ? ਹਾਂਜੀ, ਨਾਮ ਇਹ ਜਿਹੜਾ ਮੁੰਡਾ ਉਹਨਾਂ ਦਾ, ਇਹਦਾ ਨਾਮ ਹਰਪ੍ਰੀਤ ਸਿੰਘ ਹੈ। ਇਹਨਾਂ ਦਾ ਫਾਦਰ ਸੀ ਨਾਲ ਜਿਹੜਾ ਬੂਟਾ ਸਿੰਘ ਹੈ ਸਾਡੇ ਪਿੰਡ। ਤੇ ਫਾਦਰ ਦੀ ਕਿੰਨੀ ਉਮਰ ਹੋਏਗੀ ਤੇ ਮੁੰਡੇ ਦੀ ਕਿੰਨੀ ਹੋਏਗੀ? ਮੁੰਡਾ ਯੰਗ ਹੀ ਹੈ ਜੀ। ਫਾਦਰ ਦੀ ਉਮਰ ਤਕਰੀਬਨ 60 ਸਾਲ ਹੋਊਗੀ ਜੀ। ਤੇ ਜਿਹੜਾ ਬੱਚਾ ਇਹ ਵਿਆਹ ਹੈ? ਹਾਂਜੀ, ਮੁੰਡਾ ਮੈਰਿਡ ਆ ਜੀ। ਛੋਟੇ ਦੋ ਬੱਚੇ ਆ ਜੀ, ਦੋ ਬੇਟੇ ਵੱਲੋਂ ਕੀ ਕੰਮ ਕਰ ਰਿਹਾ ਜੀ? ਇਹ ਮੁੰਡਾ ਲੋਕਲ ਹੀ ਆ, ਆਪਦਾ ਬਸ ਛੋਟਾ ਮਾਰਾ ਵਪਾਰ ਕਰਦਾ ਜੀ। ਡੈਡੀ ਇਹਦੇ ਕੀ ਕੰਮ ਕਰਦੇ? ਉਹ ਵੀ ਖੇਤੀਬਾੜੀ ਕਰਦੇ ਆ ਜੀ, ਖੇਤੀਬਾੜੀ ਕਰਦੇ ਆ। ਤੇ ਜਿਹਦੇ ਨਾਲ ਗੱਡੀ ਐਕਸੀਡੈਂਟ ਹੋਇਆ ਜੀ, ਉਹ ਫੜੇ ਗਏ ਜਾਂ ਫਰਾਰ ਹੋ ਗਏ? ਇਹ ਬੰਦੇ ਉਹ ਕੇਰਾਂ ਇੱਥੇ ਮੌਕੇ ਤੇ ਐਡਮਿਟ ਹੋਏ ਆ ਤੇ ਇਸ ਤੋਂ ਬਾਅਦ ਉਹ ਇੱਥੋਂ ਮੇਰਾ ਖਿਆਲ ਛੁੱਟੀ ਵਗੈਰਾ ਲੈ ਕੇ ਵੈਸੇ ਕੇਰਾਂ ਇੱਥੋਂ ਚਲੇ ਗਏ ਆ। ਪੁਲਿਸ ਉਹਦਾ ਆਪਣੀ ਕਾਰਵਾਈ ਕਰ ਰਹੀ ਹੈ, ਕੇਰਾਂ ਉਹਨਾਂ ਨੂੰ ਕਰ ਰਹੀ ਹੈ ਰਾਉਂਡ ਅਪ। ਤੇ ਹੁਣ ਉਹਨਾਂ ਦੀ ਡੈਥ ਹੋ ਚੁੱਕੀ ਹੈ ਜੀ? ਹਾਂ, ਇੱਥੇ ਜਦੋਂ ਹਸਪੀਟਲ ਚ ਐਡਮਿਟ ਕਰਾਏ ਆ ਜੀ, ਮੌਕੇ ਤੇ ਅਸੀਂ ਉੱਥੇ ਐਸਐਫਐਸ ਵੀ ਪਹੁੰਚੀ ਹੈ, ਐਸਐਫਐਸ ਵੀ, ਤੇ ਸਮਾਜ ਸੇਵਾ ਸੁਸਾਇਟੀ ਵਾਲਿਆਂ ਨੂੰ ਫੋਨ ਕੀਤਾ, ਉਹ ਵੀ ਮੌਕੇ ਤੇ ਪਹੁੰਚੇ। ਖਬਰ ਮੋਗਾ ਤੋਂ ਹੈ, ਜਿੱਥੇ ਕਿ ਸਵੇਰੇ ਇੱਕ ਮੰਦਭਾਗੀ ਖਬਰ ਸਾਹਮਣੇ ਆਈ, ਜਿੱਥੇ ਦਿਨ ਚੜ੍ਹਦਿਆਂ ਹੀ ਇੱਕ ਪਰਿਵਾਰ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਜਦੋਂ ਸੜਕ ਹਾਦਸੇ ਵਿੱਚ ਪਿਓ ਪੁੱਤ ਦੀ ਮੌਤ ਹੋ ਗਈ। ਇਹ ਹਾਦਸਾ ਬੁੱਗੀਪੁਰਾਣਾ ਪਿੰਡ ਨੇੜੇ ਵਾਪਰਿਆ। ਮ੍ਰਿਤਕ ਪਿਓ ਪੁੱਤ ਮੋਗਾ ਦੇ ਪਿੰਡ ਮਹਿਰੋ ਦੇ ਨਾਲ ਜਿਹੜੇ ਉਹ ਸੰਬੰਧ ਰੱਖਦੇ ਸਨ। ਜਾਣਕਾਰੀ ਮੁਤਾਬਕ ਬੁੱਗੀਪੁਰਾ ਬਰਨਾਲਾ ਬਾਈਪਾਸ ਰੋਡ ਤੇ ਇੱਕ ਸਵਿਫਟ ਕਾਰ ਅਤੇ ਮੋਟਰਸਾਈਕਲ ਦੀ ਭਿਆਨਕ ਟੱਕਰ ਹੋ ਗਈ। ਹਾਦਸਾ ਇੰਨਾ ਖੌਫਨਾਕ ਸੀ ਕਿ ਮੋਟਰਸਾਈਕਲ ਤੇ ਜਾ ਰਹੇ ਪਿਓ ਪੁੱਤ ਦੀ ਮੌਕੇ ਤੇ ਹੀ ਮੌਤ ਹੋ ਗਈ। ਹਾਦਸੇ ਮਗਰੋਂ ਕਾਰ ਚਾਲਕ ਉਹਨਾਂ ਦੀ ਮਦਦ ਕਰਨ ਦੀ ਬਜਾਏ ਉੱਥੋਂ ਫਰਾਰ ਹੋ ਗਿਆ। ਦੂਜੇ ਪਾਸੇ ਸਮਾਜ ਸੇਵੀ ਸੁਸਾਇਟੀ ਦੇ ਮੈਂਬਰਾਂ ਨੇ ਸੁਸਾਇਟੀ ਦੀ ਐਮਰਜੈਂਸੀ ਗੱਡੀ ਰਾਹੀਂ ਉਹਨਾਂ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ। ਲਾਸ਼ਾਂ ਨੂੰ ਮੋਗਾ ਦੇ ਸਿਵਲ ਹਸਪਤਾਲ ਦੇ ਮੋਰਚਰੀ ਦੇ ਵਿੱਚ ਰਖਾਇਆ ਗਿਆ ਅਤੇ ਪੁਲਿਸ ਅਗਲੀ ਕਾਰਵਾਈ ਜਿਹੜੀ ਉਹ ਕਰ ਰਹੀ ਹੈ। ਇਹ ਮੇਰਾ ਪਿੰਡ ਮਹਿਰੋਂ ਹੈ ਜੀ। ਸਾਡੇ ਮਹਿਰੋਂ ਤੋਂ ਹੀ ਦੋਨੇ ਰਹਿ ਰਹੇ ਨੇ, ਪਿਓ ਪੋਤੀ ਸੀਗੇ। ਇਹ ਆਪਦੇ ਕਿਸੇ ਨਿੱਜੀ ਕੰਮ ਲਈ ਆ ਰਹੇ ਸੀਗੇ ਮੋਗੇ ਨੂੰ।
ਹਾਂਜੀ। ਮੋਗੇ ਤੋਂ ਜਦੋਂ ਬੋਨਾ ਹੁੰਦੇ ਹੋਏ ਇਹ ਮੇਨ ਹਾਈਵੇ ਤੇ ਚੜੇ, ਉੱਥੇ ਇਹਨਾਂ ਦੇ ਐਕਸੀਡੈਂਟ ਮੌਕੇ ਤੇ ਹੋ ਗਈ। ਤੇ ਕਾਹਦੇ ਨਾਲ ਹੋਇਆ ਐਕਸੀਡੈਂਟ ਬੱਚਾ ਦੇ? ਇਹ ਕੋਈ ਸਵਿਫਟ ਕਾਰ ਇੱਕ ਆ ਰਹੀ ਸੀਗੀ, ਹਰਿਆਣਾ ਨੰਬਰ ਆ, ਬਾਹਰ ਦਾ ਨੰਬਰ ਆ ਜੀ। ਉਹ ਇਧਰੋਂ ਬਰਨਾਲਾ ਸਾਈਡ ਤੋਂ ਇਧਰ ਮੋਗਾ ਸਾਈਡ ਐਂਟਰ ਕਰ ਰਹੀ ਸੀਗੀ। ਤੇ ਕੀ ਇਹਨਾਂ ਦਾ ਨਾਮ ਵਗੈਰਾ ਪਤਾ ਤੁਹਾਨੂੰ, ਕੀ ਨਾਮ? ਹਾਂਜੀ, ਨਾਮ ਇਹ ਜਿਹੜਾ ਮੁੰਡਾ ਉਹਨਾਂ ਦਾ, ਇਹਦਾ ਨਾਮ ਹਰਪ੍ਰੀਤ ਸਿੰਘ ਹੈ। ਇਹਨਾਂ ਦਾ ਫਾਦਰ ਸੀ ਨਾਲ ਜਿਹੜਾ ਬੂਟਾ ਸਿੰਘ ਹੈ ਜੀ ਸਾਡੇ ਪਿੰਡ। ਤੇ ਫਾਦਰ ਦੀ ਕਿੰਨੀ ਉਮਰ ਹੋਏਗੀ ਤੇ ਮੁੰਡੇ ਦੀ ਕਿੰਨੀ ਹੋਏਗੀ? ਮੁੰਡਾ ਯੰਗ ਹੀ ਹੈ ਜੀ, ਫਾਦਰ ਦੀ ਉਮਰ ਤਕਰੀਬਨ 60 ਸਾਲ ਹੋਊਗੀ ਜੀ। ਤੇ ਜਿਹੜਾ ਬੱਚਾ ਇਹ ਵਿਆਹ ਹੈ ਜੀ? ਹਾਂਜੀ, ਮੁੰਡਾ ਮੈਰਿਡ ਆ ਜੀ, ਛੋਟੇ ਦੋ ਬੱਚੇ ਆ ਜੀ, ਦੋ ਕਿੱਥੇ ਵੱਲੋਂ ਕੀ ਕੰਮ ਕਰ ਰਿਹਾ ਜੀ? ਇਹ ਮੁੰਡਾ ਲੋਕਲ ਹੀ ਆਪਦਾ ਬਸ ਛੋਟਾ ਮਾਰਾ ਵਪਾਰ ਕਰਦਾ ਜੀ। ਡੈਡੀ ਇਹਦੇ ਕੀ ਕੰਮ ਕਰਦੇ? ਉਹ ਵੀ ਖੇਤੀਬਾੜੀ ਕਰਦੇ ਆ ਜੀ, ਖੇਤੀਬਾੜੀ ਕਰਦੇ ਆ। ਤੇ ਜਿਹਦੇ ਨਾਲ ਗੱਡੀ ਐਕਸੀਡੈਂਟ ਹੋਇਆ ਜੀ, ਉਹ ਫੜੇ ਗਏ ਜਾਂ ਫਰਾਰ ਹੋ ਗਏ? ਇਹ ਬੰਦੇ ਉਹ ਕੇਰਾਂ ਇੱਥੇ ਮੌਕੇ ਤੇ ਐਡਮਿਟ ਹੋਏ ਆ। ਇਸ ਤੋਂ ਬਾਅਦ ਉਹ ਇੱਥੋਂ ਮੇਰਾ ਖਿਆਲ ਛੁੱਟੀ ਵਗੈਰਾ ਲੈ ਕੇ ਵੈਸੇ ਕੇਰਾਂ ਇੱਥੋਂ ਚਲੇ ਗਏ ਆ। ਪੁਲਿਸ ਉਹਦਾ ਆਪਣੀ ਕਾਰਵਾਈ ਕਰ ਰਹੀ ਹੈ, ਕੇਰਾਂ ਉਹਨਾਂ ਨੂੰ ਕਰ ਰਹੀ ਹੈ ਰਾਉਂਡ ਅਪ। ਤੇ ਹੁਣ ਉਹਨਾਂ ਦੀ ਡੈਥ ਹੋ ਚੁੱਕੀ ਹੈ ਜੀ? ਹਾਂ, ਇੱਥੇ ਜਦੋਂ ਹਸਪੀਟਲ ਚ ਐਡਮਿਟ ਕਰਾਏ ਆ ਜੀ, ਮੌਕੇ ਤੇ ਅਸੀਂ ਉੱਥੇ ਐਸਐਫਐਸ ਵੀ ਪਹੁੰਚੀ ਹੈ, ਐਸਐਫਐਸ ਵੀ, ਤੇ ਸਮਾਜ ਸੇਵਾ ਸੁਸਾਇਟੀ ਵਾਲਿਆਂ ਨੂੰ ਫੋਨ ਕੀਤਾ, ਉਹ ਵੀ ਮੌਕੇ ਤੇ ਪਹੁੰਚੇ। ਖਬਰ ਮੋਗਾ ਤੋਂ ਹੈ, ਜਿੱਥੇ ਕਿ ਸਵੇਰੇ ਇੱਕ ਮੰਦਭਾਗੀ ਖਬਰ ਸਾਹਮਣੇ ਆਈ, ਜਿੱਥੇ ਦਿਨ ਚੜ੍ਹਦਿਆਂ ਹੀ ਇੱਕ ਪਰਿਵਾਰ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਜਦੋਂ ਸੜਕ ਹਾਦਸੇ ਵਿੱਚ ਪਿਓ ਪੁੱਤ ਦੀ ਮੌਤ ਹੋ ਗਈ। ਇਹ ਹਾਦਸਾ ਬੁੱਗੀ ਪੁਰਾਣਾ ਪਿੰਡ ਨੇੜੇ ਵਾਪਰਿਆ। ਮ੍ਰਿਤਕ ਪਿਓ ਪੁੱਤ ਮੋਗਾ ਦੇ ਪਿੰਡ ਮਹਿਰੋ ਦੇ ਨਾਲ ਜਿਹੜੇ ਉਹ ਸੰਬੰਧ ਰੱਖਦੇ ਸਨ। ਜਾਣਕਾਰੀ ਮੁਤਾਬਕ ਬੁੱਗੀਪੁਰਾ ਬਰਨਾਲਾ ਬਾਈਪਾਸ ਰੋਡ ਤੇ ਇੱਕ ਸਵਿਫਟ ਕਾਰ ਅਤੇ ਮੋਟਰਸਾਈਕਲ ਦੀ ਭਿਆਨਕ ਟੱਕਰ ਹੋ ਗਈ। ਹਾਦਸਾ ਇੰਨਾ ਖੌਫਨਾਕ ਸੀ ਕਿ ਮੋਟਰਸਾਈਕਲ ਤੇ ਜਾ ਰਹੇ ਪਿਓ ਪੁੱਤ ਦੀ ਮੌਕੇ ਤੇ